ਤੂੰ ਇੱਕ ਕਾਰੋਬਾਰ ਕਰਾਦਾ ਤੂੰ ਨੀਲੀਆਂ ਕੈਨਾਂ ਲੈ 100 ਖਾਲੀ ਸਵੇਰੇ ਸਵੇਰੇ ਲੋਕਾਂ ਦੇ ਘਰਾਂ ਚੋਂ ਭਰ ਕੇ ਜਾ ਕੇ ਨਹਿਰ ਜ਼ਰੂਰੀ ਹੈ। ਇਹਦਾ ਬੋਲਦੇ ਭੈਣ ਤੈਨੂੰ ਅੱਧੇ ਭੈਣ ਬੋਲ ਲਗਾ ਡਿੱਡੋਲ ਨਾ ਹੋਵੇ ਤਾਂ ਮੈਂ ਆਪਣੇ ਦੁੱਖ ਕਿਹਨੂੰ ਦੱਸਾਂ ਉਸਤਾਦ ਜੀ, ਤੁਸੀਂ ਮੇਰੇ ਭਾਈ ਦੱਸਦੇ ਆ ਜਿਹਨੂੰ ਮਰਜ਼ੀ ਦੱਸਣੇ ਆਈ ਤੋਂ ਬਾਅਦ ਮੈਨੂੰ ਨਹੀਂ ਦੱਸਣੀ। ਮੈਂ ਕਸਮੇ ਸਾਰੇ ਮਾਰ ਦੇਣੇ। ਮੈਂ ਕਿਸੇ ਦੇ ਲਾ ਕੇ ਫਰੀਦ ਨੂੰ ਪਹਿਲਾਂ ਤੋਂ ਪਹਿਲੇ ਗੋਲੀ ਇਹਦੇ ਪੱਤੇ ਤੇ ਗੋਲੀ ਮਾਰਨੀ। ਮੈਂ ਉਹਨੂੰ ਮਾਰਨੀ ਪਿੱਟੇ ਲੈ ਦਿਓ ਉਸਤਾਦ ਜੀ। अस्सलाम वालेकुम नाज़रीन, टी टाइम में खुश आमदीद। अच्छा हो गया सैटअप पर्दियां ਦੇ ਨਾਲ ਨਾ ਥੋੜਾ ਜਿਹਾ। ਉਹਦੀ ਵਜ੍ਹਾ ਇਹ ਹੈ ਸਾਜੀ ਕਿ ਜਿਹੜਾ ਧਿਆਨ ਸੀ ਨਾ ਤੁਹਾਡਾ जुगनू बादशाह ਦਾ ਸਾਰਾ जी वो भटका हुआ था, हमसे हट के ना सेट पे जाता था, सही बात। इधर उधर जाता था। ਹੁਣ ਜਦੋਂ ਦੇ ਪਰਦੇ ਲੱਗ ਉਹਨਾਂ ਨੂੰ ਪਤਾ ਕੱਖ ਨਹੀਂ ਪਿੱਛੇ, ਇਹਨਾਂ ਨੂੰ ਹੀ ਵੇਖਣਾ ਬਸ, ਦੇਖਣਾ ਪੈਣਾ ਮਜਬੂਰੀ ਹੈ। हाँ जी ਹਾਂ ਇਸ ਤੋਂ ਠੀਕ ਹੋ ਗਿਆ ਸੈਟਅਪ। नहीं नहीं वैसे भी उस्ताद जी ਸਾਡੇ ਤੁਹਾਡੇ ਕਨੈਕਟੀਵਿਟੀ ਦੇ ਵਿੱਚ ਖਲਲ ਪੈਦਾ ਕਰ ਰਹੇ ਸੀ ਸੈਟ। ਅਸੀਂ ਤੁਹਾਡੇ ਤੱਕ ਸਾਲਮ ਪਹੁੰਚਣਾ ਚਾਹ ਰਹੇ ਹਾਂ। ਹਾਂ क्लियर कट। ਮੈਂ ਤੁਹਾਨੂੰ ਪਹਿਲੇ ਇੱਕ ਗੱਲ ਦੱਸ ਦਿਆਂ ਯਾਰ ਨਾਜ਼ਰੀਨ ਬਾਦਸ਼ਾਹ, ਗੱਲ ਇਹ ਆ ਕਿ ਇਹ ਭਾਈ ਹੈ ਇੱਕ ਭਟਕੀ ਹੋਈ ਆਤਮਾ। ਇੱਕ ਇਹ ਜਦੋਂ ਪੈਦਾ ਹੋਇਆ ਨਾ ਪਹਿਲੇ ਦਿਨ, ਉਦੋਂ ਤੋਂ ਲੈ ਕੇ ਅੱਜ ਤੱਕ ਇਹਦੇ ਦਿਲ 'ਚ ਇਹ ਆ ਕਿ ਮੈਂ ਕਿਉਂ ਪੈਦਾ ਹੋਇਆ ਵਾਂ ਔਰ ਮੈਂ ਕੀ ਕਰਨ ਆਇਆ ਦੁਨੀਆ 'ਤੇ, ਔਰ ਮੇਰਾ ਕੰਮ ਕੀ ਆ, ਮੇਰੀ ਵਜ੍ਹਾ ਇਹ ਪੈਦਾਇਸ਼ ਕੀ ਆ, ਇਹ ਜ਼ਿੰਦਗੀ ਕੀ ਆ, ਮੌਤ ਦਰਿੰਦਗੀ ਕੀ ਆ, ਮੌਤ ਕੀ ਆ, ਅਸਦ ਕੀ ਆ, ਅਬਦ ਕੀ ਆ, ਅਸਲ ਕੀ ਆ, ਨਕਲ ਕੀ ਆ। ਇਸੇ ਚੱਕਰ ਦੇ ਵਿੱਚ ਇਹਨੇ ਪੂਰੀ ਜ਼ਿੰਦਗੀ ਕੱਢ ਦਿੱਤੀ ਔਰ ਦਿਨ ਬ ਦਿਨ ਇਹਦੀ ਇਹ ਵਧੀ ਜਾ ਰਹੀ ਹੈ। ਇਹਨਾਂ ਤੇ ਸ਼ੇਰ ਲਿਖਿਆ ਹੋਇਆ ਆਲਮ ਲੋਹਾਰ ਸਾਹਿਬ ਨੇ ਜਿਹੜਾ ਕਿਹਾ ਸੀ 10 ਸਾਲ ਯਾਰ ਆਲਮ ਤੇਰਾ ਦੁਨੀਆ ਤੇ ਕੰਮ ਕੀ। ਹਾਂ ਆਏ ਹਾਏ ਅਜੇ ਪੈਦਾ ਨਹੀਂ ਹੋਏ, ਇਹ ਉੱਗੇ ਹੌਲੀ ਹੌਲੀ ਹੌਲੀ। ਉਹੀ ਗੱਲ ਨਾ ਸਾ ਜਿਹੜਾ ਕ੍ਰੀਏਟਿਵ ਬੰਦਾ ਹੁੰਦਾ ਨਾ, ਉਹਦੀ ਫਿਤਰਤ 'ਚ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ। ਜਿਹੜਾ ਜੈਨੂਇਨ ਆਰਟਿਸਟ ਹੁੰਦਾ ਕ੍ਰੀਏਟਿਵ जी ਜਿਹਨੂੰ ਪਤਾ ਹੁੰਦਾ ਵਾ ਕਿ ਮੈਂ ਆਪਣੇ ਤੇ ਕੋਈ ਰੋਲ ਤਾਰੀ ਕਰਨਾ ਜਾਂ ਮੈਂ ਕੋਈ ਆਰਟਿਸਟ ਆ ਜਾਂ ਮੈਂ ਕੋਈ ਇਦਾਂ, ਉਹਦੀਆਂ ਦੋ ਤਿੰਨ ਪ੍ਰੋਬਲਮ ਹੁੰਦੀਆਂ ਨੇ। ਇੱਕ ਤੇ ਉਹ ਕਦੀ ਵੀ ਆਪਣੇ ਕੰਮ ਤੋਂ ਮੁਤਮਿਨ ਨਹੀਂ ਹੁੰਦਾ। ਉਹ ਇਹ ਕਹਿੰਦਾ ਕਿ ਮੈਂ ਕੰਮ ਕਰ ਲਿਆ। ਨਹੀਂ ਯਾਰ, ਕਿਸੇ ਵੀ ਵੱਡੇ ਆਦਮੀ ਨੂੰ ਪੁੱਛ ਲਓ ਜਿਹਨੇ ਦੁਨੀਆ ਤੇ ਇੰਨਾ ਕੰਮ ਕੀਤਾ, ਉਹਨਾਂ ਨੇ ਕਿਹਾ कि आपकी लाइफ का बेहतरीन काम कौन सा है, उन्होंने कहा वो अभी तक हुआ नहीं। ਇਹ ਜਵਾਬ ਹੁੰਦਾ ਚੰਦ ਲੋਕਾਂ ਦਾ, ਉਹ ਕ੍ਰੀਏਟਿਵ। ਹੁਣ ਇਹਨਾਂ ਦੀ ਤੇ ਇਹਦਾ ਵੀ ਹਿਸਾਬ ਆ, ਇਹ ਭਟਕੀ ਹੋਈ ਆਤਮਾ ਵਾ। ਅੱਛਾ ਜੀ, ਦੂਜਾ ਉਹ ਇਸ ਚੀਜ਼ ਤੋਂ ਪਾਕ, ਮਤਲਬ ਇਸ ਚੀਜ਼ ਤੋਂ ਉਹ ਬਰੀ ਹੁੰਦਾ ਵਾ ਕਿ ਮੁਹੱਬਤ ਇੱਕ ਵਾਰ ਹੋਤੀ ਹੈ ਜ਼ਿੰਦਗੀ, ਉਹਨੂੰ ਬਾਰ-ਬਾਰ ਹੁੰਦੀ ਹੈ ਕ੍ਰੀਏਟਿਵ ਆਦਮੀ। ਵਾਹ ਵਾਹ ਵਾਹ, ਸਹੀ ਗੱਲ ਬੜੀ ਮੈਨੂੰ ਹੋਈ। ਹਿਸਟਰੀ ਚੁੱਕ ਕੇ ਦੇਖ ਲਓ, ਹਿਸਟਰੀ ਚੁੱਕ ਕੇ ਦੇਖ ਲਓ, ਜਿਹੜੇ ਕ੍ਰੀਏਟਿਵ ਬੰਦੇ ਨੇ ਉਹਨਾਂ ਦੀ ਇਹ ਪ੍ਰੋਬਲਮ ਰਹੇਗੀ। ਠੀਕ ਆ ਜੀ, ਬੇਚੈਨ ਰਹਿਣਗੇ ਮਰਦੇ ਦਮ ਤੱਕ, ਦੁਨੀਆ ਦੀ ਹਰ ਸ਼ੋਹਰਤ ਦੌਲਤ ਪੈਸਾ ਹੋਏਗਾ, ਬੇਚੈਨ ਰਹਿਣਗੇ। ਉਸ ਤੋਂ ਬਾਅਦ ਜਨਾਬ ਜੀ ਮੁਤਮਿਨ ਨਹੀਂ ਹੋਣਗੇ ਆਪਣੇ ਕਿਸੇ ਵੀ ਕੰਮ ਤੋਂ, ਬਿਹਤਰ ਦੀ ਬਿਹਤਰ ਤਲਾਸ਼ ਹੋਣਗੇ। ਮਰਦੇ ਦਮ ਤੱਕ ਵੀ ਪੁੱਛ ਲੋਗੇ ਨਾ ਕਿ ਤੁਸੀਂ ਐਸੇ ਕੰਮ ਕੀਤੇ ਨੇ ਕਿ ਦੁਨੀਆ ਪਾਗਲ ਹੋ ਗਈ ਤੁਹਾਡੇ ਕੰਮ ਦੇਖ ਕੇ, ਉਹ ਕਹੇਗਾ ਨਹੀਂ, ਮੇਰੇ ਜਿਹੜਾ ਦਿਮਾਗ 'ਚ ਫਸਿਆ ਨਾ ਉਹ ਨਹੀਂ ਹੋਇਆ ਹਾਲੇ ਤੱਕ, ਮੈਂ ਉਦਾਂ ਹੀ ਚੱਲਾਂ। ਇਹ ਪ੍ਰੋਬਲਮ ਹੁੰਦੀ ਹੈ। ਠੀਕ ਆ ਜੀ। ਵੈਸੇ ਤੁਹਾਡਾ ਫਾਇਦਾ ਹੋਇਆ, ਤੁਸੀਂ ਆਪਣੀ ਜ਼ਿੰਦਗੀ ਦਾ ਬਿਹਤਰੀਨ ਕੰਮ ਸ਼ੁਰੂ 'ਚ ਹੀ ਕਰ ਲਿਆ। ਕਿਹੜਾ? ਬੱਟ ਤੇ ਪੱਟੀ ਨਹੀਂ ਹਲੇ ਰਹਿੰਦਾ ਲੈ, ਅਸਲ 'ਚ ਬੱਟ ਤੇ ਪੱਟੀ ਜਿਹੜਾ ਨਾ, ਉਹ ਮੇਰਾ ਪਹਿਲਾ ਕੰਮ ਸੀ। ਉਹਦੇ 'ਚ ਮੇਰਾ ਟੈਲੈਂਟ ਸ਼ਾਮਲ ਸੀ, ਮੇਰਾ ਐਕਸਪੀਰੀਅੰਸ ਸ਼ਾਮਲ ਨਹੀਂ ਸੀ। ਜਿਹੜੀ ਮੈਂ ਬੱਟ ਪੱਟੀ ਤੋਂ ਬਾਅਦ ਫਿਲਮਾਂ ਕੀਤੀਆਂ, ਲਾਈਕ ਜਿੱਦਾਂ ਮੈਂ ਬੱਟ ਤੇ ਬਾਲੀ ਕੀਤੀ ਹੈ, ਉਹਦੇ 'ਚ ਮੇਰੇ ਟੈਲੈਂਟ ਦੇ ਨਾਲ ਮੇਰਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਵੀ ਸ਼ਾਮਲ ਹੋ ਗਿਆ, ਤਜਰਬਾ ਵੀ। ਉਹ ਬਹੁਤ ਅੱਛੀ ਫਿਲਮ ਬਣੀ ਉਹਦੇ ਨਾਲੋਂ। ਲੇਕਿਨ ਬੱਜੀ ਹੋਈ, ਉਹਨੂੰ ਉਠਾ ਦੀ, ਉਹ ਬੱਚੇ ਬੁੱਚੇ ਮਿਹਦਾ ਹੋਵੇ। ਨਹੀਂ ਛੱਡ, ਮੈਂ ਪਹਿਲੇ ਤਰ੍ਹਾਂ ਉਹਦੀ ਗਰਾਊਂਡ ਬਣਾ ਰਿਹਾ। ਬਣ ਗਈ ਕਿ ਨਹੀਂ? ਬਣਾ ਰਿਹਾ ਮੈਂ, ਹਾਲੇ ਘਾਹ ਲਾਇਆ ਮੈਂ। ਉਹ ਲੋਡਰ ਰਕਸ਼ੇ ਵਾਲਾ ਪੁੱਛਣ ਦਿਆ ਵਾ ਕਿ ਹੁਣ ਮੈਂ ਨਾਲ ਹੀ ਲੈ ਕੇ ਜਾਣਾ ਵਾ ਕਿ ਤੂੰ ਜਾਵਾਂ। ਇਹ ਭਾਈ ਹੁਣ ਕ੍ਰੀਏਟਿਵ ਨੇ, ਇਹ ਮਤਲਬ ਕੀ ਇਹ
ਜਿੰਨੀਆਂ ਮੈਂ ਗੱਲਾਂ ਕੀਤੀਆਂ ਨੇ ਸਾਰਿਆਂ ਦੇ ਵਿੱਚੋਂ ਵੀ ਇਹ ਇੱਕ ਵੀ ਨਹੀਂ ਇਹਦੇ 'ਚ ਹੈ। ਇਹੀ ਤੇ ਮੈਂ ਪਰੇਸ਼ਾਨ ਆ ਵੀ ਇਹ ਫਿਰ ਕਿਉਂ ਪਰੇਸ਼ਾਨ? ਯਾਰ ਉਹਨਾਂ ਨੂੰ ਨਾ ਮੈਂ ਹਾਂ ਪਿਛਲੀ ਗੱਲ ਹੁਣ ਅਸੀਂ ਗੱਲ ਕਰਦੇ ਆ ਜਨਾਬ ਸਿੱਧੀ ਆਪਣੇ ਫੈਸਲ ਰਾਮੇ ਸਾਹਿਬ ਨਾਲ। ਇਹ ਵੈਸੇ ਕ੍ਰੀਏਟਿਵ ਇਹ ਤੈਨੂੰ ਪਤਾ ਪਿਛਲੇ ਕੁਝ ਦਿਨ ਟੀ ਟਾਈਮ 'ਚ ਵੀ ਨਹੀਂ ਆਇਆ, ਟੀ ਟਾਈਮਾਂ 'ਚ ਜਵਾਬ ਦੇ ਗਿਆ। ਓਏ ਹੋਏ ਜਿੱਦਾਂ ਇਹਨੇ ਮੁਜ਼ਾਕਰਾ ਜਾਣ ਲਈ ਮੈਨੂੰ ਜਵਾਬ ਦਿੱਤਾ ਸੀ। ਤੁਸੀਂ ਕੋਈ ਸਵਾਲ ਕੀਤਾ? ਨਹੀਂ, ਬਗੈਰ ਸਵਾਲ ਤੋਂ ਜਵਾਬ ਦੇ ਗਿਆ ਐਡਵਾਂਸ। ਇਹਦੇ ਮੇਰੇ ਕੋਲ 3-4 ਜਵਾਬ ਪਏ ਹੁੰਦੇ, ਮੈਂ ਰਾਤ ਨੂੰ ਕੱਲਾ ਬੈਠਾ ਇਹਨੂੰ ਕਹਿੰਦਾ ਫੈਸਲਾ ਕੰਮ ਕਰ, ਫਿਰ ਮੈਂ ਉਹ 'ਚੋਂ ਜਵਾਬ ਪੜ੍ਹ ਲੈਣਾ। ਇਹਨੇ ਮੇਰੇ ਨਾਲ 6-7 ਜਵਾਬ ਐਡਵਾਂਸ ਕੀਤੇ ਹੁੰਦੇ। ਅੱਛਾ। ਹਾਂ, ਉਸ ਤੋਂ ਬਾਅਦ ਫਿਰ ਅੱਧੀ ਰਾਤ 3 ਵਜੇ 4 ਵਜੇ 5 ਵਜੇ ਸਵੇਰ 6 ਵਜੇ ਮੈਸੇਜ ਕਰਦਾ ਸੜੇ। ਕਿਉਂ? ਉਹ ਤਬੀਅਤ 'ਚ ਬੇਚੈਨੀ ਆ। ਫੈਸਲ ਸਾਹਿਬ ਸਭ ਤੋਂ ਪਹਿਲੇ ਦੱਸੋ, ਤੁਹਾਡੀ ਜ਼ਿੰਦਗੀ 'ਚੋਂ ਕਿਹੜਾ ਇੱਕ ਕੰਮ ਐਸਾ ਖਤਮ ਕਰ ਦਈਏ, ਤੇ ਇਹ ਨਹੀਂ ਮੈਂ ਕਹਿੰਦਾ ਵੀ ਤੇਰੀ ਜ਼ਿੰਦਗੀ ਸਕੂਨ 'ਚ ਆ ਜਾਏ, ਲੇਕਿਨ ਤੈਨੂੰ ਕੁਝ ਅਫਾਕਾ ਹੋ ਜਾਏ। ਨਹੀਂ ਤੁਸੀਂ ਤਾਂ ਉਹ ਜ਼ਿੰਦਗੀ ਉਹਦੀ, ਤੂੰ ਮਾਮਾ ਲੱਗਦਾ ਦੱਸ ਮੈਨੂੰ ਪਤਾ ਵਾ ਉਸਤਾਦ ਜੀ। ਕਿਹੜਾ? ਓਵਰ ਥਿੰਕਿੰਗ ਕਰਦੇ ਆ ਇਹ। ਓਵਰ ਥਿੰਕਿੰਗ, ਓਵਰਲੋਡਿੰਗ ਵੀ। ਨਹੀਂ ਫੈਸਲ ਸਾਹਿਬ ਦੱਸ ਦਿਓ ਵੀ ਤੁਹਾਨੂੰ ਕੀ ਲੱਗਦਾ ਤੁਹਾਡੀ ਜ਼ਿੰਦਗੀ 'ਚੋਂ ਇੱਕ ਕੰਮ ਕਿਹੜਾ ਐਸਾ ਖਤਮ ਕਰ ਦਈਏ ਤੁਹਾਡੀ ਜ਼ਿੰਦਗੀ 'ਚ ਕੁਝ ਆਸਾਨੀਆਂ ਪੈਦਾ ਹੋ ਜਾਣਗੀਆਂ। ਉਹਨੇ ਕਿਹਾ ਤੇ ਯਾਰ ਜੀ, ਠੀਕ ਹੈ। ਵਿਆਹ ਨਹੀਂ ਖਤਮ ਹੋ ਸਕਦਾ, ਉਹ ਭਾਬੀ ਨੇ ਨਾਲ ਹੀ ਰਹਿਣਾ, ਜ਼ਾਹਰ ਉਸਤਾਦ। ਉਹ ਨਹੀਂ ਦੂਰ ਹੋ ਸਕਦੀ। ਉਹ ਤੇਰੇ ਵਰਗੇ ਕਰੋੜਾਂ ਫਸੇ ਨੇ। ਹਾਂਜੀ, ਉਹ ਬੰਬਾ ਜੀ ਗੱਲ ਵੀ ਕਰੋ ਨਾ ਹੁਣ। ਉਹ ਜੋ भाई ये कॉमेडी प्रोग्राम नहीं है, चलो सीरियस ही सही, लेकिन मुंह सीरियस प्रोग्राम वाली ये आपका प्रोनाउंसिएशन ही नहीं है। बम्बा आवाज का साउंड जो है आपका आ रहा है यही सीरियस वाला नहीं है। क्या हुआ फैसल भाई? ये क्या क्यों परेशान है? हाँ जी हुआ टिब्बा जी? फैसल साहब दसो, अज खुल के दस दे मैं रमावे। ओ जबलूका जी वो की भाई दस दियो। नहीं ना यार, ना सहा ना यार, फिर ਝੂਠ ਦੀ ਜ਼ਿੰਦਗੀ 'ਚ ਨਾ ਖੜ ਉਹਨੂੰ। अच्छा, ਉਹ ਹਕੀਕਤ ਹੈ, ਇਹ ਝੂਠ ਆ ਜਿਹੜਾ ਅਸੀਂ ਹੱਸਦੇ ਮੁਸਕਰਾਉਂਦੇ ਇਹ ਉਹ। ਸਾਡੇ ਪਿੱਛੇ ਆ ਕੇ ਵੇਖ, ਤੂੰ ਦੇਖਿਆ ਮੈਂ ਇੱਕ ਤਸਵੀਰ ਲਾਈ ਸੀ ਐ ਕਰਕੇ ਜੋਕਰ ਵਾਲੀ, ਇੱਥੇ ਅੱਗੇ ਉਹ ਹੱਸ ਰਿਹਾ, ਪਿੱਛੋਂ ਸਾਨੂੰ ਪਿੱਛੋਂ ਆ ਕੇ ਵੇਖ, ਇਧਰੋਂ ਜਰਾ ਦੇਖ ਪਿੱਛੇ, ਦੁੱਖ ਨਜ਼ਰ ਆਏ? ਉਹ ਐਡਾ ਮੌਕਾ ਉਹ ਦੁੱਖ ਆ। ਅੱਛਾ ਹਾਂ ਅੱਜ ਮੈਨੂੰ ਕਿਸੇ ਭਰਾ ਨੇ ਕਿਹਾ ਵਾ, ਉਹਨੇ ਕਿਹਾ ਇਹਨੂੰ ਕਿਆ ਕਰੋ ਆ ਜਿਹੜਾ ਸਾਨੂੰ ਬੜਾ ਮਜ਼ਾ ਆਉਂਦਾ ਵਾ, ਬੰਬਾ ਬੰਬਾ ਨਾ ਕਿਆ ਕਰ। ਥੱਪਾ ਜੀ ਤੂੰ ਗੱਲਬਾਤ ਵੀ ਕਰੋ ਨਾ। ਜਵਾਬ ਦੋ, ਉਧਰ ਤਮਕਰ ਸਾਹਿਬ, ਉਧਰ ਜਵਾਬ। ਇਹ ਦੇਖਿਆ ਨਾ, ਉਹ ਵਿਚਾਰਾ ਇਹਦੇ ਚੋਂ ਨਿਕਲਣਾ ਚਾਹ ਰਿਹਾ, ਓਏ ਉਹ ਕਿੱਦਾਂ ਨਿਕਲੇਗਾ? ਲੇਕਿਨ ਤੁਸੀਂ ਉਹਨੂੰ ਉਹੀ ਭੰਡ ਪੁਣੇ ਚ ਉਹਨੂੰ ਵਾਪਸ ਕਿਸੇ। ਚਲੋ ਪਲੀਜ਼ ਫੈਸਲ ਸਾਹਿਬ ਕੀ ਚਾਹ ਰਹੇ ਹੋ ਦੱਸੋ? ਲੱਗਦਾ ਅੱਜ ਮਸਤ ਦਾ ਰੋਲ ਕਰਨ ਦਾ। ਨਹੀਂ ਦੱਸੋ ਜੀ ਫੈਸਲ ਸਾਹਿਬ, ਕੀ ਰੌਲਾ ਕੀ ਚੱਲਦਾ ਪਿਆ ਦਿਮਾਗ 'ਚ? ਕੀ ਚੱਲਦਾ ਵਾ ਦਿਮਾਗ 'ਚ? ਕੁਛ ਤੇਰੇ ਚੱਲਦਾ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਯਾਰ। ਉਹਦੇ ਕੋਲ ਨਜ਼ਰ ਗੱਲ ਇਹ ਆ, ਉਹਨੇ ਬਹੁਤ ਅੱਛੀ ਗੱਲ ਕੀਤੀ ਆ ਕਿ ਓਵਰ ਥਿੰਕਿੰਗ ਆ, ਲੇਕਿਨ ਇਹ ਗਲਤ ਗੱਲ ਆ, ਇਹ ਨਹੀਂ ਹੈ ਗੱਲ। ਹਾਂ, ਗੱਲ ਕੋਈ ਹੋਰ ਆ। ਉਹ ਪੜੂਸਾ ਜੀ ਕੋ ਆਪ ਦੱਸੋ ਕੀ ਆ ਨਾ, ਮੇਰੀ ਗੱਲ ਸੁਣ ਲੈ ਫੈਸਲ ਰਾਮੇ। ਹੱਕਾ ਜੀ ਤੂੰ ਗੱਲਬਾਤ ਕਰ ਯਾਰ ਇਹ ਤੋਂ ਹੀ ਉਹ ਭੱਜਦਾ ਵਾ, ਸਾਜੀ ਪੱਕਾ ਟਿੱਬਾ। ਇਹਦੇ ਤੋਂ ਹੀ ਉਹ ਭੱਜਦਾ ਵਾ, अच्छा वो भागता है इन चीजों से। ओए सॉरी यार, हाँ, मैं माजरत चाहता हूँ आपसे। दसन लग उसका विश्वास उठता जा रहा है सीरियस गल दुनिया से। हाँ जी बताइए प्लीज। फैसल रामे साहब मैं ਤੁਹਾਨੂੰ ਦੱਸ ਦਿੰਦਾ, ਉਸ ਤੋਂ ਬਾਅਦ ਫਿਰ ਇਹ ਜਦੋਂ ਦੱਸੇਗਾ ਉਦੋਂ ਤਾਂ ਪਤਾ ਨਹੀਂ ਕੀ ਬਣੇਗਾ। ਇਹਦਾ ਦਿਮਾਗ ਕੁਛ ਕਹਿੰਦਾ, ਦਿਲ ਕੁਛ ਕਹਿੰਦਾ ਵਾ, ਘਰ ਦੇ ਤੋਂ ਇਹ ਦੁਖੀ ਆ, ਸਾਡੇ ਤੋਂ ਇਹ ਦੁਖੀ ਆ। ਯਾਨੀ ਮੈਂ ਤੁਹਾਨੂੰ ਸਭ ਤੋਂ ਵੱਡੀ ਪ੍ਰੋਬਲਮ ਦੱਸਦਾ ਵਾਂ, ਇੱਕ ਐਂਜ਼ਾਈਟੀ ਵਾਲੇ ਪੇਸ਼ੈਂਟ ਦੀ, ਉਹਦਾ ਕਿਤੇ ਵੀ ਜ਼ਿਆਦਾ ਦੇਰ ਦਿਲ ਨਹੀਂ ਲੱਗੇਗਾ। ਆਪਣੀ ਪਸੰਦ ਦੀ ਜਗ੍ਹਾ ਤੇ ਜਾਣ ਨੂੰ ਮਿਹਨਤ ਕਰੇਗਾ ਕਿ ਯਾਰ ਮੈਂ ਇੱਥੇ ਜਾਵਾਂ, ਉੱਥੇ ਚੱਲ ਜਾਏਗਾ, ਠੀਕ 2 4 5 ਹਫ਼ਤੇ 10 ਹਫ਼ਤੇ ਬਾਅਦ ਉੱਥੋਂ ਉਕਤਾ ਜਾਏਗਾ। सही गल, ਇਹ ਵੀ ਇੱਕ अलामत आ। ਇਹ ਵੀ ਇੱਕ ਕ੍ਰੀਏਟਿਵ ਔਰ ਐਂਜ਼ਾਈਟੀ ਦੀ ਇੱਕ, ਔਰ ਜਿੱਥੇ ਕ੍ਰੀਏਟਿਵਿਟੀ ਨਹੀਂ ਹੈ ਨਾ ਉੱਥੇ ਡਿਪਰੈਸ਼ਨ ਐਂਜ਼ਾਈਟੀ ਉਹਦੇ ਇਕੱਠਾ ਵਾ। ਭਾਜੀ ਇਹ ਕੀ ਹੈ? ਇਹਦਾ ਹੀ ਦੱਸ, ਇਹ ਉਹੀ ਆ ਜੀ। ਔਰ ਇਹ ਇਕੱਲਾ ਇਹ ਕ੍ਰੀਏਟਿਵ ਨਹੀਂ ਆ, ਇਹ ਬਗੈਰਤ ਕ੍ਰੀਏਟਿਵ ਆ लेकिन उन तफसील नाल गल तो समझ आई ना भाई। बेगैरत कहते हैं गैरत से आरी, लेस। ਹਾਂ ਕ੍ਰੀਏਟਿਵ ਬੇਗੈਰਤ ਕ੍ਰੀਏਟਿਵ, ਯਾਨੀ ਕੋਈ ਵੀ ਬੁਲਾਉਂਦਾ ਉੱਥੇ ਬਹਿ ਜਾਂਦਾ ਜਾ ਕੇ, ਕੋਈ ਵੀ ਕੰਮ ਕਰਾਉਂਦਾ ਉੱਥੇ ਬਹਿ ਜਾਂਦਾ ਜਾ ਕੇ।
ਕ੍ਰੀਏਟੀਵਿਟੀ 'ਚ ਵੀ ਇੱਕ ਗੈਰਤ ਹੁੰਦੀ ਕਿ ਮੈਂ ਆਹ ਕੰਮ ਨਹੀਂ ਕਰਨਾ, ਭੁੱਖਾ ਮਰ ਜਾਗਾ, ਮੈਂ ਨਹੀਂ ਕਰਨਾ, ਮੇਰੇ ਮੁਤਾਬਕ ਨਹੀਂ ਹੈਗਾ। ਗੈਰਤ, ਹੁਣ ਜਦੋਂ ਗੈਰਤ ਉਹ ਗੈਰਤ ਨਹੀਂ ਹੈਗੀ, ਕ੍ਰੀਏਟਿਵ ਵੀ ਆ ਤੇ ਹਰ ਜਗ੍ਹਾ ਤੇ ਬਈ ਜਾ ਰਿਹਾ, ਫਿਰੀ ਜਾ ਰਿਹਾ, ਤੇ ਉਹਨੂੰ ਕਹਿੰਦੇ ਬੇਗੈਰਤ ਕ੍ਰੀਏਟੀਵਿਟੀ। ਹਾਂ ਇਹ ਕੋਈ ਕੁਆਲਿਟੀ ਤੇ ਨਾ ਕੁਆਲਿਟੀ ਆ, ਨਹੀਂ ਕੁਆਲਿਟੀ ਨਹੀਂ ਆ, ਇਹ ਥੋੜਾ ਉਹ ਆ। ਉਹ ਠੁੱਸਾ ਜੀ ਤੁਸੀਂ ਵੀ ਕੁਝ ਬੋਲੋ, ਤੁਹਾਡਾ ਬੋਲੇਗਾ ਇਹ ਜਦੋਂ ਬੋਲਿਆ ਫਿਰ ਤੁਹਾਡੀ ਆਵਾਜ਼ ਨਹੀਂ ਆਉਣੀ। ਕੀ ਹੁੰਦਾ ਵਾ? ਸਭ ਤੋਂ ਪਹਿਲੀ ਮੇਰੀ ਗੱਲ ਸੁਣੋ, ਮੈਂ ਉਹਨੂੰ ਸਮਝਦਾ ਵਾਂ, ਠੀਕ ਆ, ਮੈਂ ਉਹਨੂੰ ਭਾਵੇਂ ਪਾਲਿਆ ਨਹੀਂ ਪਰ ਉਹਨੂੰ ਮੈਂ ਜੰਮਿਆ ਨਹੀਂ, ਉਹਨੂੰ ਮੈਂ ਭਾਵੇਂ ਜੰਮਿਆ ਨਹੀਂ ਪਰ ਮੈਂ ਇਹਨੂੰ ਸਮਝਦਾ ਵਾਂ। ਚਲੋ ਆਪਣੇ ਦਿਮਾਗ ਦੇ ਨਾਲ ਇਹ ਸਵੇਰ ਸ਼ਾਮ ਲੜਦਾ ਵਾ। ਅੱਛਾ ਜੀ, ਹਾਂਜੀ, ਅੰਗੂਰਾ ਜੀ ਇਦਾਂ ਹੀ ਹੈ। ਹੰਗੂਰਾ ਆਪਣੇ ਦਿਮਾਗ ਨਾਲ ਲੜਦਾ ਵਾ, ਬੈਠਾ ਬੈਠਾ ਆਪਣੇ ਦਿਮਾਗ ਨਾਲ ਲੜਦਾ ਵਾ। ਔਰ ਇਹ ਐਂਜ਼ਾਈਟੀ ਦੀ ਆਖਰੀ ਸਟੇਜ ਤੇ ਆ। ਇੱਕਦਮ ਹੁਣ ਇੰਜ ਹੋਣਾ ਵਾ ਤੇ ਇਹਨੇ ਅਟੈਕ ਹੋ ਜਾਣਾ। ਕੀ ਬਣ ਜਾਣਾ? ਮਤਲਬ ਇਹਨੂੰ ਨਹੀਂ ਸਮਝ ਲੈਣੀ, ਦਿਮਾਗ ਲੜ ਰਿਹਾ, ਇਹਦਾ ਜਿਹੜਾ ਅਸਲ ਦਿਮਾਗ ਆ ਉਹ ਟੈਨਸ਼ਨ ਨਾਲ ਲੜ ਰਿਹਾ। ਇਹਦਾ ਇਲਾਜ ਸਿਰਫ ਇੱਕ ਬੰਦੇ ਕੋ, ਕਿਹਦੇ ਇਹਦੇ ਕੋ ਆਪ ਕੋ। ਉਹ ਮਜ਼ਾਲ ਵੀਰੇ ਕੁਛ ਆਪ ਵੀ ਬੋਲ ਖੁਦਾ। ਮੈਨੂੰ ਐਂਜ਼ਾਈਟੀ ਸੀ, ਮੈਨੂੰ ਡਿਪਰੈਸ਼ਨ, ਮੈਂ ਗੋਲੀਆਂ ਆਪ ਕੁਵਤਲ ਮਦਫੀ ਦੇ ਨਾਲ ਮੈਂ ਇਹਨੂੰ ਲੈਦਾ ਕੀਤਾ। ਕਿੱਥੋਂ ਲੱਗ ਮਦਫੀ ਨਹੀਂ ਹੁੰਦੀ, ਕੁਵਤ ਮਦਫਾ, ਮਦਾਫੀ। ਮੈਂ ਮਦਾਫੀ ਚੀਜ਼ਾਂ ਕੱਢਤੀਆਂ ਵਿੱਚੋਂ। ਮੈਂ ਬੈਠੇ ਬੈਠੇ ਸੋਚਿਆ ਕਿ ਉੱਠ ਕੇ ਖਲੋ, ਮੈਂ ਉੱਠ ਕੇ ਖਲੋਤਾ, ਫਿਰ ਮੈਂ ਸੋਚਿਆ ਵੀ ਹੁਣ ਸੋਚ। ਹਾਏ ਹਾਏ ਉਹ ਭਾਜੀ ਮਦਾਫੀ ਦੇ ਦਿਓ ਉਹਨੂੰ ਤੇ ਬੋਲਣ। ਫਿਰ ਉਸ ਤੋਂ ਬਾਅਦ ਜਨਾਬ ਮੈਂ ਇਹ ਮਜ਼ਾਕ 'ਚ ਤੁਹਾਨੂੰ ਬੜੀ ਵੱਡੀ ਇੱਕ ਮੈਂ ਗੱਲ ਦੇ ਰਿਹਾ, ਲਾਈਫ ਟਾਈਮ ਤੁਹਾਡੇ ਕੰਮ ਆਏਗੀ। ਸਹੀ। एंजाइटी डिप्रेशन फलाना ढिंगड़ा च मैं घिरा पड़ा था। अच्छा, उन्होंने मुझे झंझोड़ा हुआ था, गोलियां खाता था, गोलियां असर छोड़ गई। एक दिन मैंने सोचा ऐ दिमाग उठ और अपना उस खुदा ने जो पावर दी है उसको यूज कर। एकदम मैं गोलियां छटियां ने ठाक। पर ਅੱਜ 6 ਮਹੀਨੇ ਹੋ ਗਏ ਨੇ, ਕੋਈ ਡਾਕਟਰ ਕੋ ਪੁੱਛ ਲਓ, ਕਿਸੇ ਬੰਦੇ ਕੋ ਤੁਸੀਂ ਪੁੱਛ ਲੈਣਾ ਕਿ ਇੱਕ ਬੰਦਾ 5 ਸਾਲ ਤੋਂ ਐਂਜ਼ਾਈਟੀ ਦੀ ਇੱਕ ਹੈਵੀ ਟੈਬਲੇਟ ਖਾ ਰਿਹਾ, ਡੇਲੀ ਖਾ ਰਿਹਾ, ਉਹ ਨਹੀਂ ਖਾਂਦਾ ਤੇ ਉਹ ਲੜਨ ਲੱਗ ਪੈਂਦਾ। ਉਹਨੇ ਇਹ ਸਲੋ ਛੱਡੀ ਦੀ ਗੋਲੀ। ਸਾਰਿਆਂ ਨੂੰ ਪਤਾ ਹੈ ਗੋਲੀ ਸਲੋ ਛੱਡੀ ਦੀ, ਇੱਕਦਮ ਨਹੀਂ ਛੱਡੀ ਦੀ। ਬਹੁਤ ਸੇ ਮੈਡੀਸਨ ਐਸੀਆਂ ਨੇ ਇੱਕਦਮ ਨਹੀਂ, ਮੈਂ ਇੱਕਦਮ ਛੱਡੀ ਆ। ਉਹਨੇ 1 ਮਹੀਨਾ 1.5 ਮਹੀਨਾ ਜਿੱਦਾਂ ਦਾ ਮੈਨੂੰ ਘਮਾਇਆ। ਹਾਂਜੀ, ਤੁਹਾਡੀ ਸੋਚ ਆ, ਲੇਕਿਨ ਅੱਜ ਮੈਂ ਤੁਹਾਡੇ ਅੱਗੇ ਹੈਪੀ ਬੈਠਾ। ਇਹਨੂੰ ਵੀ ਮੈਂ ਇਹੀ ਸਬਕ ਦੇ ਰਿਹਾ। ਫੈਸਲ ਸਾਹਿਬ ਉਹਨਾਂ ਲੜ ਮਸਜਿਦ ਢਾ ਦੇ, ਮੰਦਰ ਢਾ ਦੇ। ਉਹ ਯਾਰ ਇਹ ਕਿਤੇ ਗੱਲ, ਉਹ ਕਿਤੇ ਗੱਲ। ਦਿਮਾਗ ਆਪਣੇ ਨੂੰ ਨੁਕਸਾਨ ਨਾ ਪਹੁੰਚਾਈ। ਇਹ ਇਸ ਟਾਈਮ ਆਪਣਾ ਅਰਬਾਂ ਰੁਪਏ ਦਾ ਨੁਕਸਾਨ ਇਹ ਇਕੱਲਾ ਨਹੀਂ, ਤੁਹਾਡੇ ਚੋਂ ਬਹੁਤ ਲੋਕ ਕਰ ਰਹੇ ਨੇ। ਓਏ ਮੇਰੀ ਗੱਲ ਸੁਣ ਲਓ, ਮੈਂ ਪਿਆਰ ਨਾਲ ਵੀ ਸਮਝਾ ਰਿਹਾ, ਡੰਡੇ ਨਾਲ ਵੀ। ਦੁਨੀਆ ਜਹਾਨ ਤੇ ਤੁਹਾਨੂੰ ਟੈਨਸ਼ਨ ਆ ਨਾ, ਉਹ ਦਿਨ ਬ ਦਿਨ ਹਰ ਦਿਨ ਸੋਚਣਾ, ਅੱਛਾ ਮੈਨੂੰ ਕੱਲ ਸਾਰੇ ਦਿਹਾੜੀ ਆ ਟੈਨਸ਼ਨ ਸੀ ਤੇ ਕੀ ਹੋ ਗਿਆ, ਅੱਛਾ ਪਿਛਲਾ ਪੂਰਾ ਹਫਤਾ ਮੈਨੂੰ ਟੈਨਸ਼ਨ ਰਹੀ, ਕੀ ਹੋ ਗਿਆ। ਤੁਸੀਂ ਉਦਾਂ ਦੇ ਉਦਾਂ ਹੀ ਆ। ਤੇ ਉਹਨੂੰ ਕਹੋ ਵੀ ਅੱਛਾ ਉਹ ਤੇ ਚੱਲੀ ਜਾ ਰਹੀ ਹੈ ਤੇ ਚੱਲੀ ਜਾਵੇ, ਮੈਂ ਹੈਪੀ ਰਹਿਣਾ। रूटीन मैटर है। ਹਾਂ, ਉਹਨੂੰ ਇਹਨੇ ਸਵਾਰ ਕਰ ਲਿਆ, ਇਹਨੇ ਗਾਠੀ ਪਾ ਲਈ ਹੈ। ਉਹ ਬੇਟਾ ਜੀ ਤੁਸੀਂ ਵੀ ਕੁਝ ਬੋਲੋ, ਤੁਹਾਡਾ ਵੀ ਕੋਈ। ਹਾਂਜੀ, ਇਹ ਆਪਣੇ ਵੀ ਨੇ ਗਾਠੀ ਪਾ ਲਈ ਹੈ, ਇਹ ਦੂਜਿਆਂ ਦੇ ਵੀ ਦਿਮਾਗਾਂ ਤੇ ਗਾਠੀ ਪਾਉਂਦਾ ਫਿਰਦਾ। ਸਾਡੇ ਕੋ ਦਿਮਾਗ ਤੇ ਗਾਡੀ ਪਾਉਣ ਡਿਆ। ਹਾਂਜੀ, ਹੁਣ ਤੁਹਾਨੂੰ ਫੈਸਲ ਸਾਹਿਬ ਦੱਸਣਗੇ ਆਪਣੀ ਅਸਲ ਵਜ੍ਹਾ। ਫੈਸਲ ਸਾਹਿਬ ਤੁਹਾਡੀ ਮੈਂ ਸਾਰੀ ਉਹ ਤਮੀਦ ਬੰਨ ਦਿੱਤੀ ਹੈ, ਗਰਾਊਂਡ ਬਣਾਤੀ ਆ। ਹੁਣ ਜੋ ਤੁਹਾਡੇ ਦਿਲ ਦਿਮਾਗ 'ਚ ਆ ਉਹ ਤੁਸੀਂ ਬਿਆਨ ਕਰੋ। ਮੈਂ ਦੱਸ ਦਿੰਦਾ, ਮੈਨੂੰ ਪਤਾ ਵਾ। ਉਹ ਛੜੱਪਾ ਜੀ, ਤੁਹਾਨੂੰ ਪੁੱਛਿਆ ਵਾ। ਵੱਡਾ ਜੀ ਜਵਾਬ ਮੈਂ ਦੱਸ ਦਿੰਦਾ ਤੁਹਾਨੂੰ। ਦੱਸੋ। ਇਹ ਤੂੰ ਕਿਸੇ ਨਾਲ ਗੱਲ ਕਰੇ ਜਿੰਨਾ ਵੀ ਕਰੇ ਤੇ ਨਹੀਂ, ਤੂੰ ਕਿਸੇ ਨਾਲ ਗੱਲ ਕਰਨੀ ਚਾਹੀਦੀ। ਬੁੱਢੀ ਤੋਂ ਤੰਗ ਆ। ਮੈਨੂੰ ਕਿਦਾਂ ਪਤਾ ਚੱਲਿਆ? ਓਏ ਚੁੱਪ ਕਰ ਜਾ, ਹੈਂ? ਰਾਜ਼ ਦੀ ਗੱਲ ਆ, ਇਹ ਰਾਜ਼ ਦੀ ਗੱਲ ਆ। ਜਾ ਕੀ ਕਿਹਾ? ਇਹ ਮੈਨੂੰ ਕਿਦਾਂ ਪਤਾ ਚੱਲਣਾ ਵਾ? ਤੈਨੂੰ ਦੱਸਣਾ ਹੁੰਦਾ ਤੇ ਮੈਂ ਇਦਾਂ ਉਹਦੇ ਕੰਨ 'ਚ ਗੱਲ ਕਰਨੀ ਸੀ। ਭਾਈਜਾਨ, ਇਹ ਜਿਹੜੀ ਬਿਮਾਰੀ ਹੈ ਨਾ, ਇਹਦੇ 'ਚ ਬੰਦਾ ਆਵਾਜ਼ਾਰ ਹੁੰਦਾ। ਦੁਨੀਆ ਦਾ ਹਰ ਰਿਸ਼ਤਾ ਚੰਗਾ ਨਹੀਂ ਲੱਗ ਰਿਹਾ ਹੁੰਦਾ। ਕੋਈ ਇੱਕ ਐਸਾ ਬੰਦਾ ਹੁੰਦਾ ਵਾ ਜਿਹਦਾ ਬੰਦੇ ਦਾ ਦਿਲ ਕਰਦਾ ਇਹਦੇ ਕੋਲ ਜਾ ਕੇ ਮੈਂ ਇਹਦੇ ਨਾਲ ਗਲੇ ਲੱਗ ਕੇ ਮੈਂ ਉੱਚੀ ਰੋਵਾਂ। ਉਹ ਬੰਦਾ ਮੈਂ। ਫਿਰ ਟੀ ਟਾਈਮ ਰਹਿਣ ਦੀਆਂ ਪਹਿਲਾਂ ਅੰਦਰ ਨਹੀਂ, ਸਹੀ ਗੱਲ ਆ। ਉਹ ਕਿੰਨੇ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ, ਆਫਿਸ 'ਚ ਗੜਬੜਾਉਂਦਾ ਫਿਰਦਾ ਵਾ, ਲੜਦਾ। ਮੈਂ ਸਮਝ ਰਿਹਾ ਇਹਨੂੰ ਇਹ ਲੱਗਦਾ
ਇਹਦਾ ਪਿਓ ਮਰ ਗਿਆ ਵਾ, ਇਹਨੂੰ ਇਹ ਨਹੀਂ ਪਤਾ ਇਹਦਾ ਪਿਓ ਹਲੇ ਜਿੰਦਾ ਵਾ। ਇਹਦਾ ਅਸਲ ਜਿੰਨੇ ਇਹਨੂੰ 9 ਮਹੀਨੇ ਪੇਟ 'ਚ ਰੱਖਿਆ ਪਿਓ ਨੇ, ਉਹ ਇਹਨੂੰ ਇੰਨਾ ਨਹੀਂ ਸਮਝਦਾ। ਉਹ ਭਾਈ 9 ਮਹੀਨੇ ਮਾਂ ਨੇ ਰੱਖਿਆ ਪੇਟ 'ਚ, ਪਿਓ ਪਾੜਨਾ ਵਾ ਕਿੱਡਾ ਬੱਚਾ ਤੁਹਾਡੀ ਇਹ ਬੱਚਾ ਪਿਓ ਵਾਲਾ ਹੈ ਹੀ ਨਹੀਂ, ਇਹ ਮਾਂ ਵਾਲਾ ਮਸੇ ਸੀ। ਹੁਣ ਇਹਦੀ ਮੈਂ ਤੈਨੂੰ ਅਸਲ ਗੱਲ ਦੱਸਦਾ, ਉਤੋਂ ਦੁਖੀ ਆ। ਔਰ ਇਹ ਇਕੱਲੇ ਤਾਂ ਨਹੀਂ, ਤੁਹਾਡੇ ਚੋਂ ਬੜਿਆ ਸਾਰਿਆਂ ਦਾ ਮਸਲਾ ਵਾ। ਇਹ ਸੁਣਾਉਣਾ ਧੀ ਨੂੰ, ਕਹਿਣਾ ਮਾਂ ਨੂੰ। ਹਾਂ, ਇਹ ਸੁਣਾਉਣਾ ਕਹਿਣਾ ਮਾਂ ਨੂੰ, ਕਹਿਣਾ ਸੁਣਾਉਣਾ ਧੀ ਨੂੰ, ਕਹਿਣਾ ਸੁਣਾਉਣਾ ਕਹਿਣਾ ਧੀ ਨੂੰ, ਸੁਣਾਉਣਾ ਨੌਂ ਨੂੰ, ਕਹਿਣਾ ਧੀ ਨੂੰ, ਸੁਣਾਉਣਾ ਨੌਂ ਨੂੰ, ਸੁਣਾਣਾ ਜੁਗ ਨੌ ਨੂੰ, ਸੁਣਾਉਣਾ ਨੌਂ ਨੂੰ। ਇਹ ਮੈਂ ਉਹ ਕਰ ਰਿਹਾ। ਇਹ ਤੁਹਾਡੇ ਸਾਰਿਆਂ ਦਾ ਬੜਾ ਮਸਲਾ ਵਾ। ਮੈਂ ਸਹੀ ਕਹਿ ਰਿਹਾ? ਜੀ ਇਹਨੂੰ ਛੱਡ ਦਿਓ ਇਸ ਗੱਲ ਨੂੰ, ਜ਼ਿੰਦਗੀ ਨੂੰ ਇੰਜੋਏ ਕਰੋ। ਉਹ ਥੋੜੀ ਕਰਨ ਡਿਆ, ਰੋਟੀ ਇੰਨੀ ਖਾਂਦਾ ਵਾ, ਉਹ ਕੀ ਕਰੇ? ਓਏ ਤੁਹਾਡੀਆਂ ਬੁੱਢੀਆਂ ਮਿਲ ਜਾਣੀਆਂ ਤੁਹਾਨੂੰ, ਇੱਕ ਨਹੀਂ ਦੂਜੀ ਨਹੀਂ, ਜਾਂ ਗੁਜ਼ਰ ਗਈ ਜਾਂ ਜੋ ਵੀ ਹੈ। ਤੁਹਾਡਾ ਕਾਰੋਬਾਰ ਤੁਹਾਨੂੰ ਮਿਲ ਜਾਣਾ, ਤੁਹਾਡੇ ਪੈਸਾ ਤੁਹਾਨੂੰ ਮਿਲ ਸਕਦਾ ਯਾਨੀ ਆਪਸ਼ਨ ਹੈਗਾ। ਠੀਕ ਆ? ਤੁਹਾਡੀ ਮੈਂ ਕੋਈ ਐਸੀ ਚੀਜ਼, ਘੜੀ ਡਿੱਗ ਪਈ ਵੱਡੀ ਮਹਿੰਗੀ, ਆਈਫੋਨ 1 ਲੱਖਵਾਂ ਪ੍ਰੋ ਮੈਕਸ ਡਿੱਗ ਪਿਆ, 1 ਲੱਖ ਪ੍ਰੋ ਮੈਕਸ ਆਈਫੋਨ ਨਵਾਂ ਆ ਜਾਏਗਾ। ਤੁਹਾਡੀ 50 ਕਰੋੜ ਵਾਲੀ ਗੱਡੀ ਠੁੱਕ ਗਈ ਜਾਂ ਚੁੱਕੀ ਗਈ, ਆਪਸ਼ਨ ਹੈਗਾ ਸ਼ਾਇਦ ਤੁਹਾਨੂੰ ਅੱਲਾ ਦੇ ਦੇਵੇ। ਤੁਹਾਡਾ ਬਣਿਆ ਬਣਾਇਆ ਮਹਿਲ ਕਾਰੋਬਾਰ ਦੇ ਘਾਟੇ ਦੀ ਵਜ੍ਹਾ ਤੋਂ ਵਿਕ ਗਿਆ, ਹੋ ਸਕਦਾ ਆਪਸ਼ਨ ਹੈਗੀ ਅੱਲਾ ਤੁਹਾਨੂੰ ਹੋਰ ਦੇ ਦੇਵੇ। ਬਿਲਕੁਲ। ਤੁਹਾਡਾ ਡਾਟਾ ਕਿਤੇ ਡਿਲੀਟ ਹੋ ਗਿਆ ਮੋਬਾਈਲ 'ਚੋਂ, ਉਹ ਨਹੀਂ ਜੇ ਭਾਜੀ ਹੋ ਮੋਟੀਵੇਸ਼ਨਲ ਸਪੀਕਰ। ਮੇਰੀ ਗੱਲ ਸੁਣ ਲਓ, ਇਹ ਕਿਹੜਾ ਫੱਪ ਗਿਆ ਯਾਰ, ਕਸਮੇ ਬਿਨਾਦਰੀ ਯਾਰ। ਉਹ ਹਾਰਡ ਪਈ, ਉਹ ਨਹੀਂ ਵਾਪਸ ਆ ਰਿਹਾ। ਉਹ ਯਾਰ ਨਹੀਂ ਆਂਦੀ ਨਾ, ਉਹ ਬੜੀ ਹਾਰਡ ਹੋ ਗਈ ਹੁਣ। ਹੋਕਾ ਜੀ। ਹਾਂ ਹਸਾਤਾ ਹਸਾ ਨਹੀਂ ਸਾਜੀ, ਇਹਨੂੰ ਇਹ ਨਹੀਂ ਪਤਾ ਕਿ ਅਸੀਂ ਵੀ ਫੁੱਲ ਡੇਜ਼ ਦੇ ਆ। ਉਹ ਰੋ ਰਿਹਾ ਸਾਜੀ। ਓਏ ਆਟਾ ਜੀ ਉਧਰ ਜਵਾਬ ਤੁਹਾਡਾ ਸਾਰਾ ਕੁਝ ਹੋ ਗਿਆ ਉਸਤਾਦ ਜੀ। ਤੁਹਾਡੇ ਦਿਮਾਗ ਦੇ ਅੰਦਰ ਜਿੰਨੇ ਵੀ ਰੱਬ ਨੇ ਪੁਰਜ਼ੇ ਲਾਏ ਨੇ, ਇੱਕ ਵੀ ਇੱਧਰ ਇੱਧਰ ਹੋ ਗਿਆ, ਉਹ ਵੀ ਠੀਕ ਹੋ ਸਕਦਾ। ਚਲੋ ਮੰਨ ਲਿਆ, ਉਹਦਾ ਵੀ ਇਲਾਜ ਹੈ ਦੁਨੀਆ ਦਾ। ਉਸ ਤੋਂ ਬਾਅਦ ਫਿਰ ਫੈਸਲ ਦੀ ਵਾਰੀ, ਫੈਸਲ ਹੀ ਬੋਲੇਗਾ ਫਿਰ। ਠੀਕ ਹੈ। ਠੀਕ ਆ? ਖੁਦਾ ਨਾ ਖਾਸਤਾ ਐਕਸੀਡੈਂਟ ਹੁੰਦਾ, ਡਾਕਟਰ ਲੱਤ ਕੱਟ ਦਿੰਦੇ ਨੇ, ਲੱਕੜ ਦੀ ਲਵਾ ਲਓ। ਹੋਰ ਬੜੇ ਆ ਗਏ ਸਿਸਟਮ, ਲਵਾ ਲਓ। ਤੁਹਾਡਾ ਪਤਾ ਲੱਗਦਾ ਯਾਰ ਇੰਜ ਕਰਕੇ ਇਥੋਂ ਬਾਂਹ, ਅੱਲਾ ਨਾ ਕਰੇ ਮਸਲਾ ਬਣ ਗਿਆ। ਖੈਰ ਠੀਕ ਹੈ ਜੀ, ਉਹ ਨਵੀਂ ਲਵਾ ਲਓ, ਆਪਸ਼ਨ ਮਿਲਦੇ, ਪੂਰਾ ਰਿਬੋਟ ਟੈਪ ਨਿਜ਼ਾਮ ਆ ਜਾਂਦਾ। ਤੇਰਾ ਦੁਨੀਆ ਜਹਾਨ ਦਾ ਕੋਈ ਕੰਮ ਹੋਵੇ, ਗੱਡੀਆਂ, ਕੋਠੀਆਂ, ਕਾਰਾਂ, ਬੰਗਲੇ ਇੱਕ ਸਾਈਡ ਤੇ, ਉਹ ਚਲੇ ਜਾਣ, ਕਾਰੋਬਾਰ 'ਚ ਘਾਟਾ ਪੈ ਜੇ, ਆਪਸ਼ਨ ਹੈਗਾ, ਰੱਬ ਤੈਨੂੰ ਦੇ ਸਕਦਾ। ਇੱਕ ਤੇਰਾ ਦੰਦ ਟੁੱਟ ਜਾਣਾ, ਟੁੱਟ ਜੇ, ਸਾਰੀ ਦੁਨੀਆ ਫਿਰ ਲਾ, ਜਗ੍ਹਾ ਜਗ੍ਹਾ ਡਾਕਟਰ ਬੈਠੇ, ਨਵਾਂ ਲਾ ਦੇਣਗੇ। ਮੇਰੀ ਗੱਲ ਸੁਣੋ, ਇਹਦੇ ਤੋਂ ਬਾਅਦ ਇਹ ਲਾਈਨ ਆਂਦੀ ਵੀ ਇਹ ਨਹੀਂ ਬਣਦਾ ਹੁੰਦਾ ਯਾਰ। ਲੇਕਿਨ ਅਗਲਾ ਲੇਕਿਨ ਤੇ ਸੁਣ ਪਿੱਛੋਂ, ਲੇਕਿਨ ਜਿਹੜਾ ਉਹ ਟੁੱਟਾ ਵਾ ओरिजिनल, ਉਹਦੇ ਵਰਗਾ ਲੱਗੇਗਾ ਦੁਬਾਰਾ? ਨਹੀਂ, ਕਦੀ ਵੀ ਨਹੀਂ ਲੱਗੇਗਾ। ਜੇ ਕੋਈ ਫੜ ਜੇ ਕਿ ਜਾਲੀ ਓ ਯਾਰ ਕੀ ਮਸਲਾ ਹੈ ਯਾਰ, ਕੀ ਅਸੀਂ ਬੇਵਕੂਫੋਂ ਵੀ ਯਾਰ, ਆ ਕਿਹੜੀ ਗੱਲ ਹੋਈ? ਪਿੱਛੇ ਮੇਰੇ ਫਰੇਮ 'ਚ ਨਹੀਂ ਹੋਣਾ, ਮੇਰਾ ਸੋਲੋ ਫਰੇਮ ਇਹਦੇ 'ਚ ਨਹੀਂ ਹੋਣਾ, ਪਰੇ ਹੋ। ਸੁਣ ਲਓ ਇਹਨਾਂ ਦੀ, ਸੁਣ ਲਓ। ਉਹ ਕਿੱਦਾਂ ਲੱਗੂਗਾ ਦੱਸ? ਲਾ ਦਿੰਦੇ ਨੇ ਉਹ ਬੜੇ ਬੜੇ ਭਾਈ, ਲਾ ਦੇ ਯਾਰ। ਪੂਰੀ ਦੁਨੀਆ ਦਾ ਤੂੰ ਮਾਲਕ ਹੋਵੇ, ਦੁਨੀਆ ਦੀ ਹਰ ਮੁਲਕ ਤੇਰੀ ਪ੍ਰਾਪਰਟੀ ਹੋਵੇ, ਇੱਕ ਇੰਨੀ ਕੁ ਚੀਜ਼ ਸਭ ਤੋਂ ਜਿਸਮ ਤੋਂ ਛੋਟੀ, ਅੱਖ ਦੇ ਅੰਦਰ ਜਿਹੜਾ ਨੂਰ ਹੁੰਦਾ ਵਾ, ਚਵਾ ਲਿਆ ਨਾ। ਠੀਕ ਹੈ ਜੀ। ਉਹ ਤੇਰਾ ਚਲਾ ਗਿਆ, ਕੀ ਕਰੇਗਾ ਦੱਸ? ਸਾਰਾ ਕੁਝ ਵੇਚ ਕੇ ਉਹ ਤੂੰ ਪਵਾ ਸਕਦਾ? ਕਦੀ ਵੀ ਨਹੀਂ, ਸਾਰਾ ਕੁਝ ਵੇਚ ਕੇ। ਕਦੀ ਵੀ ਨਹੀਂ। ਨਾੜਾ ਦੇ ਚੌਂਕ ਇੱਕ ਹਕੀਮ ਜੈਨੂਨ ਕਰ ਦੇਗਾ, ਮੈਨੂੰ ਕਸਮ ਹੈ ਵੀ ਜੈਨੂਨ ਕਰ ਦੇਗਾ। ਹੁਣ ਸਹੀ ਵੱਟ ਚੜਨ ਦੇ ਉਸਤਾਦ ਜੀ ਭਲਾ, ਇਹ ਕਿਹੜੀ ਗੱਲ ਹੋਈ? ਫੈਸਲ ਦੀ ਪ੍ਰੋਬਲਮ ਇਹ ਆ। ਓਏ ਗਟਿੰਬਾ ਜੀ, ਤੁਸੀਂ ਇੱਧਰ ਮੂੰਹ ਕਰਕੇ ਕੋਈ ਗੱਲ ਦੱਸੋ। ਫੈਸਲ ਜ਼ਿੰਦਗੀ ਦੇ ਵਿੱਚ ਜੀ ਇੱਕ ਕੰਮ ਛੱਡ ਦੇਵੇ, ਸਿਰਫ ਕਿਹੜਾ ਸਰ ਜੀ? ਸਾਹ ਲੈਣਾ। ਹਰ ਚੀਜ਼ ਓਕੇ ਹੋ ਜਾਏਗੀ ਇਹਦੀ। ਫੈਸਲ ਓਵਰ ਬਹੁਤ ਸੋਚਦਾ ਵਾ। ਜੀ ਸਰ ਜੀ। ਫੈਸਲ ਨੇ ਆਪਣੇ ਦਿਮਾਗ 'ਚ
ਦੁਨੀਆ ਆਪਣੀ ਲੈਦਾ ਬਣਾਈ ਆ, ਆਪਣੀ ਸੋਚ ਦੀ, ਆਪੀ ਜਵਾਬ ਸਵਾਲ ਆਪੀ ਸਵਾਲ ਆਪੀ ਜਵਾਬ। ਦਿਲੋਂ ਤੁਹਾਡੀ ਲਾਈਫ 'ਚ ਇੱਕ ਬੰਦਾ ਐਸਾ ਹੋਣਾ ਚਾਹੀਦਾ, ਅਗਰ ਤੁਸੀਂ ਕਿਸੇ ਨੂੰ ਉਸਤਾਦ ਫੜਿਆ ਨਾ, ਉਹਦੇ ਨਾਲ ਗੱਲ ਕਰਦੇ ਆ, ਉਹਦੇ ਨਾਲ ਉਹਦੀ ਸੁਣਦੇ ਆ, ਆਪਣੀ ਅਕਲ ਨੂੰ ਜ਼ੀਰੋ ਕਰਕੇ ਬੰਦ ਕਰਕੇ ਲਵੇਟ ਕੇ ਤੇ ਕਿਸੇ ਅਲਮਾਰੀ 'ਚ ਰੱਖ ਦਿਓ। ਲੇਕਿਨ ਸਾਡੀ ਪ੍ਰੋਬਲਮ ਸ਼ਾਗਿਰਦਾਂ ਦੀ ਕੀ ਆ, ਆਪਣੀ ਅਕਲ ਨੂੰ ਪੂਰਾ ਉਜਾਗਰ ਕਰਕੇ ਉਸਤਾਦ ਨਾਲ ਵੀ ਗੱਲ ਕਰਦੇ। ਵਾਹ ਵਾਹ ਕੀ ਬਾਤ ਕਰਦੀ ਆਪਨੇ। ਇਹ ਸਭ ਤੋਂ ਵੱਡਾ ਰੌਲਾ ਵਾ ਕਿ ਬਾਬਾ ਜੀ ਇਹਨੂੰ ਬਿਮਾਰੀ ਇਹ ਹੈ, ਇਹ ਮੇਰੇ ਨਾਲ ਸਾਰੀ ਗੱਲ ਕਰੇਗਾ ਨਾ, ਮੈਂ ਜੋ ਮਰਜ਼ੀ ਕਹਿੰਦਾ ਰਵਾਂ, ਮਜਾਲ ਆ ਉਹਨੂੰ ਸੁਣ ਲਵੇ। ਸਿਰਫ ਉਸਤਾਦ ਜੀ ਵੀ ਹੈ, ਉਸਤਾਦ ਜੀ ਵੀ। ਇਹਨੂੰ ਚਾਹੀਦਾ ਕੋਈ ਵੀ ਬੰਦਾ, ਯਾਰ ਦੇਖੋ ਜਦੋਂ ਉਸਤਾਦ ਤੁਹਾਡਾ ਅਕਲਮੰਦ ਆ ਨਹੀਂ ਅਕਲਮੰਦ ਗੱਲ ਆ, ਜਿਹੜਾ ਤੁਸੀਂ ਉਹਦਾ ਅਦਬ ਕਰਦੇ ਨਾ, ਤੁਹਾਨੂੰ ਉਹਦਾ ਫਲ ਮਿਲਦਾ ਵਾ, ਉਸਤਾਦ ਦੀ ਗੱਲ ਦਾ ਨਹੀਂ ਮਿਲਦਾ। ਜੀ ਹਾਂ ਬਿਲਕੁਲ। ਤੁਸੀਂ ਕਿਸੇ ਦੇ ਸ਼ਾਗਿਰਦ ਹੋ ਜਾਓ, ਦਿਲੋਂ ਜਾਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ, ਉਹ ਚਾਹੇ ਉਹਦੇ ਕੋਲ ਜ਼ੀਰੋ ਇਲਮ ਆ, ਤੁਹਾਨੂੰ ਨਹੀਂ ਦੇਣਾ, ਤੁਹਾਨੂੰ ਰੱਬ ਦੇ ਦੇਗਾ ਤੁਹਾਡੇ ਅਦਬ ਦੀ ਵਜ੍ਹਾ ਤੋਂ। ਵੈਸੇ ਵੀ ਤੁਹਾਨੂੰ ਰੱਬ ਨੇ ਦੇਣਾ ਵਾ, ਬੇਸ਼ੱਕ। ਇਹ ਨਹੀਂ ਹੁੰਦਾ ਵੀ ਉਸਤਾਦ ਇਹਦਾ, ਇਹ ਮੇਰੇ ਨਾਲ ਗੱਲ ਕਰਦਾ, ਇਹਨੂੰ ਮੈਂ ਅਗਰ ਕੁਛ ਕਹਿਣਾ ਵਾ ਕਿ ਫੈਸਲ ਤੂੰ ਆਹ ਕਰ ਲਾ ਕਰ ਲਾ ਕਰ ਲਾ, ਇਹ ਆਪਣੀ ਅਕਲ ਦੇ ਘੋੜੇ ਨਾਲ ਘੋੜੇ ਜਾਂਦਾ ਵਾ, ਘੋੜਾਉਂਦਾ ਰਹਿੰਦਾ ਵਾ, ਦੌੜੇ ਨਾਲ ਆਪਣੀ ਅਕਲ ਦੇ ਦੌੜੇ ਨਾਲ ਘੜਾਉਂਦਾ ਰਹਿੰਦਾ ਵਾ। ਘੋੜੇ ਨਾਲ ਦੜਾਉਂਦਾ ਰਹਿੰਦਾ। ਹਾਂ ਉਹ ਕਰਦਾ ਰਹਿੰਦਾ, ਇਸ ਵਜ੍ਹਾ ਤੋਂ ਤੇ ਅੱਗੇ ਆ ਸਾਰਿਆਂ ਤੋਂ। ਉਹ ਕੁੰਦਾ ਕਿਉਂ ਨਹੀਂ, ਟਰੈਕਟਰ ਆ ਜਾਗਾ, ਕੋਈ ਗੱਲ ਵੀ ਕਰ ਹੁਣ। ਜੋਗਰ ਸਾਹਿਬ ਉਧਰ ਜਵਾਬ ਵੀ ਦਿਓ ਕੋਈ। ਚਲੋ ਜੀ, ਹੁਣ ਫੈਸਲ ਸਾਹਿਬ ਤੁਹਾਨੂੰ ਆਪਣਾ ਪ੍ਰੋਬਲਮ ਦੱਸਣਗੇ। ਫਰੀਦ ਸਾਹਿਬ, ਇਹ ਮੇਰੀ ਗੱਲ ਤੁਸੀਂ ਪੱਲੇ ਬੰਨ ਲੈਣੀ ਅੱਜ। ਤੁਮਕਾ ਤੁਹਾਡਾ ਸਾਰਾ ਕੁਝ ਜਾਂਦਾ ਚਲਾ ਜਾਵੇ, ਗੱਡੀ ਕੋਠੀ ਕਾਰ ਬੰਗਲਾ ਤੁਹਾਡਾ ਜਾਂਦਾ ਚਲਾ ਜਾਵੇ, ਹਾਂ ਠੀਕ ਆ ਜੀ। ਲੇਕਿਨ ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ, ਵੱਡੀ ਗੱਲ। ਓਕੇ, ਠੀਕ ਹੈ ਜੀ। ਮਾਈਕ ਉਨਕੇ ਹਵਾਲੇ ਕरें। ਮੈਂ ਦੂਸਰੀ ਗੱਲ ਇੱਕ ਹੋ ਰਹੀ ਸੀ ਕਿ ਜਨਾਬ ਤੁਸੀਂ ਹਿਫਾਜ਼ਤ ਕਰਨੀ ਆ ਆਪਣੇ ਬਾਡੀ ਪਾਰਟਸ ਦੀ, ਦਿਮਾਗ ਦੀ। ਆ ਤੇਰੇ ਨੱਕ ਦੇ ਵਾਲ ਆ, ਇੱਕ ਸਾਈਡ ਤੇ ਸਾਰੀ ਦੁਨੀਆ ਤੇਰੀ ਅਮੀਰ ਹੋਵੇ ਤੂੰ, ਤੇਰੇ ਨੱਕ ਦੇ ਵਾਲ ਝੜ ਜਾਣ ਜਿਹੜੇ ਫਿਲਟਰੇਸ਼ਨ ਕਰਦੇ ਆ, ਕੀ ਕਰੇਗਾ? ਬਹੁਤ ਮੁਸ਼ਕਿਲ। ਨਹੀਂ ਲੱਗ ਜਾਂਦੇ, ਅਮਰੀਕਾ ਚ ਲੱਗ ਜਾਂਦੇ ਆਰਾਮ ਨਾਲ। ਹਾਂ ਈਜ਼ੀ, ਯਾਰ ਬੜਾ ਈਜ਼ੀ ਲੱਗ ਜਾਂਦੇ ਆ, ਐਡੀ ਕੋਈ ਗੱਲ ਨਹੀਂ, ਅੱਜ ਕੱਲ ਸਭ ਕੁਝ ਹੈਗਾ ਸਿਸਟਮ। ਸ਼ਿਤਾਕਾ ਜੀ ਕੁਛ ਬੋਲੋ ਨਾ। ਇਹੀ ਤਾਂ ਕਹਿ ਰਹੇ ਕਿ ਉਹਦਾ ਫਾਇਦਾ ਕਿਉਂ ਨਹੀਂ ਚੁੱਕਦਾ ਦੁਨੀਆ ਦੀਆਂ ਫੈਸਿਲਿਟੀਆਂ ਦਾ। ਉਹ ਬੁਲੰਦਾ ਕਿਉਂ ਬੱਠਲ ਜਾਇਆ ਕਿ ਬੋਲਦਾ ਕਿਉਂ ਨਾ? ਅਜੇ ਬੋਲਦੇ ਪੈਣ ਤੈਨੂੰ ਅੱਧੇ ਪਿੰਡ ਬੋਲਗਾ, ਡਿੱਡੋਲ ਨਾ ਹੋਵੇ ਤਾਂ ਅਗਾ ਕੋ ਬਾਕਾ ਬੈਠੇ ਹੋਇਆ ਸੀ ਢਿੱਡਲ ਦੇ ਵਿੱਚ ਚੋਰ। ਪਾਟਾ ਜੀ ਉਧਰ ਜਵਾਬ ਦਿਓ। ਨਹੀਂ ਉਹਨੇ ਨਹੀਂ ਬੋਲਣਾ, ਮੈਂ ਸਮਝ ਗਿਆ, ਉਹਦਾ ਦਿਮਾਗ ਘੁੰਮ ਗਿਆ ਵਾ। ਓਏ ਰਿਲੈਕਸ ਰੱਖੋ ਦਿਮਾਗ ਨੂੰ, ਓਏ ਮੈਂ ਤੁਹਾਨੂੰ ਕਹਿ ਰਿਹਾ ਸਾਰਿਆਂ ਨੂੰ, ਜੀ ਸਰ। ਦਿਮਾਗ ਨੂੰ ਹੈਪੀ ਰੱਖੋ। ਇਹ ਥਕਾਵਟ ਦਾ ਅਹਿਸਾਸ, ਇਹ ਪਰੇਸ਼ਾਨੀ, ਇਹ ਮੇਰੇ ਪੇਨ, ਇਹ ਮੈਨੂੰ ਇਦਾਂ, ਇਹ ਸਾਰੀਆਂ ਚੀਜ਼ਾਂ ਦਾ ਤਾਲੁਕ ਤੁਹਾਡੇ ਦਿਮਾਗ ਨਾਲ ਵਾ। ਅੱਛਾ ਜੀ ਦਿਮਾਗ ਨਾਲ ਵਾ। ਇਹਨੂੰ ਇਹ ਗੱਲ ਕੌਣ ਸਮਝਾਵੇ? ਤੁਸੀਂ ਦਿਮਾਗੀ ਤੌਰ ਤੇ ਸਭ ਕੁਝ ਨਹੀਂ ਹੋਇਆ। ਕੀ ਆ 12 ਘੰਟੇ ਡਿਊਟੀ ਕੀਤੀ, 12 ਘੰਟੇ ਈਜ਼ੀ ਆ, ਮੈਂ ਹੈਪੀ ਆ, ਮੈਂ ਜਾ ਕੇ ਆਰਾਮ ਕਰਾਂਗਾ, ਕੁਝ ਨਹੀਂ ਮਾੜਾ ਜਿਹਾ, ਮਤਲਬ ਅਗਰ ਕੰਮ ਦੇ ਨਾ ਬੋਡੀ ਹੈ ਠੀਕ, ਲੇਕਿਨ ਥੱਕ ਜਾਣਾ, 12 ਘੰਟੇ ਡਿਊਟੀ ਕਰਦਾ, ਸਵੇਰੇ ਨਿਕਲਦਾ, ਐਸ ਸੋਚ ਨੇ ਥਕਾ ਦੇਣਾ ਤੈਨੂੰ। ਆ ਬਾਹਰ ਜਿੰਨੇ ਮੇਰੇ ਵੀਰ ਬੈਠੇ ਆ, ਇਹ ਗੱਲ ਕਰਨੀ ਛੱਡ ਦਿਓ ਕਿ ਭਾਈ 18 ਘੰਟੇ ਡਿਊਟੀ ਕਰੀਦੀ ਆ, ਤੁਹਾਡਾ ਸ਼ੋਅ ਵੇਖੀਦਾ, ਰਿਲੈਕਸ, ਮੁਹਤਾਜ਼ਗੀ ਨਹੀਂ ਚਾਹੀਦੀ। ਕੁਝ ਜਾਨੀ ਭਾਈ ਈਜ਼ੀ ਆ, ਤੁਹਾਡੇ ਸ਼ੋਅ ਨਾਲ ਥੋੜਾ ਜਿਆਦਾ ਰਸ ਖੇਡ ਲੈਂਦੇ ਆ, ਲੇਕਿਨ ਨਾ ਵੀ ਸ਼ੋਅ ਹੁੰਦਾ ਅਸੀਂ ਈਜ਼ੀ ਆ, ਕੋਈ ਐਸੀ ਟੈਨਸ਼ਨ ਵਾਲੀ ਗੱਲ ਨਹੀਂ। ਇੰਜ ਤੇ ਬਣੋ ਭਾਜੀ, ਉਹਨੂੰ ਉਠਾ ਦਿਓ ਤੁਸੀਂ ਬੈਠੇ। ਉਹਨੂੰ ਹੁਣ ਮੈਂ ਨਹੀਂ, ਤੁਸੀਂ ਉਹਦੀ ਤਰਜਮਾਨੀ ਓਏ ਉਹ ਭਾਈ ਪੀਪਿਆ ਵੱਡਾ ਆਦਮੀ, ਉਹਨੂੰ ਮੈਂ ਕਿਸੇ ਮੇਨ ਇੱਕ ਗਰਾਊਂਡ ਬਣਾ ਕੇ ਉੱਥੇ ਆ ਉਹ ਕਰਕੇ। ਕਿਹੜੀ ਗਰਾਊਂਡ? ਆਪੇ ਹੀ ਫਿਰੀ ਜਾਂਦੇ ਗਰਾਊਂਡ ਬਣਾ ਕੇ, ਗਰਾਊਂਡ ਪੋਲੀ ਕਰਦੀ ਹੈ, ਤੁਸੀਂ ਉਹਨੂੰ ਬੋਲਣ ਦਿਓ। ਉਹ ਬੱਬੂਬਾ ਜੀ ਕੁਛ ਕਹੋ ਨਾ ਤੁਸੀਂ ਵੀ। ਅਸਲ ਦੇ ਵਿੱਚ ਸੇਲ ਤੋਂ ਪਰੇਸ਼ਾਨ ਆ। ਲੈ ਅੱਛਾ, ਜੇ ਲਓ, ਲੈ ਜੇ ਸੁਣਨਾ ਹੀ ਤੇ ਸੁਣ ਲਾ ਫਿਰ ਮੇਰੇ ਕੋਲੋਂ। ਸਹੇਲ ਵੀ ਇਹਦੇ ਤੋਂ ਪਰੇਸ਼ਾਨ ਆ ਯਾਰ, ਕੋਈ ਗੱਲ। ਇਹ ਦੋਵੇਂ ਇੱਕ ਦੂਜੇ ਤੋਂ ਪਰੇਸ਼ਾਨ। ਇਹਨੇ ਉਹਦਾ ਨਾਮ ਹੀ ਨਹੀਂ ਸਹੀ ਰੱਖਿਆ, ਡਿਸਟਰੈਕਟ ਸੇਲ। ਜਿਸ ਬੰਦੇ ਨੂੰ ਘਰੋਂ ਸਕੂਨ ਨਹੀਂ ਆ, ਬਾਹਰ ਭਾਵੇਂ ਘਰ ਨਿਕਲਦੇ ਜੰਨਤ ਹੋਵੇ, ਉਹਨੂੰ ਨਹੀਂ ਚੰਗੀ ਲੱਗਣੀ। ਉਹ ਸਵੇਰ ਨੂੰ ਜਦੋਂ ਘਰੋਂ ਆਉਂਦਾ ਵਾ, ਉਦੋਂ ਹੀ ਮਰਿਆ ਮੁੱਕਿਆ ਆਉਂਦਾ ਵਾ। ਜ਼ਿੰਦਗੀ ਤੋਂ ਹਾਰਿਆ ਹੋਇਆ ਇਨਸਾਨ ਆ ਉਹ, ਤੇ ਸਿਰਫ ਤੁਰ ਫਿਰ ਰਿਹਾ ਵਾ ਬਸ, ਜ਼ਿੰਦਾ ਲਾਸ਼ ਆ। ਜ਼ਿੰਦਾ ਲਾਸ਼ ਆ। ਉਹ ਕੋਈ ਬੋਲਤਾ ਸੀ ਕੱਟੇ ਜਾ, ਤੈਨੂੰ ਪੁੱਛਦੇ ਪਏ ਦੀ ਮੈਂ ਕੋਈ ਸਹੀ ਗੱਲ ਕਹਿ ਰਿਹਾ। ਚਬਲ ਦੀ ਚਬਲ ਨਾ।
ਮੈਨੂੰ ਲੱਗਦਾ ਅਨ ਕਰੀਬ ਅੱਲਾ ਨਾ ਕਰੇ ਦੁਨੀਆ ਇੱਕ ਅੱਛੇ ਆਰਟਿਸਟ ਤੋਂ ਮਹਿਰੂਮ ਹੋ ਜੇ। ਫਰੀਦ ਲਗਾ ਚੱਲਾ ਹੀ ਤੂੰ। ਓ ਯਾਰ ਅੱਛਾ ਕਹਿਣ ਦੇ ਹੋ। ਮੇਰੀ ਗੱਲ ਨਹੀਂ ਮੰਨਦਾ। ਇਹਨੇ ਅੱਜ ਤੱਕ ਜਿਹੜੀ ਮੇਰੀ ਗੱਲ ਮੰਨੀ ਨੇ ਇਹਨੂੰ ਫਾਇਦਾ ਹੀ ਹੋਇਆ। ਇਹਦੇ ਬਾਵਜੂਦ ਇਹਦੇ ਕੋਲ ਹਵਾਲੇ ਪਏ ਨੇ ਜ਼ਿੰਦਗੀ 'ਚ ਕਿ ਜੋ ਮੈਂ ਕਿਹਾ ਉਸਤਾਦ ਨੇ ਕਿਹਾ ਠੀਕ, ਫੇਰ ਨਹੀਂ ਮੰਨਦਾ। ਉਹ ਢੋਣ ਲੱਗ ਪਿਆ ਜੀ ਉਸਤਾਦ ਜੀ, ਬਸ ਕਰੋ ਹੁਣ। ਇਹਨੂੰ ਮੈਂ ਕਿਹਾ ਛੱਡ ਦੇ ਸਾਰੇ ਕੰਮ, ਇਹ ਮਜ਼ਾਕ ਰਾਤ, ਸੀਰੀਅਸ ਰਾਤ, ਠੀਕ ਆ, ਇਹ ਸਾਰੀਆਂ ਰਾਤਾਂ ਛੱਡ ਦੇ, ਭਾਜੀ ਦਿਨ ਨੂੰ ਕੰਮ ਕਰ ਬਸ। ਇੱਕ ਮਿੰਟ ਕਿਤੇ ਚੱਲੇ ਭਾਜੀ? ਭਾਜੀ ਉੱਠੋ ਤਾਂ ਤੁਸੀਂ। ਭਾਜੀ ਨਹੀਂ ਉਹਨੇ ਨਹੀਂ ਤੁਸੀਂ ਭਾਈ ਕਰੋ ਗੱਲਾਂ, ਅਸੀਂ ਮੂੜਾ ਰੱਖ ਲਾਂਗੇ ਇੱਥੇ ਯਾਰ। ਸੁਣ ਲੋ ਇਸ ਟਾਈਮ ਆਜੋ। ਸੁਣ ਹੋਇਆ ਵਾ ਤੁਸੀਂ ਆਪੇ ਹੀ ਸਾਰੀ ਤਵਹੀਦ ਬੰਨੀ ਜਾਂ ਗਰਾਊਂਡ ਕਿਹੜੀ ਬਣਾਉਂਦੇ। ਸ਼ਾਇਦ ਮੇਰੀ ਕੋਈ ਗੱਲ ਉਹਦੇ ਦਿਮਾਗ 'ਚ ਕਿਹੜੀ ਬਹਿ ਜਾਵੇ, ਕੋਈ ਪਤਾ ਉਹ ਜਿੰਨੀਆਂ ਕੀਤੀਆਂ ਇੱਕ ਅੱਧੀ ਬਹਿ ਜਾਂਦੀ ਹੁੰਦੀ ਹੈ, ਇੱਕ ਬੇਵਕੂਫ ਬੰਦੇ ਡੰਗਰ ਤੇ ਬਹਿ ਜਾਂਦੀ, ਇੰਨੀਆਂ ਗੱਲਾਂ ਕੀਤੀਆਂ ਤੁਸੀਂ। ਸ੍ਰੀ ਸਾਹਿਬ ਦੇਖੋ, ਤੁਹਾਨੂੰ 1000 ਪਰੇਸ਼ਾਨੀਆਂ ਨੇ, ਤੁਸੀਂ ਹੈਪੀ ਲੱਗਦੇ ਹੋ ਕਿਉਂਕਿ ਤੁਸੀਂ ਇੱਕ ਜ਼ੇਨ ਬਣਾ ਲਿਆ ਹੈ। ਭਾਈ ਹੁਣ ਬੱਚੇ ਹੋ ਗਏ ਨੇ, ਹੁਣ ਮੈਂ ਨਹੀਂ ਛੱਡ ਸਕਦਾ। ਸਵੇਰ ਸ਼ਾਮ ਦੀ ਤੁਹਾਨੂੰ ਟੈਨਸ਼ਨ ਆ, ਲੇਕਿਨ ਤੁਸੀਂ ਫਿਰ ਵੀ ਇਹਦੇ ਬਾਵਜੂਦ ਸਰਵਾਈਵ ਕਰ ਰਹੇ ਹੋ। ਤੁਸੀਂ ਆਪਣਾ ਇੱਕ ਮਾਈਂਡ ਬਣਾ ਲਿਆ, ਆਪਣਾ ਮੱਚ ਮਾਰ ਲਿਆ ਆਪਣਾ, ਕਿ 2-3 ਚੀਜ਼ਾਂ ਹੋਰ ਮਾਰ ਲਈਆਂ। ਓਏ ਹਾਂ ਹਾਂ ਮਲਾਉਣਾ ਸ਼ੁਰੂ ਹੀ ਜਾਣਾ ਵਾ, ਉਹ ਤੇ ਕਈ ਜਾਂਦੇ ਉਹ ਤੇ ਇਹ ਬੰਦਾ ਬੈਠਾ ਤੁਹਾਡੇ ਸਾਹਮਣੇ, ਓਏ ਇਹਦੀ ਜ਼ਿੰਦਗੀ 'ਚ ਕੀ ਟੈਨਸ਼ਨਾਂ ਘੱਟ ਨੇ? ਹੋਏ ਹੋਏ ਹੋਏ, ਫੰਬੇ ਆ ਟੈਨਸ਼ਨ। ਪਤਾ ਨਹੀਂ ਉੱਠਦਾ ਕਿੱਦਾਂ ਸਵੇਰੇ ਇਹ ਵੀ ਇੱਕ ਟੈਨਸ਼ਨ। ਜੀ, ਕੰਮ ਤੇ ਪਤਾ ਨਹੀਂ ਕਿੱਦਾਂ ਹੁੰਦਾ, ਦੇਖਣ 'ਚ ਹੱਸਦਾ ਵਸਦਾ, ਅੰਦਰੋਂ ਮੁਰਦਾ ਵਾ, ਹਾਂਜੀ, ਲਾਸ਼ ਆ ਅੰਦਰੋਂ। ਸਹੀ ਗੱਲ। ਹਰਕਤਾਂ ਦੀ ਇਹਦੇ ਤੋਂ ਠੀਕ ਹੈ, ਇਹਦੇ ਤੋਂ। ਔਰ ਸਭ ਤੋਂ ਵੱਡੀ ਇਹਨੂੰ ਜਿਹੜੇ ਦੁੱਖ ਕਿਸ ਗੱਲ ਦਾ ਵਾ ਕਿ ਇਹ ਜਿਹੜਾ ਮੇਰਾ ਜਿਹੜਾ ਪਿਓ ਆ, ਇਹ ਮੇਰੇ ਲਈ ਕਿਉਂ ਰੱਬ ਨੇ ਸਿਲੈਕਟ ਕੀਤਾ। ਆਪਣੇ ਸਕੇ ਬਾਪ ਨਾਲ ਨਹੀਂ ਬਣਦੀ ਜੀ। ਉਹਨੂੰ ਗੱਲ ਕਰਨ ਦਿਓ ਨਾ ਭਾਜੀ ਤੁਸੀਂ। ਮੈਂ ਤੇ ਮੌਕਾ ਦਿੱਤਾ, ਤੂੰ ਬੁਲਵਾ ਲਾ ਜੇ ਤੂੰ ਪਿਓ ਦਾ ਨਹੀਂ ਜੀ ਤਾਂ। ਬੋਲੀਏ। ਫੈਸਲ ਸਾਹਿਬ ਪਰੇਸ਼ਾਨ ਨੇ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਮੈਂ ਸ਼ੁਗਲ ਮੇਲੇ 'ਚ ਅਸੀਂ ਲੱਗੇ ਹਾਂ, ਲੇਕਿਨ ਜੈਨੂਇਨ ਫੈਸਲ ਦਾ ਜੀ ਉਹ ਮਾਂ ਜੀ ਤੁਸੀਂ ਚੁੱਪ ਕਰੋਗੇ ਤੇ ਉਹ ਬੋਲੇਗਾ ਕੁਝ। ਹੁਣ ਚੁੱਪ ਮੈਂ ਕਰਾਂ ਤੇ ਹੁਣ ਡਰੈਗ ਜਾਈ ਜਾਵੇ, ਨਹੀਂ ਬੋਲਣ ਦਿਆ। ਉਹ ਡੋਬਾ ਜੀ ਬੋਲੋ। ਉਸਤਾਦ ਜੀ ਬੋਲਿਆ ਪਿੱਛੇ ਹੋਇਓ ਵੀ ਪਿੱਛੇ ਹੋਇਓ, ਪੈਰਾਂ ਦੀ ਮਿੱਟੀ ਕੋਈ ਨਾ ਛੱਡੇ, ਬੋਲਣ ਲੱਗਾ ਜੀ। ਬਿਸਮਿਲ੍ਲਾ। ਕੱਲ ਨਾ ਬੇਗਮ ਤੋਂ ਪਰੇਸ਼ਾਨ ਨਹੀਂ ਹੈਗਾ। ਸਾਜੀ ਇਹ ਹਕੀਕਤ ਤੋਂ ਦੂਰ ਚਲ ਗਏ ਆ ਭਾਈ ਫੈਸਲ, ਆਪ ਸੋਚ ਖਿਆਲਾਂ 'ਚ ਕੁਛ ਵੀ ਨਹੀਂ, ਅਰਸ਼ਦ ਪਾਨ ਵਾਲੇ ਦੇ ਪੈਸੇ ਦੇਣੇ ਤਾਂ ਹੋਣ ਡਿਆ। ਖਿਆਲੀ ਆਪੀ ਬੇਗਮ ਤੋਂ ਨਹੀਂ ਸੋਚ ਕੇ। ਹਾਂਜੀ ਬੇਗਮ ਤੋਂ ਨਹੀਂ ਪਰੇਸ਼ਾਨ? ਬੇਗਮ ਤੋਂ ਨਹੀਂ ਹੈਗਾ। ਅੱਛਾ, ਸੇਲ ਤੋਂ? ਨਹੀਂ, ਉਹ ਤੋਂ ਵੀ ਨਹੀਂ ਹੈਗਾ। ਮਜ਼ਾਕਰਾਤ ਤੋਂ? ਨਹੀਂ ਸਰ। ਪੈਸੇ ਧੇਲੇ ਤੋਂ, ਗੱਡੀ ਤੋਂ, ਜ਼ਿੰਦਗੀ ਤੋਂ? ਆਪਣੇ ਵਾਲੇ ਆਪਣਾ ਨਾ ਕਹੀਂ ਨੇ ਹਾਂ ਕਹਿ ਦੇਣੇ। ਦੋਸਤਾ ਯਾਰਾ ਤੂੰ। ਉਸਤਾਦ ਜੀ ਮੈਂ ਨਾ ਬੇਸਿਕ ਤੌਰ ਤੇ ਜੋ ਕਰਨਾ ਚਾਹ ਰਿਹਾ ਉਹ ਮੈਂ ਕਰ ਨਹੀਂ ਪਾ ਰਿਹਾ, ਜੋ ਮੈਂ ਨਹੀਂ ਕਰਨਾ ਚਾਹ ਰਿਹਾ, ਜੋ ਮੈਂ ਨਹੀਂ ਕਰਨਾ ਪਾ ਰਿਹਾ ਉਹ ਮੈਂ ਚਾਹੀ ਜਾ ਰਿਹਾ। ਜੋ ਮੈਂ ਕਰਨਾ ਚਾਹ ਰਿਹਾ ਵਾਂ ਉਹ ਕਰ ਨਹੀਂ ਪਾ ਰਿਹਾ, ਤੇ ਜਿਹੜਾ ਮੈਂ ਨਹੀਂ ਕਰਨਾ ਚਾਹ ਰਿਹਾ ਉਹ ਕਰੀ ਜਾ ਰਿਹਾ। ਉਹ ਕਰੀ ਜਾ ਰਿਹਾ। ਓਏ ਯਾਨੀ ਕਿ ਮੁਖਾਲਫ ਸਿਮਤ ਜ਼ਿੰਦਗੀ ਜਾਂਦੀ ਹੈ। ਇਹ ਸਿਰਫ ਨਹਿਰ 'ਚ ਲੰਮੇ ਪੈ ਕੇ ਪਾਣੀ ਰੋਕਣਾ ਨਾ 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 ਫੈਸਲ ਤਾਂ ਯਾਰ ਤੁਹਾਨੂੰ ਮੈਂ ਇੱਧਰ ਜਾਣਾ ਚਾਹਨਾ, ਜ਼ਿੰਦਗੀ ਮੈਨੂੰ ਇੱਧਰ ਖੜ ਰਹੀ ਏ, ਲੋਕ ਮੈਨੂੰ ਇੱਧਰ ਖੜ ਰਹੇ ਨੇ, ਫੈਮਿਲੀ ਮੈਨੂੰ ਇੱਧਰ ਖੜ ਰਹੀ ਏ, ਕਿੱਧਰ ਕਿਹੜੀ ਸਾਈਡ? ਬੱਚੇ ਇੱਧਰ ਖੜ ਰਹੇ ਨੇ। ਆਏ ਸਰ ਇਹਨਾਂ ਤੁਸੀਂ ਸਿਰਫ ਬਾਈ ਤਰਫ ਚੱਲਣਾ ਵਾ ਲਿਖਿਆ। ਮੈਂ ਦੱਸਦਾ ਫੈਸਲ ਸਾਹਿਬ, ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਕੱਲੇ ਹੀ ਇਸ ਮਸਲੇ 'ਚ ਫਸੇ ਹੋ? ਹਾਂ 100 ਦੇ ਵਿੱਚੋਂ 2 ਬੰਦੇ ਇੱਕ ਹੋਰ ਵੀ ਹੈ ਤੇਰੇ ਵਰਗਾ, 2 ਜਣੇ ਹੋ ਤੁਸੀਂ। ਇਹਦੇ ਤਦਾਦ ਵਧਾਈ ਦੀ ਨਹੀਂ ਵੀ 100 ਆਹੋ, 80 ਬੰਦੇ 70 ਆਹੋ ਕਾਮੇਡੀ ਵਾਲ ਨਹੀਂ ਲੈ ਕੇ ਜਾਈਦਾ ਸ਼ੋ। ਤੇ ਕਹਿੰਦੇ ਇੱਕ ਹੋਰ ਦੋ ਹਾਂਜੀ ਮੈਂ ਆਪਣੇ ਜ਼ਮੀਰ ਤੋਂ ਮੁਤਮਿਨ ਨਹੀਂ ਹੈਗਾ। ਉਹ ਕਦੋਂ ਮੁਤਮਿਨ? ਭਾਜਨ ਦੇਖੋ, ਹੁਣ ਜੇ ਬੋਲਣ ਲੱਗ ਪਏ ਤਾਂ ਤੁਸੀਂ ਭੰਡ ਪੁਣਾ ਛੱਡ ਦਿਓ। ਠੀਕ ਹੈ ਜੀ। ਮੈਂ ਆਪਣੀ ਜ਼ਿੰਦਗੀ ਤੋਂ ਮੁਤਮਿਨ ਨਹੀਂ ਹੈਗਾ। ਹਾਂ, ਸ਼ਕਲ ਤੋਂ ਤੈਨੂੰ ਕੀ ਲੱਗਦਾ ਵਾ ਕੀ ਹੋਣਾ ਚਾਹੀਦਾ ਵਾ? ਤੇਰੀ ਲਾਈਫ ਕਿੱਦਾਂ ਦੀ ਹੋਣੀ ਚਾਹੀਦੀ? ਗੱਡੀਆਂ ਚਾਹੀਦੀਆਂ, ਕੋਠੀਆਂ ਚਾਹੀਦੀਆਂ, ਨਹੀਂ ਉਸਤਾਦ ਜੀ, ਕਾਰਾਂ ਚਾਹੀਦੀਆਂ, ਬੈਂਕ ਬੈਲੈਂਸ ਚਾਹੀਦਾ? ਇਹਨਾਂ ਨਾਲ ਸਕੂਨ, ਹਾਂ ਇਹ ਅਗਰ ਤੇ ਇਹਨਾਂ ਨਾਲ ਸਕੂਨ ਆ ਮੇਰਾ ਸਾਰਾ ਕੁਝ ਲੈ ਲਓ ਤੁਸੀਂ। ਉਹ ਕੀ ਹੈ ਕਿ ਇਧਰ 17,000 ਰੁਪਇਆ ਉਹ ਟੋਟਲ ਚੜਿਆ ਜੋ। ਅੱਛਾ, ਫਿਰ ਕੀ ਹੈ ਤੈਨੂੰ ਕੀ ਲੱਗਦਾ ਵਾ? ਜ਼ਿਆਦਾ ਦਿਮਾਗ 'ਚ ਕੀ ਆਉਂਦਾ ਵਾ? ਉਸਤਾਦ ਜੀ ਮੇਰੇ ਨਾਲ ਦਿਨ ਰਾਤ ਮੇਰਾ ਜ਼ਮੀਰ ਮੇਰੇ ਨਾਲ ਲੜਦਾ ਹੈ। ਮੈਂ ਆਪਣੇ ਜ਼ਮੀਰ ਨਾਲ ਲੜਦਾ ਹਾਂ। ਅੱਛਾ, ਜ਼ਮੀਰ ਤੇਰੇ ਨਾਲ ਲੜਦਾ ਵਾ? ਮੇਰੀ ਆਪਣੇ ਆਪ ਨਾਲ ਲੜਾਈ ਹੁੰਦੀ ਉਸਤਾਦ ਜੀ। ਓਏ ਆਪਣੇ ਖੁਦ ਤਫਾਫਸ ਸ਼ੁਰੂ ਹੋ ਗਿਆ। ਸੀਰੀਅਸ ਗੱਲ। ਹਾਂ, ਮੈਂ ਰਾਤੀ ਤੁਹਾਨੂੰ ਇੱਕ ਚੀਜ਼ ਮੈਸੇਜ ਕੀਤੀ, ਤੁਸੀਂ ਪੜ੍ਹੀ ਨਹੀਂ ਸੀ ਉਸਤਾਦ ਜੀ। ਨਹੀਂ ਉਹ ਮੈਂ ਤੈਨੂੰ ਕਹਿਤਾ ਸੀ ਮੈਂ ਹਾਲੇ ਨਹੀਂ ਵਧਾ ਸਕਦਾ, 2-4 ਮਹੀਨੇ ਕੱਢ ਲੈ। ਤਨਖਾਹ ਦਾ ਇਹਨੇ ਕਿਹਾ ਸੀ। ਨਹੀਂ ਤਨਖਾਹ ਦਾ ਨਾਲ ਉਸਤਾਦ ਜੀ ਮੈਂ ਤੁਹਾਨੂੰ ਅੱਛਾ, ਤੂੰ ਇੱਕ ਮੈਸੇਜ ਕੀਤਾ ਸੀ ਮੈਨੂੰ? ਮੈਸੇਜ ਕੀਤਾ, ਉਹ ਪੜ੍ਹਨਾ ਜ਼ਰਾ ਉਸਤਾਦ ਜੀ, ਉਹ ਪਰਲੇ ਮੋਬਾਈਲ। ਉਸਤਾਦ ਜੀ ਮੈਂ ਜ਼ਿੰਦਗੀ 'ਚ ਨਾ ਸਕੂਨ ਚਾਹੁੰਦਾ ਉਸਤਾਦ ਜੀ। ਮੈਂ ਟੀ ਟਾਈਮ ਵੀ ਛੱਡ ਦਿੱਤਾ,
ਆਖਰੀ ਰੀਲਾਂ ਚੱਲਣ ਡੀਆਂ ਨੇ ਤੁਹਾਡੇ ਕੋਲ ਮਾਦਰਤ ਨਾਲ ਮੈਂ ਸਟਾਰਟ ਤੇ ਹੀ ਕਹਿ ਰਿਹਾ ਮੈਂ ਮੁਸ਼ਾਇਰਾ ਵੀ ਛੱਡ ਦੇਣਾ ਉਸਤਾਦ ਜੀ, ਦੁਨੀਆ ਵੀ ਛੱਡ ਦੇ। ਤੇ ਮਜ਼ਾਕਰਾਤ ਤੇ ਮੁਜ਼ਾਕਰਾ ਤਾਂ ਮੈਂ ਕਰਾਂਗਾ ਉਸਤਾਦ ਜੀ, ਉਹ ਮੈਨੂੰ ਠੀਕ ਰੱਖਿਆ ਹੋਇਆ। ਉਹ ਬੜੀ ਮੁਹੱਬਤ ਕਰਦੇ ਨੇ ਉੱਥੇ ਉਸਤਾਦ ਜੀ, ਕੋਈ ਐਸੀ ਵੈਸੀ ਗੱਲ ਨਹੀਂ। ਅਸੀਂ ਨੇਦੇ ਲੈ ਕੇ ਬੈਠੇ ਆ ਹੈਂ? ਕੀ ਗੱਲ ਯਾਰ ਮੈਂ ਆਪਣੀ ਤੱਤਾ ਪਾਣੀ ਪਾ ਦਿੰਨੇ ਆ। ਮੈਂ ਤੈਨੂੰ ਯਾਰ ਮੈਂ ਗੱਲ ਕਹਿੰਦਾ ਸੁਣ ਮੈਂ ਲੈਣੇ ਆਪਣੇ ਨਾ, ਮੈਂ ਤੈਨੂੰ ਕਹਿੰਦਾ ਉਹਨੂੰ ਕੁੱਤੇ ਵਾਂਗੂ ਨਾ ਪੈ। ਮੈਂ ਨਾ ਆਪਣੇ ਜ਼ਮੀਰ ਵਾਲਾ ਬੰਦਾ ਉਹਦੀ ਜਿਹੜੀ ਦੁੱਖ ਪਰੇਸ਼ਾਨੀ ਆ ਉਹਨੂੰ ਸਮਝ ਕੇ ਦੂਰ ਕਰਨ ਦੀ ਕੋਸ਼ਿਸ਼ ਕਰੋ। ਅੱਛਾ ਮੈਂ ਉਸਤਾਦ ਜੀ ਅੱਲਾਹ ਤਾਲਾ ਦੀ ਜ਼ਾਤ ਨੇ ਬੜਾ ਹੀ ਮੈਨੂੰ ਨਾ ਸਬਰ ਦਿੱਤਾ ਹੈ, ਲੇਕਿਨ ਕਈ ਐਸੇ ਮਾਮਲਾਤ ਕਿ ਮੈਂ ਸਬਰ ਨਾ ਰਬਲੇਜ਼ ਹੋ ਗਿਆ, ਲਬਰੇਜ਼ ਠੀਕ ਹੈ ਨਾ, ਕਿ ਸਬਰ ਮੇਰਾ ਟੁੱਟ ਗਿਆ। ਰਿਬਲੀਜ਼ ਤੂੰ ਚਾਹੁੰਦਾ ਕੀ ਆ ਹੁਣ? ਮੈਂ ਉਸਤਾਦ ਜੀ ਤੁਹਾਨੂੰ ਦੱਸ ਰਿਹਾ ਨਾ ਕਿ ਮੇਰਾ ਇੰਨਾ ਐਂਜ਼ਾਈਟੀ 'ਚ, ਇੰਨਾ ਡਿਪਰੈਸ਼ਨ 'ਚ, ਪਰਸੋਂ ਦੀ ਗੱਲ ਉਸਤਾਦ ਜੀ, ਮੈਂ ਕਸਮ ਵਾਲੀ ਗੱਲ ਜੇ, ਮੈਂ ਗੱਡੀ ਵਿੱਚ ਪੂਰਾ ਸਿਸਟਮ ਲੋਡ ਕੀਤਾ ਇਹ ਉਹ, ਮੈਂ ਕਿਹਾ ਮੈਂ ਜਾ ਕੇ ਦਫ਼ਤਰ ਮੁਕਾ ਦੇਣਾ, ਇੱਕ ਨੁੱਕਰ ਤੋਂ ਸ਼ੁਰੂ ਹੋਣਾ, ਫਿਰ ਐਂਡ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜੀ ਉਸਤਾਦ ਜੀ ਹਨ ਕਰੀਬ ਮੈਂ ਟੀ ਟਾਈਮ, ਮੁਸ਼ਾਇਰਾ, ਸਿਚੁਏਸ਼ਨਲ ਸ਼ੋ, ਲਾਹੌਰ ਦਾ ਸਾਰਾ ਸਿਸਟਮ ਮੈਂ ਕਲੋਜ਼ ਕਰ ਦੇਣਾ ਉਸਤਾਦ ਜੀ। ਓਏ ਮੈਂ ਕੁਛ ਵੀ ਨਹੀਂ, ਸੱਚੀ ਮੁਝੇ ਮੈਂ ਯਾਰ ਸਕੂਨ ਚਾਹਨਾ। ਫੇਰ ਕੀ ਕਰਨਾ? ਮੈਨੂੰ ਉਸਤਾਦ ਜੀ ਕੋਈ ਮਾੜਾ ਮੋਟਾ ਕੰਮ ਸ਼ੁਰੂ ਕਰਾ ਦਿਓ, ਅਗਰ ਤੁਸੀਂ ਮੇਰੇ ਮਾਈ ਬਾਪ ਤੁਸੀਂ ਕਹਿੰਦੇ ਹੋ। ਮੈਂ ਕਹਿੰਦਾ ਯਾਰ ਮੇਰੇ ਵਾਲਦ ਸਾਹਿਬ ਫੌਤ ਹੋ ਗਏ ਨਾ, ਬਹੁਤ ਜਲਦੀ ਚਲੇ ਗਏ ਯਾਰ, ਇਹ ਫੀਲਡ ਛੱਡ ਦੇਣੀ ਆ? ਮੈਂ ਫੀਲਡ ਛੱਡ ਦੇਣੀ। ਮੈਂ ਤੁਹਾਨੂੰ ਸੱਚੀ ਮੁਝੇ ਉਸਤਾਦ ਜੀ ਬਾਪ ਦਾ ਦਰਜਾ ਦੇਣਾ ਮੇਰੇ ਉਸਤਾਦ ਜੀ, ਮੈਂ ਆਪਣੇ ਦੁੱਖ ਦਰਦ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ ਵਾਂ। ਅੱਜ ਸੱਚੀ ਮੁਝੇ ਯਾਰ ਇਹ ਸ਼ੋਅ ਨਹੀਂ ਹੋ ਰਿਹਾ, ਹਾਂ ਮੈਂ ਆਪਣੇ ਦਿਲ ਦੀ ਗੱਲ ਕਰ ਰਿਹਾ ਉਸਤਾਦ ਜੀ। ਮੈਂ ਸਾਰਾ ਕੁਝ ਛੱਡਣਾ ਚਾਹ ਰਿਹਾ ਵਾਂ, ਮੈਨੂੰ ਸਿਰਫ ਔਰ ਸਿਰਫ ਤੁਸੀਂ ਛੋਟਾ ਜਿਹਾ ਕੋਈ ਨਾ ਕਾਰੋਬਾਰ ਸ਼ੁਰੂ ਕਰਾ ਦਿਓ। ਮੈਂ ਯਾਰ ਬੱਚਿਆਂ ਦਾ ਰਿਜ਼ਕ ਰੋਟੀ ਮੈਂ ਕਹਿੰਦਾ ਹਾਂ। ਦੇਖੋ ਮੇਰੀ ਗੱਲ ਸੁਣੋ, ਹੁਣ ਇੱਕ ਗੱਲ ਇਹ ਆ, ਜਦੋਂ ਬੰਦੇ ਦਾ ਜਿਹੜਾ ਦਿਲ ਕਰਦਾ ਹੋਵੇ ਨਾ ਸਕੂਨ, ਉਹਨੂੰ ਕਰਨ ਦਿਓ। ਨਹੀਂ ਤਾਂ ਮੈਂ ਸੱਚੀ ਮੁੱਚੀ ਉਸਤਾਦ ਜੀ ਮੈਂ ਜਰਮਨ ਕਹਿਣ ਡਿਆ ਵਾਂ, ਮੈਂ ਆਪਣੀ ਜ਼ਿੰਦਗੀ ਤੋਂ ਇੰਨਾ ਤੰਗ ਆ, ਮੈਂ ਗੱਡੀ ਲਿਆਣੀ, ਮੈਂ ਇੱਥੇ ਸਾਰੇ ਮਾਰ ਦੇਣੇ ਬੈਲਟ ਤੇ, ਆਪਣੇ ਆਪ ਨੂੰ ਵੀ ਮਾਰ ਲੈਣਾ ਜੀ। ਤੈਨੂੰ ਭਲਵਾਨ ਉਹਨੂੰ ਕੋਈ ਛੋਟਾ ਮੋਟਾ ਕੰਮ ਕਰਾ ਦਿਓ ਉਸਤਾਦ ਜੀ। ਨਹੀਂ ਮੇਰੀ ਗੱਲ ਸੁਣੋ, ਦੇਖੋ ਇਹ ਹੁਣ ਸਭ ਤੋਂ ਵੱਡੀ ਬੇਵਕੂਫੀ ਹੋਏਗੀ ਕਿ ਅਸੀਂ ਕਹੀਏ ਨਹੀਂ ਬੇਵਕੂਫੀ ਨਹੀਂ। ਤੂੰ ਆਹੀ ਕਰ। ਨਹੀਂ ਮੈਂ ਗੱਲ ਕਰਨਾ ਕਿ ਤੂੰ ਆਹੀ ਕਰ। ਜਿਹੜਾ ਉਹਦਾ ਦਿਲ ਕਰ ਰਿਹਾ ਨਾ, ਉਹਦਾ ਛੱਡਣ ਨੂੰ ਦਿਲ ਕਰ ਰਿਹਾ, ਉਹਦੀ ਲਾਈਫ ਆ, ਉਹਦਾ ਆਪਣਾ ਇੱਕ ਤਬੀਅਤ ਆ, ਜ਼ਬਰਦਸਤੀ ਕੋਈ ਨਹੀਂ। ਉਹਦੇ ਬੱਚੇ ਮਾਸ਼ਾਅੱਲਾ ਜਵਾਨ ਹੋ ਗਏ ਨੂੰ ਆਪੇ ਸਾਂਭ ਲੈਣੇ ਕਿ ਘਰ, ਠੀਕ ਹੈ ਨਾ। ਉਹ ਜਿੱਥੇ ਮਾੜਾ ਚੰਗਾ ਅਗਰ ਨਹੀਂ ਖਾਧਾ ਜਾਂਦਾ ਤੇ ਮਾੜਾ ਵੀ ਨਹੀਂ ਖਾਧਾ ਜਾਏਗਾ ਉਹਨਾਂ ਕੋਈ ਕਮਸਾਲ, ਜਾਂ ਚੰਗਾ ਨਹੀਂ ਖਾਂਦੇ ਤੇ ਮਾੜਾ ਤੇ ਖਾਣਗੇ ਹੀ। ਲੇਕਿਨ ਇਹ ਕਿ ਉਹਦੀ ਜ਼ਿੰਦਗੀ ਸਕੂਨ ਚ ਆ ਜਾਏਗੀ। ਤੇ ਉਹ ਅਗਰ ਕਹਿੰਦਾ ਤੈਨੂੰ ਕਰਾ ਦੋ ਕੰਮ ਛੋਟਾ। ਮੈਂ ਇੱਕ ਗੱਲ ਕਰਾਂ ਉਸਤਾਦ ਜੀ, ਜੇ ਇੰਨੇ ਕੁ ਪਰੇਸ਼ਾਨ ਨੇ ਉਸਤਾਦ ਜੀ, ਅਸੀਂ ਸਾਰੇ ਹੀ 5-5 10-10 ਹਜ਼ਾਰ ਪਾ ਕੇ ਇੱਕ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਬਣਾ ਦਿੰਨੇ। ਹਾਂ ਚਲੋ ਫੈਸਲ ਸਾਹਿਬ ਆਪਣਾ ਨਹੀਂ ਉਹ ਨਹੀਂ, ਉਹ ਕਰ ਲੇਗਾ ਉਹ। ਕੁਝ ਖੱਪ ਬਹੁਤ ਨਹੀਂ ਉਹ ਨਹੀਂ। ਉਸਤਾਦ ਜੀ ਫਰੀਦ ਨੂੰ ਮਰਨੋਂ ਮਰ ਜਾਵਾਂਗਾ ਮੈਂ, ਤੁਹਾਡੇ ਕੋਲ 1 ਰੁਪਈਆ ਨਹੀਂ ਮੰਗਿਆ। ਮੈਂ ਆਪਣੇ ਬਾਪ ਨੇ ਆਪਣੇ ਉਸਤਾਦ ਜੀ ਨੂੰ ਰਿਕੁਐਸਟ ਕੀਤੀ, ਭਰਾ ਬਾਵਾ ਠੀਕ ਹੁੰਦੇ ਹੈ। ਮੈਂ ਭਰਾ ਬਾਵਾ ਹੁੰਦੇ ਬਾਵਾ, ਇਹ ਬਾਵਾਂ ਕਿਹੜੀਆਂ? ਇਹ ਬਾਵਾ ਭਰਾਵਾਂ ਨਾਲ ਹੀ ਬਾਵਾ ਵਾ। ਉਸਤਾਦ ਜੀ ਇਹਨਾਂ ਨੂੰ ਛੋਟਾ ਮੋਟਾ ਕੋਈ ਕੰਮ ਸ਼ੁਰੂ ਕਰਾ ਦਿਓ, ਇਹ ਖਾਮਦਾਂ ਦੀਆਂ ਸ਼ਰਟਾਂ ਨੂੰ ਬਟਨ ਲਾਇਆ ਕਰਨ। ਨਹੀਂ ਛੋਟਾ ਮੋਟਾ ਬਹਿ ਕੇ ਕਰਨ ਵਾਲਾ ਜਾਂ ਫਿਰ ਤੁਰ ਕੇ ਕਰਨ ਵਾਲਾ, ਇੱਕ ਜਗ੍ਹਾ ਤੋਂ ਬੈਠਾ ਰਵੇਂ, ਉਹ ਤਾਂ ਮੈਂ ਸਮਝ ਗਿਆ ਵੀ ਉਹ ਅਸਲ ਚ ਪੈਸਾ ਦਾ ਕਰਕੇ ਨਹੀਂ ਕਹਿ ਰਿਹਾ, ਸਕੂਨ ਵਾਲਾ ਉਹ ਸਕੂਨ ਆਰਾਮ ਨਾਲ ਮੈਂ ਬੈਠਾ ਰਵਾਂ। ਠੀਕ ਉਹ ਫਿਰ ਤੁਰ ਕੇ ਕਹਿੰਦੇ ਕੋਈ ਕੰਮ ਨਹੀਂ ਫਿਰ ਤੁਰ ਕੇ ਵਾਲਾ ਕਿੱਥੇ, ਫਿਰ ਦੋਨੋਂ ਤੋਂ ਅੱਗੇ ਬਾਜ਼ਾਰ ਆਓ, ਤੁਰਨ ਵਾਲਾ ਨਹੀਂ ਯਾਰ। ਬਹਿ ਕੇ ਕਰਨ ਵਾਲਾ ਆਰਾਮ। ਬਹਿ ਕੇ ਖਾਏਗਾ। ਕਸਾਈਆਂ ਦਾ ਫੱਟਾ ਉਹ ਵੀ ਠੀਕ ਆ। ਉਸ 'ਚ ਵੀ ਮਿਹਨਤ ਬਹੁਤ ਆ, ਸਵੇਰੇ ਬੱਕਰੇ ਲਿਆਉਣੇ ਕਰਨੇ, ਉਹ ਬੜਾ ਕੰਮ ਆ। ਲੈਦਰ ਦਾ ਕੰਮ ਮਾੜਾ ਮੋਟਾ ਕਰ ਲੋਗੇ? ਲੈਦਰ ਦਾ? ਲੈਦਰ ਸਾਜੀ ਜੈਕਟਾਂ ਜੂਟਾਂ ਲੈਦਰ ਵਾਲੀ ਸਾਈਡ ਤੇ ਹੁੰਦਾ ਵਾ। ਅੱਛਾ ਬਟੂਏ ਵਗੈਰਾ। ਨਹੀਂ ਉਹ ਵੀ ਔਖਾ ਕੰਮ ਆ, ਮਾਲ ਲੈਣਾ ਦੇਣਾ, ਇਹ ਤਾਂ ਕੰਮ ਉੱਤੇ ਬੈਠਾ ਬਸ ਹੋਈ ਜਾਵੇ ਆਰਾਮ। ਫਿਰ ਹੁਣ ਸਾਰੀ ਮਾਰਕੀਟ ਚੋਂ ਹੀ ਕੁਝ ਲਿਆ ਕੇ ਵੇਚਣਾ ਪੈਣਾ ਵਾ ਉਸਤਾਦ ਜੀ। ਏਦਾਂ ਨਹੀਂ ਯਾਰ ਫਰੀਦ 100 ਕੰਮ ਹੈਗੇ ਯਾਰ। ਮੈਂ ਚਾਹੁੰਦਾ ਵਾਂ ਕਿ ਮੈਂ ਕੰਮ ਹੀ ਸੋਚ ਕਾਰ ਤੇਰੇ ਕੋ ਹੈਗੀ ਆ, ਕਾਰ ਦੇ ਅੰਦਰ ਡਰਾਈਵਿੰਗ ਸੀਟ ਤੇ ਬਹਿ, ਨਾਲ ਇੰਨੀਆਂ ਮਸਵਾਕਾਂ ਇੱਥੇ ਚੁੱਕ ਲਾ, ਨਾਲ ਚਲਾਏਗਾ ਮਸਵਾ ਕੇ। ਹਾਂ ਗੱਡੀ ਕੋਲ। ਹਾਂ ਜਿਹੜਾ ਆਇਆ ਮਸ਼ੀਸ਼ਾ ਥੱਲੇ ਕਰਕੇ ਉਹ 'ਚ ਇੱਕ ਕੱਢ ਕੇ ਦੇਤੀ ਗੱਡੀ 'ਚ। ਕਿੱਦਾਂ ਗੱਲ ਕਰਾਂ, ਐਸ ਤੋਂ ਨਹੀਂ ਕਰਦਾ, ਆਪਣੇ ਅੰਦਰ ਦੇ ਦੁੱਖ ਅੰਦਰ ਹੀ ਹੋ ਜਾ। ਅੱਛਾ ਚਲੋ ਭਾਜੀ ਚਲੋ ਯਾਰ, ਸ਼ੁਗਲ ਨਾ ਕਰੋ ਯਾਰ। ਸਹੀ ਵੱਡਾ ਮਾਚਸਾ ਨਹੀਂ ਮਿਲਦਾ ਜਿਹੜਾ ਵੱਡਾ ਮਾਚਸਾ, ਉਹਦੇ ਨਾਲ ਛੋਟੀਆਂ ਭਰ ਕੇ ਉਹ ਬਣਾ ਕੇ ਵੇਚੇ ਉਸਤਾਦ ਜੀ। ਉਹ ਵੱਡਾ 10-20 ਦਾ ਮਿਲਦਾ ਵਾ, ਉਹ ਕਿੰਨੀਆਂ ਹੀ ਭਰਦੇ। ਨਹੀਂ ਉਹ ਕੰਮ ਗਲਤ, ਹਰਾਮ ਹੋ ਜਾਣਾ। ਉਂਝ ਤੇ ਇੱਕ ਹੋਰ ਵੀ ਤਰੀਕਾ ਵਾ, ਕੀ? ਲੱਖ ਰੁਪਏ ਦੀਆਂ ਮਾਚਸਾਂ ਲਵੇ, ਹਰ ਮਾਚਸ ਦੇ ਵਿੱਚੋਂ 10-10 ਤਿੱਲੀਆਂ ਕੱਢ ਕੇ ਨਵੀਆਂ ਮਾਚਸਾਂ ਭਰ ਕੇ ਉਸ 2.5 ਲੱਖ ਦੀਆਂ ਹੋ ਜਾਣੀਆਂ। ਸਹੀ ਗੱਲ। ਲੇਕਿਨ ਇਹ ਹਰਾਮ ਆ। ਉਹ ਕੋਈ ਰੋਲਾ ਨਹੀਂ, ਉਹਨੂੰ ਲੱਗਾ ਉਹ ਵੇਖੋ ਉਹ ਯਾਰ ਨਹੀਂ ਉਸਤਾਦ ਜੀ, ਮਾੜਾ ਮੋਟਾ ਗਾਰਮੈਂਟਸ ਦੀ ਸ਼ਾਪ ਪਾ ਲਵੇ, ਮੈਂ ਵੀ ਪਾਉਣੀ ਆ, ਮੇਰੇ ਬਰਾਬਰ ਤੇ ਪਾ। ਓਏ ਉਹ ਮਾਲ ਲੈਣਾ, ਖੇਚਲ, ਸਾਈਜ਼ ਕੱਢੋ, ਰੰਗ ਚੇਂਜ ਕਰ ਦਿਓ, ਫਲਾਣਾ ਢਿੰਗੜਾ, ਸਿੱਧਾ ਸਾਵਾ ਕੰਮ, ਟੈਨਸ਼ਨ ਨਾ ਇੱਕੋ ਹੀ ਵੈਰਾਈਟੀ ਹੋਵੇ। ਉਹਦੇ ਚ ਇਹਨਾਂ ਵਿੱਚ ਨੀਲਾ ਰੰਗ ਦਿਖਾ ਦੇ, ਚ ਸ਼ਾਇਦ ਵੱਡਾ ਛੋਟਾ ਕਰ ਦਿੰਦਾ। ਫੈਸਲਾ ਤੁਸੀਂ ਦੱਸੋ। ਉਸਤਾਦ ਜੀ ਤੁਸੀਂ ਮੇਰੇ ਮਾਈ ਬਾਪ ਹੈਗੇ ਹੋ, ਹਾਂ ਜੇ ਮੈਨੂੰ ਕੁਝ
ਕਰਾਣੀ ਚਾਹ ਰਹੇ ਵਾਲਾ ਮੈਨੂੰ ਕਿਲੋ ਕੋ ਮੈਨੂੰ ਸੋਨਾ ਲੈ ਦਿਓ ਉਸਤਾਦ ਜੀ, ਮੈਂ ਆਪਣਾ ਗੁਜ਼ਾਰਾ ਕਰ ਲਾਂਗਾ ਉਸਤਾਦ ਜੀ। ਮੁਲਾਜ਼ਮ ਰੱਖਾਂਗਾ, ਗੂਟੀਆਂ ਗਾਟੀਆਂ ਬਣਾ ਕੇ, ਚੈਨ ਲਾਕਰ ਬਣਾ ਕੇ ਸੇਲ ਕਰਨਗੇ। ਮੈਂ ਆਪਣੀ ਸ਼ਾਪ ਨੂੰ ਜਾ ਕੇ ਉਹਨਾਂ ਕੋਲ ਹਿਸਾਬ ਲੈ ਆਇਆ, ਤੇਰੇ ਮੈਂ ਸਕੂਲ ਦਾ ਘਰ ਰਿਹਾ, ਉਹਨਾਂ ਮੈਂ ਗੁਜ਼ਾਰਾ ਕਰ ਲਾਂਗਾ ਆਪਣਾ। ਭਾਜੀ ਉਹ ਛੋਟਾ ਜਿਹਾ ਕਾਰੋਬਾਰ ਹੀ ਆ। ਮੇਰੇ ਮਾਈ ਬਾਪ ਹੋ ਤੁਸੀਂ ਉਸਤਾਦ ਜੀ, ਮੈਂ ਆਪਣੇ ਬਾਪ ਨੂੰ ਨਹੀਂ ਕਹਿਣਾ, ਮੈਂ ਹੋਰ ਕਿਹਨੂੰ ਕਹਿਣਾ। ਮੇਰੇ ਰਾਮ ਨਾਲ ਉਸਤਾਦ ਜੀ, ਕਿਸੇ ਹੋਰ ਨੂੰ ਕਹਿ ਕੇ ਵੇਖ ਲੈ ਯਾਰ। ਨਹੀਂ ਯਾਰ, ਨਹੀਂ ਸਹੀ ਗੱਲ ਆ। ਰਾਮ ਨਾਲ ਫਿਰ ਮੈਂ ਬਰਾਚਾ ਵਧਾ ਲਾਂਗਾ ਭਈ ਉਸਤਾਦ ਜੀ। ਇੱਥੇ ਤੋਂ ਮੈਂ ਸਟਾਰਟ ਤੇ ਕਰਾਂ, ਬ੍ਰਾਂਚਾਂ ਮਤਲਬ ਦੁਕਾਨ ਇੱਕ ਹੋਰ ਪਾ ਲਾਂਗਾ ਮੈਂ, ਦੂਸਰੇ ਸ਼ਹਿਰ ਚ ਵੀ ਪਾਵਾਂਗਾ ਮੈਂ। ਅੱਛਾ ਜੀ, ਨਹੀਂ ਇੱਕ ਬ੍ਰਾਂਡ ਬਣਾ ਲੇਗਾ। ਹਾਂਜੀ ਉਸਤਾਦ ਜੀ, ਇਨਸ਼ਾਅੱਲਾ ਤਾਲਾ ਮੇਰੇ ਸਾਥ ਦੇਵੋ, ਮੈਨੂੰ ਸਾਥ ਦੀ ਜ਼ਰੂਰਤ ਹੈ ਤੁਹਾਡੀ। ਬਸ ਇੰਨਾ ਕਿ ਤੈਨੂੰ ਕੰਮ ਚਾਹੀਦਾ। ਹਾਂਜੀ ਉਸਤਾਦ ਨਹੀਂ ਜੀ, ਆ ਕੋਈ ਵੱਡੀ ਚੀਜ਼ ਮੰਗ ਲਾ, ਫੈਸਲ ਤੂੰ ਪੁੱਤਰ ਆ ਯਾਰ, ਕੋਈ ਚੀਜ਼ ਤੇ ਮੰਗ। ਨਹੀਂ ਉਸਤਾਦ ਜੀ, ਇੰਨਾ ਹੀ ਤੁਸੀਂ ਮੇਰੇ ਲਈ ਕਰ ਦਿਓ, ਤੁਹਾਡੀ ਮਿਹਰਬਾਨੀ। ਅੱਛਾ ਮੈਂ ਤੈਨੂੰ ਮਤਲਬ ਮੈਨੂੰ ਇਸ ਜੰਗਲ ਚੋਂ ਕੱਢ ਦਿਓ ਉਸਤਾਦ ਜੀ। ਕਿਲੋ ਸੋਨਾ ਦੇ ਕੇ। ਹਾਂਜੀ ਉਸਤਾਦ, ਇੱਕ ਮਿੰਟ ਜੀ ਭਾਜੀ, ਵਕਤ ਨੂੰ ਧੱਕਾ ਲਵਾ ਦੋ ਨਾ ਤੁਸੀਂ। ਮੈਨੂੰ ਇਸ ਦਲਦਲ ਚੋਂ ਕੱਢ ਲਓ ਉਸਤਾਦ ਜੀ, ਮੈਂ ਆਪਣੇ ਜ਼ਮੀਰ ਅੱਗੇ ਮੁਤਮਈਨ ਹੋਣਾ ਚਾਹੁੰਦਾ। ਓਏ ਤੂੰ ਦਲਦਲ ਚੋਂ ਐਸਾ ਈਜ਼ੀ ਹੋ ਰਿਹਾ। ਇੱਕ ਮਿੰਟ ਜੀ, ਕੀ ਰੇਟ ਆ ਸੋਨੇ ਦਾ ਜੀ? ਯਾਰ ਜਿੰਨਾ ਵੀ ਅਮਰੀਕ, ਮੈਂ ਉਸ ਦਲਦਲ ਚੋਂ ਮੈਨੂੰ ਕੱਢ ਦੋ। ਮੈਂ ਕਸਮੇ ਸਾਰੇ ਮਾਰ ਦੇਣੇ ਮੈਂ ਕਿਸੇ ਤੇ ਲਾ ਕੇ। ਫਰੀਦ ਨੂੰ ਪਹਿਲਾਂ ਸਭ ਤੋਂ ਪਹਿਲੇ ਗੋਲੀ, ਇਹਦੇ ਪੱਤੇ ਤੇ ਗੋਲੀ ਮਾਰਨੀ ਮੈਂ, ਉਹਨੂੰ ਮਾਰਨੀ ਪਿੱਟੇ ਲੈ ਦਿਓ ਉਸਤਾਦ ਜੀ, ਮੇਰੇ ਕੋਲ ਵੀ ਥੋੜੇ ਪੈਸੇ ਲੈ ਦਿਓ। ਅੱਛਾ ਮੇਰੀ ਗੱਲ ਸੁਣਾ, ਮੇਰੀ ਜ਼ਿੰਦਗੀ ਸਕੂਲ ਓ ਯਾਰ ਕੀ ਹੋ ਕੀ ਗਿਆ ਵਾ ਯਾਰ? ਮਰ ਜਾਵਾਂਗਾ ਉਸਤਾਦ ਜੀ, ਮੇਰਾ ਕਾਰੋਬਾਰ ਚ। ਕਿਲੋ ਸੋਨੇ ਨਾਲ ਤੇਰੇ ਕਿਲੋ ਸੋਨੇ ਨਾਲ ਤੈਨੂੰ ਲੱਗਦਾ ਵੀ ਤੇਰੀ ਦਾਲ ਰੋਟੀ ਚੱਲ ਮੇਰੀ ਦਾਲ ਰੋਟੀ ਉਸਤਾਦ ਜੀ, ਮੈਨੂੰ ਪਰਾਠੇ ਨਹੀਂ ਚਾਹੀਦੇ, ਮੈਂ ਸੁੱਕੀ ਰੋਟੀ ਖਾ ਲਾਂਗਾ ਇੱਜ਼ਤ ਦੀ। ਮੈਨੂੰ ਸੋਨਾ ਲੈ ਕੇ ਦਿਓ ਉਸਤਾਦ ਜੀ, ਉਹ 4-5 ਕਰੋੜ ਦਾ ਵਾ। ਮੈਂ ਆਪ ਹੀ ਕਰ ਲਾਂਗਾ ਬਾਕੀ ਸਾਰਾ ਕੁਝ, ਬਾਕੀ ਮੈਂ ਆਪ ਕਰ ਲਾਂਗਾ। ਤੁਸੀਂ ਸਿਰਫ ਮਾੜਾ ਮੋਟਾ ਨਹੀਂ ਨਾਲੇ ਕਹਿਣ ਡਿਆ ਦਾਣਾ ਮੋਟਾ ਹੀ ਅੱਜ ਕੱਲ। ਮੈਨੂੰ ਤੁਸੀਂ ਕਿਲੋ ਥੋੜਾ ਇੰਨਾ ਕੋਣਾ ਨਹੀਂ ਦਾਣੇ ਚੜਨੇ ਸਾਰੇ, ਦਾਲ ਰੋਟੀ ਚ ਲਾ ਲਾਂਗਾ। ਮੇਰੇ ਕੋਲ ਹੀ ਝੁਕਤਾ ਹੁੰਦੀਆਂ, ਮੇਰੇ ਕੋਲ ਹੀ ਹੁੰਦਾ ਵਿਚਾਰਾ। ਸੋਹਣੀ ਦਾਲ ਰੋਟੀ ਚਲਾਣ ਡਿਆ ਵਾ ਵੀਰੇ। ਮੇਰੇ ਕਰ ਦਿਓ ਉਸਤਾਦ ਜੀ, ਮੇਰੇ ਭਾਈ ਬਾਪ। ਅੱਛਾ ਤੈਨੂੰ ਮਤਲਬ ਕਿ ਮੈਂ ਸਕੂਲ ਦੀ ਜ਼ਿੰਦਗੀ ਚਾਹਨਾ ਵਾ। ਕਿਲੋ ਸੋਨਾ ਤੈਨੂੰ ਲੈ ਦਈਏ ਤੇ ਤੂੰ ਛੱਡ ਦੇਗਾ ਸਾਰਾ ਕੁਝ। ਮੈਂ ਸਾਰਾ ਕੁਝ ਛੱਡ ਦਾਂਗਾ। ਮੈਂ ਤੁਹਾਨੂੰ ਵੀ ਜੇ ਮੂੰਹ ਖਾ ਗਿਆ, ਮੈਂ ਜ਼ਾਹਿਰ ਹੈ ਸਾਰਾ ਕੁਝ ਛੱਡ ਦਾਂਗਾ। ਤੂੰ ਕਦ ਤੋਂ ਮੂੰਹ ਮੈਂ ਖਾਣਾ? ਤੁਹਾਡੇ ਮੱਥੇ ਨਹੀਂ ਲੱਗਾਗਾ, ਮੇਰਾ ਬਸ ਮੇਰਾ ਕੰਮ। ਅੱਛਾ ਯਾਨੀ ਫੇਰ ਤੂੰ ਐਸਤਾ ਮੈਂ ਸਾਰੇ ਆਪੇ ਹੀ ਹੌਲੀ ਹੌਲੀ ਫਿਰ ਬ੍ਰਾਂਚਾਂ ਹੋਰ ਬਣਾ ਲੇਗਾ। ਹਾਂ ਦੂਜੇ ਸ਼ਹਿਰਾਂ 'ਚ ਵੀ ਬਣਾ ਲੇਗਾ। ਦੁਬਈ ਤੱਕ ਹੈਂ? ਦੁਬਈ ਤੱਕ ਜਾਵਾਂਗਾ। ਮੇਰੀ ਕਿਸਮਤ ਬਸ ਇੰਨੇ ਕਿ ਜੋਗਾ ਮੈਨੂੰ ਕਰ ਬਸ ਦਿਓ। ਉਸਤਾਦ ਜੀ, ਮੈਨੂੰ ਪੌੜੀ ਤੇ ਚੜਾ ਦਿਓ, ਅੱਗੋਂ ਮੈਂ ਜਾਣਾ, ਮੇਰਾ ਕੰਮ ਜਾਣਾ। ਓਏ ਆ ਮੇਰੀ ਗੱਲ ਸੁਣ, ਪੌੜੀ ਤੇ ਆਖਰੀ ਪੌੜੇ ਦੇ ਖਲੋ ਕੇ ਤੂੰ ਮੈਨੂੰ ਕਹਿੰਦੀ ਮੈਨੂੰ ਚੜਾ ਦਿਓ, ਉਸ ਤੋਂ ਉੱਤੇ ਤੇ ਪੌੜਾ ਹੀ ਹੈ ਨਹੀਂ। ਮੈਂ ਆਪਣੇ ਦੁੱਖ ਕਿਹਨੂੰ ਦੱਸਾਂ ਉਸਤਾਦ ਜੀ, ਤੁਸੀਂ ਮੇਰੇ ਭਾਈ ਦੱਸਦੇ ਆ। ਜਿਹਨੂੰ ਮਰਜ਼ੀ ਦੱਸਣੀ ਆਈ ਤੋਂ ਬਾਅਦ ਮੈਨੂੰ ਨਹੀਂ ਦੱਸਣੀ। ਇਹ ਸਕੀਮਾਂ ਨੇ। ਲੈ ਤੂੰ 1 ਕਿਲੋ ਤੋਂ ਬਾਅਦ ਛੱਡਣਾ ਹੋਵੇ, ਜਿਹੜਾ ਨਾ ਛੱਡੇ ਤੂੰ ਮੈਨੂੰ ਅੱਧਾ ਕਿਲੋ ਦੇ, ਮੈਂ ਛੱਡਦਾ ਸਾਰਾ। ਉਹ ਇਹ ਤੇ 200 ਗ੍ਰਾਮ ਤੇ ਛੱਡ ਦੇਣਾ ਇਹਨਾਂ ਨੇ। ਮੇਰਾ ਕੋਈ ਵੀ ਨਹੀਂ ਹੈਗਾ ਉਸਤਾਦ ਜੀ, ਮੈਂ ਇਕੱਲਾ ਹੀ। ਤੇਰੇ ਕੋਲ ਭੈ ਜਵਾ ਜਿਹੜਾ ਰਵੇ ਕੋਈ ਨਾ ਰਵੇ। ਤੇਰੇ ਇਹ ਮੈਨੂੰ ਹੁਣ ਸਮਝ ਆਈ ਤੇਰਾ ਕਿਉਂ ਨਹੀਂ ਕੋਈ। ਮੇਰਾ ਕੋਈ ਵੀ ਨਹੀਂ ਉਸਤਾਦ ਜੀ। ਏਦਾਂ ਕੋਈ ਵੀ ਨਹੀਂ ਹੋਣਾ ਤੇਰਾ। ਮੇਰਾ ਪਾਸ ਅਮੀਰ ਹੋਣੇ ਕੀ ਸਕੀਮ ਆਈ ਹੈ। ਮੈਂ ਕਿਹਾ ਕਦੇ ਨਹੀਂ ਕਿਹਾ ਤੂੰ ਮਾੜਾ ਮੋਟਾ ਕੰਮ। ਕੋਈ ਨਾਲੇ ਉਹ ਮਿਸਾਲ ਦੇ ਤੌਰ ਤੇ ਵਾਲਦ ਨੇ, ਜਿੰਨਾ ਤੋਂ ਸੋਨਾ ਮੰਗ ਲਿਆ ਸਕੇ ਵਾਲਦ ਨੇ ਨਹੀਂ ਦੇਣਾ ਕਦੀ। ਅੱਲਾ ਯਾਰ ਫਰੀਦ ਮੇਰਾ ਬੋਲਦਾ, ਅੱਲਾ ਜਾਣਦਾ, ਉਹਨੇ ਆਪਣਾ ਵੇਚ ਦੇਣਾ ਸੀਗਾ ਯਾਰ। ਓਏ ਆਪਣਾ ਵੀ 1800-1700 ਦਾ ਵਿਕਣਾ ਸੀ, ਉਹਨੇ ਕਿਹੜਾ ਕੋਈ ਬਹੁਤ ਰੇਟ ਲੱਗਣਾ ਸੀ। ਅੱਬੂ ਹੁਣਾਂ ਨੂੰ ਰੋਲਟੀ ਪੋਲ ਦੇ ਗਲੋਤੇ ਹੋਣਾ ਸੀ ਲੈ ਦੇ। ਚਲੇ ਗਏ ਯਾਰ, ਮੇਰੇ ਅੱਬੂ ਲਈ ਸੀ ਜਾਣਾ ਚਾਹੀਦਾ। ਬੁਲਾ ਲੈਨੇ ਯਾਰ, ਉਹਨਾਂ ਕੋਲ ਲੈ ਲੈ, ਖੁਦਾ ਦਾ ਨਾ ਹੀ ਉਹ ਤੇ ਯਾਰ ਉਹ ਅੱਜ ਦੀ ਤੇਰੀ ਗੱਲ ਸੁਣ ਕੇ ਜਿੰਨੇ ਹੈਪੀ ਹੋਣੇ ਆ ਵੀ ਮੈਂ ਚਲਾ ਗਿਆ, ਤੇਰੀ ਸੋਚ ਆ। ਮੈਨੂੰ ਲੱਗਣ ਦੇ ਮੈਂ ਕਿਉਂ ਨਹੀਂ ਚਲਾ ਗਿਆ। ਮੇਰਾ ਉਸਤਾਦ ਜੀ ਮੈਨੂੰ ਕੱਢ ਦਿਓ, ਚੱਲ ਦਾਲ ਰੋਟੀ ਚਲਾਉਣੀ ਆ। ਮੈਂ ਇਸ ਪਰੇਸ਼ਾਨੀ ਚੋਂ ਨਿਕਲਣਾ ਚਾਹੁੰਦਾ ਉਸਤਾਦ ਜੀ, ਮੇਰੇ ਕੋਲ ਨਹੀਂ ਹੁਣ ਕੰਮ ਹੁੰਦਾ। ਉਹ ਤੂੰ ਤੇ ਨਿਕਲ ਜਾਏਗਾ ਤੇ ਜਿਹੜਾ ਅਸੀਂ ਪੈ ਜਾਣਾ। ਨਹੀਂ ਉਸਤਾਦ ਜੀ, ਸਾਰੀ ਉਮਰ ਬੈਂਕਾਂ ਦੇ ਕਰਜ਼ੇ ਲਾਂਦਾ ਹੀ ਰਹੇ। ਰੱਬ ਨੇ ਬਹੁਤ ਤੁਹਾਨੂੰ ਡੁਬਾ ਦਿਆ ਉਸਤਾਦ ਜੀ। ਤੇਰੇ ਆਹ ਨਾਲ ਇਹ ਸਾਰਾ ਲੈਣਾ ਜੇ ਤੁਹਾਡੇ ਕੋਲ। ਉਹ ਖੁਦਾ ਦਾ ਨਾ ਕੋਈ ਇਹ ਨਹੀਂ ਫਰਕ ਪੈਣਾ ਫਰੀਦ ਉਸਤਾਦ ਨੂੰ। ਨਹੀਂ ਨਹੀਂ ਬਿਲਕੁਲ ਨਹੀਂ ਪੈਣਾ ਉਸਤਾਦ ਜੀ, ਸਮੁੰਦਰ ਚ ਜੇ 2 ਕਿਲੋ ਸੋਨਾ ਦੇ ਦੋਗੇ ਤੇ ਖੁਸ਼ ਨਹੀਂ ਹੋਣਾ ਉਸਤਾਦ ਜੀ। ਇਹ ਸਮੁੰਦਰ 'ਚ ਰੱਖਿਆ ਜੀ? ਸਮੁੰਦਰ ਮਤਲਬ ਕਿ ਜਿਹੜਾ ਤੁਹਾਡੀ ਸਾਰੀ ਗੱਲਬਾਤ ਹੋ। ਅੱਛਾ ਅੱਛਾ। ਲੋਕ ਪਾਣੀ ਦੀਆਂ ਬਾਲਟੀਆਂ ਕੱਢ ਲੋ, ਸਮੁੰਦਰ ਚ ਫਰਕ ਨਹੀਂ ਪੈਂਦਾ। ਤੇ ਤੂੰ ਵੈਸੇ ਸਾਰਾ ਸਮੁੰਦਰ ਜਿਹੜਾ ਬਾਲਟੀ 'ਚ ਲਿਆ ਰਿਹਾ। ਮੇਰੇ ਜਿਹੜਾ ਦਿਲ ਚ ਬੁਰੀਆਂ ਗੱਲਾਂ ਚੱਲ ਰਹੀਆਂ, ਕਦੇ ਮੈਂ ਉਹਨੂੰ ਮਾਰ ਰਿਹਾ, ਕਦੇ ਮੈਂ ਉਹਨੂੰ ਮਾਰ ਰਿਹਾ। ਮੈਂ ਉਸਤਾਦ ਜੀ ਮਾਰ ਦੇਣੇ ਸਾਰੇ ਯਾਰ ਇਸ ਗੱਲੋਂ ਤੇ ਮੇਰਾ ਦਿਲ ਕਰਦਾ ਆਪਾਂ ਦੋਵੇਂ ਪਾ ਕੇ ਪੈਸੇ ਨੂੰ ਲੈ ਦਈਏ। ਮੇਰਾ ਦਿਲ ਕਰਦਾ ਨਾਲ ਪਾਈਆ ਚਾਂਦੀ ਵੀ ਲੈ ਜੀ। ਨਹੀਂ ਮੇਰੀ ਗੱਲ ਸੁਣ ਲੈ। ਇਹਨੂੰ ਕਿਹੜੀ ਸ਼ੈ ਕੀ ਚਾਂਦੀ ਦਾ ਨਹੀਂ ਮੈਂ ਕਰਨਾ ਕੁਰਨਾ ਹੈ, ਸਿਰਫ ਸੋਨੇ ਦਾ ਕਰਨਾ। ਯਾਰ ਅੱਛਾ ਯਾਰ
ਮੈਂ ਕਹਿੰਦਾ ਕੜੇ ਵੀ ਬਣਾਉਂਦਾ। ਵੈਸੇ ਤੁਸੀਂ ਹੀਰੇ ਦਾ ਕੰਮ ਕਰੋ, ਹੀਰੇ ਦਾ ਮੈਂ ਨਹੀਂ ਕਰਨਾ। ਤੁਹਾਡਾ ਤਜਰਬਾ ਵੀ ਹੈ। ਨਹੀਂ ਨਹੀਂ ਯਾਰ ਬਾਲ ਮੈਂ ਤੇਰੇ ਕੋਲ ਲੈਣਾ ਵਾ, ਮੈਂ ਸਿਰਫ ਸੋਨੇ ਦਾ ਹੀ ਕਰਨਾ ਵਾ ਮੈਂ। ਸੋਨੇ ਦਾ ਕਰ ਲਓ ਭਾਈ, ਸੋਨੇ ਦਾ ਹੀ ਚੱਲਦਾ। ਉਹਦੀ ਸ਼ਕਲ ਵੇਖ ਲੈ, ਜਿਹੜਾ ਤੇ ਕੋਈ ਮਾਰ ਲੇਗਾ ਉਹ ਕਿਤੇ ਵਿਕੂਗਾ। ਇਹਦੇ ਕੋਈ ਹੀਰੇ ਨਹੀਂ, ਵੀਰੇ ਨੇ ਤੇਰੇ। ਇਹਨਾਂ ਕੋ ਬਸ ਮੇਰਾ ਕਰ ਦਿਓ ਮਿਹਰਬਾਨੀ ਸਾਹਿਬ। ਇੰਨਾ ਕ ਹਾਂਜੀ ਹਾਂਜੀ ਇੰਨਾ ਤੇ ਬਣਦਾ ਸਤਾਜ ਜੀ। ਮੈਂ ਇਨਸ਼ਾਅੱਲਾ ਤਾਲਾ ਸਾਜੀ ਮੇਰਾ ਇੰਨਾ ਕਰੋ, ਮੈਂ ਇਹਨਾਂ ਨੂੰ ਭਰਾ ਬਣ ਕੇ ਵਿਖਾਵਾਂਗਾ ਵੱਡਾ, ਮੇਰੇ ਕੋਲ ਆਣ ਮੇਰੀ ਦੁਕਾਨ ਤੇ। ਇਹ ਕੀ ਕਰਨ ਆਉਣਗੇ ਤੇਰੀ? ਸਾਜੀ ਇਹਨਾਂ ਮੈਂ ਕਾਰੀਗਰ ਨਹੀਂ, ਮੈਨੂੰ ਚਾਹੀਦੇ ਕਾਰੀਗਰ ਰੱਖਾਂਗਾ, ਲੱਗ ਲੱਗ ਡੇਢ ਉੱਤੋਂ ਵੀ ਆਏਗਾ ਇਹਨਾਂ ਨੂੰ। ਥੋੜੇ ਬਤਾ ਦੇ ਯਾਰ ਦੋ ਯਾਰ ਜੀ ਯਾਰ, ਪਹਿਲੇ ਕਾਰੀਗਰ ਜਿਹੜੇ ਹੁੰਦੇ ਨਾ ਉਹ ਐਕਸਪੀਰੀਅੰਸ ਵਾਲੇ ਹੁੰਦੇ ਆ। ਸਾਜੀ ਮੈਂ ਸਿਖਾ ਲਾਂਗਾ, ਉੱਤੇ ਆ ਕੇ ਕੰਮ ਸਿੱਖਣ ਬੁਲਾ ਲਵਾਂਗਾ। ਤੈਨੂੰ ਤਜਰਬਾ ਹੀ ਨਹੀਂ, ਤੂੰ ਦੁਕਾਨ ਪਾ ਕੇ ਪੂਰਾ ਕਿਲੋ ਹੀ ਉੱਤੇ ਸ਼ੀਸ਼ੇ ਦਾ ਰੱਖ ਕੇ ਬੈਠਾ ਰਵੇਂ ਵੀ ਸੋਨਾ ਲੈ ਲਓ ਭਾਈ। ਸੋਨੇ ਦਾ ਢੇਲਾ ਲੈ ਲਓ। ਆਹੋ, ਵਪਾਰੀ ਸਾਰੀ ਦੁਕਾਨ ਖਾਲੀ ਆ, ਐਡਾ ਕਿਸੇ ਨੇ ਸ਼ੀਸ਼ੇ ਦਾ ਰੱਖਿਆ ਵੜਦੇ। ਬਾਜ ਕਸਾਈ ਤਰ੍ਹਾਂ ਕੱਟ ਕੱਟ ਆਹੋ, ਇੰਜ ਨਹੀਂ ਹੁੰਦਾ, ਇਹਦੇ ਲਈ ਬੜਾ ਐਕਸਪੀਰੀਅੰਸ ਚਾਹੀਦਾ। साज एक्सपीरियंस है, खुदा जब हुस्न देता है लज़्ज़त आ ही जाती है, सारा कुछ है। ਉਹਨੂੰ ਸ਼ੇਰ ਵੀ ਆਉਂਦੇ ਰੋਡ 'ਚ, ਤੁਸੀਂ ਹਿਸਾਬ ਲਾ ਲਓ ਉਹਨੂੰ ਕਿੰਨੀ ਅਸ਼ਦ ਜ਼ਰੂਰਤ ਆ, ਉਹਨੂੰ ਪੂਰੀ ਸ਼ਾਇਰੀ ਵੀ ਯਾਦ ਆ। बड़ी परेशानी, ਹੈ ਤੇ ਯਾਰ बड़ी ਲੈ परेशानी। ਫੈਸਲ ਨੇ ਕਿਹੜਾ ਵੀ ਰੋਜ਼ ਰੋਜ਼ ਕੋਈ ਚੀਜ਼ ਮੰਗਣੀ ਆ ਯਾਰ। अल्लाह पाक। ਜਾ ਫੈਸਲ। ਸਤਾਜ ਜੀ ਵੀ ਦਿਆਲੂ ਹੀ ਆ। हेलो चैट जीपीटी, मुझे ये बताओ कि पाकिस्तानी करेंसी में 1 किलो सोना कितने का है आज का रेट? 24 अप्रैल 2025 को पाकिस्तान में 24 कैरेट सोने की कीमत तकरीबन 10,000 रुपये फी ग्राम है। 30,178 रुपये फी ग्राम है। चूंकि 1 किलोग्राम में 1000 ग्राम होता है, इसलिए 1 किलोग्राम 24 कैरेट सोने की कीमत का तखमिया दर्जा झेल है 30,178 रुपये ग्राम। 1000 ग्राम इकाई दे सैकड़ा 1000 लाख 10 लाख 3 करोड़ इकाई दे सैकड़ा 10 लाख 3 करोड़ 1,78,000 ये उस्ताद जी 3 करोड़ ਦਾ ਕਿਲੋ ਆ। ਤੇ ਇਹਨਾਂ ਕੁ ਕਰ ਦੋ ਮੇਰੇ ਲਈ, ਮੈਂ ਉਸਤਾਦ ਜੀ ਜਦ ਮੇਰੀ ਜ਼ਿੰਦਗੀ ਪੜ ਜਾਏਗੀ। ਇਹ ਉਹਨੂੰ ਮਾੜੀ ਨੇ ਤੁਸੀਂ ਰਾਸ ਕੰਮ ਬਣਾ ਕਰਦਾ ਕਸਮ ਵਾਲੀ ਗੱਲ ਹੈ, ਤੁਸੀਂ ਮੇਰੇ ਭਾਈ ਬਾਬਾ ਤੁਹਾਨੂੰ ਭਾਵੇਂ ਬੈਂਕ ਲੁੱਟ ਕੇ ਕੁਝ ਲੁੱਟ ਕੇ ਦਵੋਗੇ ਤੇ ਯਾਰ ਤਾਂ ਤੁਸੀਂ ਫੈਸਲ ਜਿੱਥੇ ਤੂੰ ਇਹੀ ਟੈਨਸ਼ਨ ਜੇ ਤਾਂ ਕੱਢ ਲਈ 8-10 ਸਾਲ ਹੋਰ ਕੱਢ ਲੈ ਵੀਰੇ। ਨਹੀਂ ਉਸਤਾਦ ਜੀ, ਮੈਂ ਅੱਲਾ ਜਾਣਦਾ, ਮੈਂ ਇਹਨਾਂ ਨੂੰ ਸਾਰਿਆਂ ਨੂੰ ਭਰਾ ਬਣ ਕੇ ਦੱਸਾਂਗਾ। ਉਹ ਯਾਰ ਅੱਲਾ ਜਾਣਦਾ ਪ੍ਰੀਤ ਵੀ ਮੇਰਾ ਭਰਾ ਹੈ, ਜੇ ਲੋਕ ਵੀ ਕਹਿੰਦੇ ਸੀ ਇਹ ਰਜਿਆ ਭੈੜਾ ਵਾ, ਲੇਕਿਨ ਫੇਰ ਵੀ ਇਹਨੂੰ ਗੱਲਾਂ ਲਾਵਾਂਗਾ ਆਪਣੇ ਭਰਾ ਨੂੰ ਬਣਾ ਜਿੰਨਾ ਤੂੰ ਸੋਨਾ ਲੈ ਰਿਹਾ ਤੂੰ ਭਰਾ ਨੇ ਪਿਓ ਵੀ ਬਣ ਜੇ ਤੇ ਕੋਈ ਗੱਲ ਨਹੀਂ, ਥੋੜਾ ਥੋੜਾ ਯਾਰ ਕੋਈ ਕਰਿਆਨੇ ਦੀ ਦੁਕਾਨ ਹੈ, ਕੋਈ ਮਾੜਾ ਮੋਟਾ ਆਨਲਾਈਨ ਦਾ ਕੰਮ ਆ, ਲੈ ਉਹ ਗੱਲ 2-4 ਲੱਖ ਨਾਲ ਸ਼ੁਰੂ ਹੋਣ ਵਾਲਾ। ਇਹ ਜਿਹੜੀ ਤੁਸੀਂ ਇੰਨੀ ਤਮਹੀਦ ਬੰਨੀ ਸੀ ਕਿ ਫੈਸਲ ਕ੍ਰੀਏਟਿਵ ਤੇ ਇਹ ਤੇ ਉਹ ਤੇ ਇਹ ਕ੍ਰੀਏਸ਼ਨ ਯਾਰ ਮੈਂ ਨਹੀਂ ਕਰਨਾ ਚਾਹ ਰਿਹਾ ਫਰੀਦ, ਉਹ ਤੂੰ ਐ ਤੇ ਕਰਨਾ ਚਾਹ ਰਿਹਾ ਨਾ। ਮੈਂ ਕਰਨਾ ਚਾਹ ਰਿਹਾ, ਮੈਨੂੰ ਉਹ ਕਰਵਾਓ। ਹਾਂ ਮੇਰਾ ਇਹ ਭਲਾ ਹੀ ਕਰਨਾ। ਸਿਰਫ ਕੁੰਡਾ ਧਾਗਾ ਬੰਨ ਕੇ ਆਪਣੇ ਨਾਲ ਲਾਇਆ ਸੀ ਤੁਸੀਂ। ਹਾਂ, ਧਾਗਾ ਲਾ ਦਿੰਦਾ ਮੈਂ। ਅਮੀਰੀ ਬੜੀ ਦਾ ਉਸਤਾਦ, ਗੁਰ ਵੀ ਹੋਣੇ ਚਾਹੀਦੇ ਨੇ ਸ਼ਾਗਿਰਦ ਰੱਖਣ ਦੇ। ਯਾਰ ਕੋਈ ਹੋਰ ਕੰਮ ਦੱਸ ਯਾਰ। ਬਿਟ ਕਵਿਲ ਲੈ ਦੋ ਮੈਨੂੰ, ਚਲੋ ਹੈ 5 ਬਿਟ ਕਵਿਲ ਲੈ ਦੋ ਮੈਨੂੰ, ਮੈਂ ਆਪੀ ਕਰ ਲਾਂਗਾ ਬਾਕੀ ਸਾਰਾ ਕੁਝ। 1 ਮਿੰਟ, ਤੈਨੂੰ ਪਤਾ ਕਿੰਨੇ ਦਾ ਬਿਟਕੋਇਨ ਹੈ? ਭਾਜੀ ਤੁਹਾਡੀ ਜਾਨ ਨਾਲ ਅਜ਼ੀਜ਼ ਨਹੀਂ ਨੇ ਸਾਨੂੰ ਮਾਰ ਦੇਣਾ ਜੀ। ਨਹੀਂ ਹੈ ਕਿੰਨੇ ਦਾ? ਤੇਰੀ ਜਾਨ ਨੂੰ, ਤੇਰੀ ਜਾਨ ਨੂੰ, ਤੇਰੀ ਕਈਆਂ ਜਾਨਾਂ ਨਾਲੋਂ ਜ਼ੀਰ ਕਿੰਨੇ ਦਾ 1 ਬਿਟਕੋਇਨ? ਕਿੰਨੇ? 80,000 ਅਮਰੀਕਨ ਡਾਲਰ ਦਾ ਇੱਕ। ਉਹ ਕੈਲਕੂਲੇਟਰ ਚ ਨਹੀਂ ਆਉਂਦੇ ਹਿੰਸੇ। ਇਹ ਕਿਦੋਂ ਸੋਨਾ ਲੈ ਦਾਂ ਤੈਨੂੰ ਫਿਰ? ਉੱਪਰ ਲਿਆ 80,000 ਜ਼ਰਬ 280 ਦੇ ਕਰ। ਪਹਿਲੇ ਤੇ ਹਾਂ 80,000 ਜ਼ਰਬ 280। ਕਾਇਦਾ ਹੀ ਸੈਂਕੜਾ ਹਜ਼ਾਰ ਦਾ, ਇਹਦਾ ਲੱਖ ਕਰੋੜ ਦਾ ਕਰੋੜ। ਹੁਣ ਇਹਨੂੰ ਜ਼ਰਾ 5 ਨਾ ਵੀ ਦੇ, ਉਹਨੇ 5 ਮੰਗੇ ਆ। ਇਹ 1 ਬਿਟਕੋਇਨ ਆ, ਜ਼ਰਾ 5 ਕਰ। ਕਾਇਦਾ ਹੀ ਸੈਂਕੜਾ ਹਜ਼ਾਰ ਦਾ, ਓਏ ਐ ਕਰ ਲਾ, ਮੋਬਾਈਲ ਉਧਰੋਂ 0 ਬਾਹਰ ਆ ਗਈ। ਕਾਇਦਾ ਹੀ ਸੈਂਕੜਾ ਹਜ਼ਾਰ। ਓਏ ਵਧਾਈ ਤੂੰ 12 ਕਰੋੜ। ਜਿੱਲੇ ਵੀ ਬਣਦੇ ਮੇਰੇ ਤੋਂ ਸੀ ਇਸ ਤਰੀਕੇ ਲੈ ਕੇ ਸਾਚ ਹੀ ਪੈਸੇ ਤੁਹਾਨੂੰ ਹੋੜੇ ਵੀ ਨਹੀਂ ਚਾਹੀਦੇ। ਤੇਰੇ ਪੂਰੇ ਇਲਾਕੇ ਨੂੰ ਅਜ਼ੀਜ਼ ਲੱਗਣੇ ਆ, ਇਹਨੇ ਕਹਿ ਡਿਆ ਫਰੀਦ ਸੋਹਣਾ ਵੀ ਇਹ ਮੈਨੂੰ ਮਾੜਾ 2 ਕਰੋੜ 24 ਲੱਖ ਰੁਪਏ ਦਾ ਹਾਂਜੀ 1 ਬਿਟਕੋਇਨ ਤੇ ਜ਼ਰਬ 5। ਹਾਂ 11 ਕਾਇਦੇ ਹੀ ਸੈਂਕੜਾ ਹਜ਼ਾਰ ਦੇ 1000 ਲੱਖ 10 ਲੱਖ ਕਰੋੜ 10 ਕਰੋੜ 11 ਕਰੋੜ 20 ਲੱਖ ਦੇ। ਤੇ ਸੋਨਾ ਕਿੰਨੇ ਦਾ ਵਾ? 3 ਕਰੋੜ ਦਾ।
ਜਿੱਦਾਂ ਮਰਜ਼ੀ ਕਰ ਲੋ, ਉਹ ਲੈ ਲਓ 5 ਬਿਟਕੋਇਨ ਸਿਰਫ ਭਾਵੇਂ ਕੀ ਉਹ ਕਰੇਗਾ 5 ਬਿਟਕੋਇਨਾਂ ਨਾਲ? ਇਹਦੇ ਨਾਲ ਤੇਰੀ ਕਿੰਨੀ ਕਿ ਉਹ ਜੁਮਾ 1-2 ਹਫ਼ਤੇ ਬਾਅਦ ਤੂੰ ਫਿਰ ਤੂੰ ਚਲੋ ਤੇ ਇਹਦੇ ਨਾਲ ਤੂੰ ਜ਼ਿੰਦਗੀ ਸਕੂਨ ਚ ਗੁਜ਼ਾਰ ਲੇਗਾ। ਬਸ ਉਸਤਾਦ ਜੀ ਗੁਜ਼ਾਰਾ ਤੇ ਕਰਨਾ ਹੀ ਕਰਨਾ ਨਾ ਪਿਆ, ਗੁਜ਼ਾਰਾ ਹੀ ਹੋਣਾ ਪਿਆ। ਯਾਰ ਤੂੰ ਵੀ ਯਾਰ ਹਾਥੀ ਖਾਇਆ ਕਰਨੇ ਆ ਵੀ ਤੇਰਾ ਗੁਜ਼ਾਰਾ ਇੱਥੇ ਹਾਜੀ ਯਾਰ ਇਸ ਤਰ੍ਹਾਂ ਅੰਬਾਨੀ ਦਾ ਵੀ ਕਿਚਨ ਨਹੀਂ ਚੱਲ ਰਿਹਾ ਬਸ ਸਿਰਫ ਮੈਂ ਜ਼ਮੀਰ ਅੱਗੇ ਮੁਤਮਈਨ ਹੋਣਾ ਚਾਹ ਰਿਹਾ ਉਹ ਤੂੰ ਪੂਰੇ ਪਾਕਿਸਤਾਨ ਅੱਗੇ ਮੁਤਮਿਨ ਹੋ ਜਾਣਾ ਇੰਨੇ ਪੈਸੇ ਲੈ ਕੇ। ਨਹੀਂ ਉਸਤਾਦ ਜੀ। ਆਪਣੇ ਜ਼ਮੀਰ ਅੱਗੇ ਹੋ ਜਾ ਮੁਤਮਨ। ਅਸੀਂ ਸਾਰੇ ਭਾਵੇਂ ਸਾਡਾ ਬੇੜਾ ਗਰਕ ਹੋ ਜਾਵੇ, ਅਸੀਂ ਆਪਣੇ ਜ਼ਮੀਰਾਂ ਤੇ ਸਾਰੀ ਜ਼ਿੰਦਗੀ ਲਾਹਨਤਾਂ ਪਾਈ ਜੀ। ਤੁਹਾਡੇ ਕੋਲ ਭਾਜੀ ਇੰਨੇ ਕੁ ਪੈਸੇ ਹੈ ਨਹੀਂ ਯਾਰ ਓਏ ਤੈਨੂੰ ਨਹੀਂ ਪਤਾ ਨਹੀਂ, ਮੇਰੇ ਕੋਲ ਨਹੀਂ ਹੈ। ਐਵੇਂ ਨਹੀਂ ਹੈ ਉਸਤਾਦ ਜੀ, ਨਹੀਂ ਹੈ ਨਹੀਂ ਅਰੇ ਆ ਤੈਨੂੰ ਨਹੀਂ ਪਤਾ ਉਸਤਾਦ ਦਾ, ਤੇ ਮੈਨੂੰ ਦੱਸਿਆ ਕਿਉਂ ਨਹੀਂ ਯਾਰ, ਮੈਂ 2 ਹੀ ਮੰਗ ਲੈਂਦਾ। ਦੱਸਿਆ ਵਾ ਯਾਰ 6-7 ਲੱਖ ਰੁਪਇਆ ਉਥੋਂ ਲੈਂਦੇ ਆ ਵਾ। ਕਿੱਥੋਂ ਲੈ ਰਹੇ ਆ? ਉਹ ਤੇ ਨਜ਼ਰੇ ਤੁਹਾਡੀ, ਉਹਦੇ ਤੇ ਨਜ਼ਰੇ ਤੁਹਾਡੀ ਕਰ ਰਿਹਾ ਜੀ। ਇਹ ਸਿਰਫ ਆਪਣਾ ਨਹੀਂ ਤੁਹਾਨੂੰ ਪਤਾ। ਇਹ ਸਿਰਫ ਉਹ ਧਿਆਨ ਹਟਾਉਣ ਵਾਸਤੇ ਮੁਲਕ ਚ ਐਟਮਾਂ ਕਰ ਰਿਹਾ ਹੈ ਕਿ ਮੇਰੀ ਤਨਖਾਹ ਜਿਹੜੀ ਨਾ ਬੱਜੀ ਉਹਦੇ ਵੱਲ ਧਿਆਨ ਨਾ ਜਾਵੇ। ਮੁਲਕ ਚ ਕਦੀ ਕੋਈ ਐਟਮ ਪਾ ਦਿਓ, ਕਦੀ ਕੋਈ ਐਟਮ ਪਾ ਦਿਓ। ਉਸਤਾਦ ਜੀ ਮੈਂ ਮਹਿਮਾਨ ਆ ਤੁਹਾਡੇ ਕੋਲ, ਹੈ ਮੇਰਾ ਆਖਰੀ ਪ੍ਰੋਗਰਾਮ ਹੈ ਤੁਹਾਡੇ ਨਾਲ। ਕੌਣ? ਮੇਰਾ ਆਖਰੀ ਪ੍ਰੋਗਰਾਮ ਹੈ ਤੁਹਾਡੇ ਨਾਲ। ਜਿੰਨੇ ਤੈਨੂੰ ਪੈਸੇ ਤੂੰ ਮੰਗ ਰਿਹਾ ਵਾ ਨਾ, ਤੈਨੂੰ ਕੋਈ ਬੰਦਾ ਜੋ ਮਰਜ਼ੀ ਕਰ ਲੈ ਤੇ ਕੁਛ ਨਹੀਂ ਕਰਦਾ। ਨਹੀਂ ਬਰੀਦ ਦਾ ਝੇੜ ਲੱਗਾ ਰੂ, ਮੈਂ ਤੈਨੂੰ ਕਹਿਣ ਡਿਆ ਜੀ। ਮਲਾਗੀ ਜੀ ਪਤਾ ਕੀ ਗੱਲ ਆ, ਤੈਨੂੰ ਮੈਂ ਕਹਿਣ ਡਿਆ ਨਾ, ਥੋੜਾ ਘਟਾਓ ਪੈਸੇ। ਤੈਨੂੰ ਮੈਂ ਪੈਰ ਮਾਰ ਰਹੀ। ਓ ਯਾਰ ਇਹਨੂੰ ਦੇ ਦਿਓ ਯਾਰ, ਦੇ ਦਿਓ। ਯਾਰ ਦੇ ਦਿਓ, ਓ ਯਾਰ ਦੇ ਦਿਓ। ਦੇ ਦਿਓ ਵੀ ਜਿਵੇਂ ਮੈਂ ਖੀਸੇ ਚ ਪਾ ਗਿਆ ਦੇ ਦਿਓ ਇਹਨੂੰ। ਉਹ ਦੇ ਦਿਓ। ਕਹਿਣ ਡਿਆ ਹੈ ਨਾ ਤੁਹਾਡੇ ਕੋਲ ਉਸਤਾਦ ਜੀ, ਇਹ ਕਿਹੜੀ ਗੱਲ? ਯਾਰ ਹੱਥ ਪਾੜਦੀ ਹੂੰ। ਉਹ ਤੈਨੂੰ ਫੈਰ ਮਾਰੇ ਨਾ, ਤੂੰ ਮਰ ਜਾਵੇਂ, ਤੂੰ ਫੇਰ ਜ਼ਿੰਦਾ ਹੋ ਜਾਵੇਂ, ਫੇਰ ਫੈਰ ਮਾਰੇ ਤੂੰ ਫੇਰ ਜ਼ਿੰਦਾ ਹੋ ਜਾਵੇਂ, ਫੇਰ ਫੈਰ ਇਦਾਂ ਸਾਲ ਚੱਲਦਾ ਰਵੇ ਤਾਂ ਵੀ ਮੇਰੇ ਕੋਲ ਨਹੀਂ ਹੋਣੇ। ਤੈਨੂੰ ਮੈਂ ਪੈਰ ਮਾਰਾ ਤੂੰ ਮਰ ਜਾਵੇਂ ਤੇ 30,000 ਚ ਸੁਲੋ ਹੋ ਜਾਣੀ ਤੇਰੇ ਭਰਾ। ਓਏ ਮੇਰੀ ਗੱਲ ਸੁਣ ਲੈ ਤੈਨੂੰ ਪਤਾ ਨਹੀਂ ਬਦਲਦਾ, ਉਹਨੇ 30,000 ਲੈ ਕੇ ਮਾਫ ਕਰ ਦੇਣਾ ਤੈਨੂੰ। ਮੈਂ ਝਗੜਾ ਨਹੀਂ ਹੋ ਰਹੀ ਅੱਜ ਕੱਲ ਲੜਿਆ ਮੇਰੇ ਕੋਲ 25 ਚ ਵੀ ਕਰ ਲੈਣੀ ਹੁੰਦੀ। ਮੇਰਾ ਕਾਰੋਬਾਰ ਸ਼ੁਰੂ ਕਰਾ ਦਿਓ। ਓ ਯਾਰ ਛੱਡ ਦੇ ਫੈਸਲ। ਮੈਂ ਉਸਤਾਦ ਜੀ ਸਾਰੇ ਬਚ ਜਾਣਗੇ, ਮੈਨੂੰ ਨਾ ਜ਼ੁਲਮ ਚ ਧਕੇਲੋ ਉਸਤਾਦ ਜੀ। ਇਹ ਕਿਹੜੀ ਆ ਰੋ ਕੇ ਧਮਕੀਆਂ ਦੇ ਰਿਹਾ ਤੂੰ? ਮਸਕੀਨੀ ਦੇ ਵਿੱਚ ਧਮਕੀਆਂ ਦੇ ਰਿਹਾ ਸਾਨੂੰ। ਮਸਕੀਨ ਯਤੀਮ ਬਣ ਕੇ ਰੋ ਕੇ ਤੇ ਸਾਨੂੰ ਕਤਲ ਦੀਆਂ ਧਮਕੀਆਂ ਦੇ ਰਿਹਾ। ਇਧਰੋਂ ਸਿੱਧੀ ਦੇ, ਇਧਰੋਂ ਪਿਸਤੌਲ ਵੀ ਕੱਢ ਲਾ ਮੈਨੂੰ ਬਚਾ ਲਓ ਤੇ ਇੱਕ ਹੱਥ ਪਿਸਤੌਲ ਫੜਾ, ਦੂਜੇ ਹੱਥ ਪਿਸਤੌਲ ਨਾਲ ਲਾ ਕੇ ਉਸਤਾਦ ਜੀ ਆ ਦੇਖੋ ਖੁਦਾ ਦਾ ਵਾਸਤਾ। ਮੈਨੂੰ ਬਚਾ ਲਓ ਉਸਤਾਦ ਜੀ, ਮੈਂ ਮਰ ਜਾਣਾ ਜੀ। ਬਚਾ ਲਓ ਉਸਤਾਦ ਜੀ, ਆਪਣੇ ਪੈਸੇ ਬਚਾ ਲਓ, ਇਹਨੂੰ ਬਚਾ ਲਓ। ਮੈਨੂੰ ਕਾਰੋਬਾਰ ਸ਼ੁਰੂ ਕਰਾ ਦਿਓ। ਚਲੋ ਇਹਦੀ ਸ਼ੂਗਰ ਬਿਲ ਪਾ ਦਿਓ ਛੋਟੀ ਜੀ। ਝੂਠੀ ਜੀ ਝੂਠੀ ਚਲੋ ਇੰਜ ਕਰ ਲਓ। ਤੂੰ ਜਿੰਨਾ ਤੈਨੂੰ ਰੱਬ ਨੇ ਦਿੱਤਾ ਉਹਦੇ ਚ ਸ਼ੂਗਰ ਕਰ ਬਸ ਤੂੰ। ਕਰਦੇ ਹੀ ਹੈ ਸਾਡੀ ਪ੍ਰੋਜੈਕਟ 5 ਕਰੋੜ ਤੋਂ ਉੱਤੇ ਲਈ ਉੱਤੇ ਵਾਲਾ ਹੀ ਆ। ਤੇ ਮੈਂ ਆਪਣੀ ਤੋਂ ਤਰਸ ਖਾ ਰਿਹਾ ਕਿ ਯਾਰ ਪਤਾ ਨਹੀਂ ਕਿਉਂ ਇੰਨੇ ਦਿਨ ਹੋ ਗਏ ਪਰੇਸ਼ਾਨ ਫਿਰ ਰਿਹਾ, ਟੀ ਟਾਈਮ 'ਚ ਵੀ ਨਹੀਂ ਆ ਰਿਹਾ। ਗੈਲਰੀਆਂ 'ਚ ਦੁਕਾਨ ਲਾ ਦਿਓ, ਉਹ ਫਰੈਂਡ ਦੇ ਵਿਗੜਨੇ 'ਚ 26-48 ਦੀ। ਬਹੁਤ ਠੀਕ 26 48 ਫੁੱਟ ਆਹੋ ਹਾਲ ਉਹਨੇ ਪੂਰਾ ਪਤਾ ਵੀ ਕਰ ਲਿਆ ਵਾ। ਆਹ ਕੀਤਾ ਉੱਤੇ ਲਾ ਦਿਓ। ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈ ਓ ਯਾਰ ਬਰੀ ਤੈਨੂੰ ਪਤਾ ਵਾ ਯਾਰ, ਮੈਨੂੰ ਪਤਾ। ਅੱਲਾ ਰਹਿਮ ਕਰੇ, ਮੂੰਹ ਚੜਦੇ ਯਾਰ। ਉਹ ਯਾਰ ਕਿੱਥੋਂ ਸਟਾਰਲੀ ਤੋਂ ਵੀ ਨਹੀਂ ਇੰਨੇ ਆਉਂਦੇ ਹੁਣ ਤੇ। ਜਿੱਥੋਂ ਮਰਜ਼ੀ ਕਰਨ ਕਰਕੇ ਦੇਣਗੇ ਮੈਨੂੰ ਇੱਕ ਹੀ ਤਰ੍ਹਾਂ। ਤੈਨੂੰ ਕੱਪੜੇ ਦੀ ਦੁਕਾਨ ਪਾ ਦਾਂ, ਕੱਪੜੇ ਦੀ ਕਿੱਦਾਂ ਪਾਣੀ? ਮਤਲਬ ਖਾਲੀ ਜਗ੍ਹਾ ਤੇ ਸਾਈਡਾਂ ਤੇ ਕੱਪੜਾ ਲਾ ਦਾਂ, ਐ ਕਰਕੇ ਉੱਤੇ ਵੀ ਕੱਪੜਾ ਲਾ ਦਾਂ। ਤੂੰ ਮੈਂ ਆ ਕੇ ਕੱਪੜੇ ਦੀ ਦੁਕਾਨ ਪਾਈ, ਗਰਾਊਂਡ 'ਚ। ਉੱਥੇ ਬੱਚਿਆਂ ਦੀਆਂ ਚੀਜ਼ਾਂ ਰੱਖ ਲਈ। ਆਹੋ ਵੇਖਿਆ ਯਾਰ, ਖੈਮਾ ਜਿਹਾ ਬਣਾ ਲਾ। ਹਾਂ ਕੱਪੜੇ ਦੀ ਦੁਕਾਨ, ਮਤਲਬ ਜਿਵੇਂ ਝੰਗਦਾਰ ਤੇ ਬਾਹਰ ਨਹੀਂ ਸੀ ਉਹ ਖੋਖੇ ਇੰਜ ਨੂੰ ਕੱਪੜਾ ਲੈ ਕੇ ਨਾ ਕੋਈ ਲੰਮੇ ਬਾਰ ਵਾਲਾ ਵਿੱਚ ਬਾਂਸ ਲਾ ਕੇ ਉਹਦੀ ਦੁਕਾਨ ਬਣਾ ਦੇਣਾ। ਕੱਪੜੇ ਦੀ ਦੁਕਾਨ ਪਾ ਦੇਣਾ। ਦੁਕਾਨ ਬਣਾ ਲਈ ਤੇ ਵੇਚੇਗਾ ਕੀ? ਕੱਪੜੇ ਦੀ ਦੁਕਾਨ ਬਣਾ ਲਈ, ਉਹਦੇ ਅੰਦਰ ਜੋ ਬੱਚਿਆਂ ਦੇ ਬਿਸਕੁਟ ਰੱਖ ਲਓ, ਆਹੋ ਭਰੀਆਂ ਕੈਨਾਂ ਰੱਖ ਲਿਓ। ਚਲੋ ਭਰੀਆਂ ਕਹਿਣਾ ਰੱਖ ਲਵੇ। ਹਾਂ ਉਹ ਯਾਰ ਇਦਾਂ ਨਹੀਂ ਹੁੰਦਾ ਫੈਸਲ ਸਾਹਿਬ, ਕੋਈ ਮੁਨਾਸਬ ਜੀ ਗੱਲ ਦੱਸੋ। ਤੁਸੀਂ ਪਤਾ ਨਹੀਂ ਜਾਣ ਬੁੱਝ ਕੇ ਕਰਨ ਦੇ। 5 ਤੋਂ 7 ਲੱਖ ਵਾਲੀ ਗੱਲ ਕਰੋ, ਓਕੇ ਵੀ ਕਰੋ। ਥੋੜਾ ਬਹੁਤਾ ਜਿਹੜਾ ਚਲੋ ਬੰਦਾ ਕਰ ਲੈਂਦਾ ਵਾਦਾ। ਤੈਨੂੰ ਇੱਕ ਕਾਰੋਬਾਰ ਕਰਾਦਾ, ਤੂੰ ਨੀਲੀਆਂ ਕਹਿਣਾ ਲੈ 100 ਖਾਲੀ, ਸਵੇਰੇ ਲੋਕਾਂ ਦੇ ਘਰਾਂ ਚੋਂ ਭਰ ਕੇ ਜਾ ਕੇ ਨਹਿਰ ਚ ਰੋੜੀ ਜਾਇਆ। ਚੱਲ ਮਜ਼ਾਕ ਹੈਨਾ? ਮਜ਼ਾਕ ਕਰਦੇ ਵੀ ਸਾਰਾ ਤੇਰਾ ਨਾਲ। ਗੱਲ ਵਾਹ ਵਾਹ ਵਾਹ, ਨਵਾਂ ਕਾਰੋਬਾਰ ਹਾਂ ਉਹਨਾਂ ਦੇ ਘਰੋਂ ਪੜੋ। ਤੇ ਨਹਿਰ ਚ ਰੋੜੀ ਆਇਆ। ਮੇਰਾ ਮਜ਼ਾਕ ਉਡਾਣ ਡੇ ਨੇ ਸਾਰੇ। ਗੁਰਬਤ ਅਸੀਂ ਤੇਰੇ ਮਜ਼ਾਕ ਨੂੰ ਸ਼ਸ਼ ਕਰਤਾ। ਯਾਰ ਫੇਰ ਵੀ ਫੈਸਲ ਸਾਹਿਬ ਕੋਈ ਮੁਨਾਸਬ ਜਿਹਾ ਕਰੋ ਤੁਸੀਂ। ਮੁਲਾਜ਼ਮ ਯਾਰ ਫਰੀਦ ਮੁਨਾਸਬ ਜਿਹਾ ਕਾਦਾ ਵੀ ਕੋਈ ਡੀਲ ਕੀਤੀ ਆ। ਇੱਟ ਪੁੱਟੋ ਇਹੋ ਜਿਹੇ ਸ਼ਾਗਿਰਦ ਆ, 70,000 ਬੰਦੇ ਮੇਰੇ ਸ਼ਾਗਿਰਦ ਹੋਣ ਨੂੰ ਫਿਰਦੇ ਆ, ਅਗਲੇ ਮਾਲ ਵੀ ਦੇ ਰਹੇ ਆ। ਇਹ ਮੈਂ ਡੰਗਰਾਨੇ ਆਜ਼ਮ ਸ਼ਾਗਿਰਦ ਕਰ ਲਿਆ।
ਯਾਰ ਪੈਸੇ ਵੀ ਦਿਓ ਇਹਨਾਂ ਨੂੰ, ਸ਼ਾਗਿਰਦੀ ਵੀ ਕਰੋ, ਸਾਰਿਆਂ ਦਾ ਖਿਆਲ। ਮੈਨੂੰ ਐਸੇ ਸ਼ਾਗਿਰਦ ਮਿਲ ਰਹੇ ਜਿਹੜੇ ਥੱਬੂ ਵੀ ਲੈ ਕੇ ਆ ਰਹੇ ਆ। ਕਿਹੜੇ ਸ਼ਾਗਿਰਦ ਐਸੇ? ਬੜੇ ਬੰਦੇ ਨੇ ਕਹਿ ਰਹੇ ਸਾਨੂੰ ਮੈਨੂੰ ਵੀ ਇੰਜ ਦੇ ਉਸਤਾਦ ਮਿਲ ਰਹੇ ਜਿਹੜੇ ਥੱਬੂ ਦੇ ਰਹੇ ਨੇ ਮੈਨੂੰ। ਉਹ ਹੁਣ ਮਿਲ ਰਹੇ ਆ। ਆਹੋ, ਇਹ ਕਿਹੜਾ ਉਸਤਾਦ ਆ ਜਿਹੜਾ ਤੈਨੂੰ ਥੱਬੂ ਦੇ ਕੇ ਦੇ ਰਹੇ ਸ਼ਾਗਿਰਦ ਆ, ਕਰਨ ਦੇ ਰਹੇ ਆ। ਤੈਨੂੰ ਮੈਂ 20,000 ਰੁਪਏ ਦੇ ਹਰ ਸਾਈਜ਼ ਦੇ ਛਾਪਰ ਲੈ ਕੇ ਦਿੰਦਾ ਤੇ ਪੁਰਾਣੀ ਸੁਜ਼ੂਕੀ ਲੈ ਕੇ ਦਿੰਦਾ। ਉਹਦੇ ਤੇ ਸਾਰੇ ਛਾਪਰ ਟੰਗ ਲਾ, ਸਵੇਰ ਨੂੰ ਨਿਕਲਿਆ 2 ਘੰਟੇ ਦੁਕਾਨਾਂ ਦੇ ਛਾਪਰ ਦੇ ਕੇ ਘਰ ਆ ਕੇ ਸੌਂ ਜਾ। ਸਹੀ ਉਸਤਾਦ ਜੀ। ਜਿਸ ਓ ਤਰ੍ਹਾਂ ਯਾਰ ਦੇ ਗੁੱਸੇ ਇਦਾਂ ਦਾ 1.5 ਲੀਟਰ ਵਾਲੀ ਬੋਤਲ ਲੈ, ਵਿੱਚ 5 ਰੁਪਏ ਦਾ ਸਰਫ ਪਾ, ਪਾਣੀ ਭਰ ਕੇ ਨਾਲ ਇੱਕ ਛੋਟਾ ਵੈਪਰ ਫੜ। ਨਹੀਂ ਕਰਨਾ, ਗੱਡੀਆਂ ਦੀਆਂ ਸ਼ੀਸ਼ੇ ਹਾਂ ਮੈਂ ਨਹੀਂ ਕਰਨਾ ਮੈਨੂੰ। ਚੇਜ਼ ਟੈਬ ਸਟੋਰ ਬਣਾ ਦਿਓ, ਉਹ ਜੀ ਕਰ ਲਓ। ਚੇਜ਼ਅਪ ਟੈਪ ਸਟੋਰ, ਚੇਜ਼ਾ ਟੈਬ ਚੇਜ਼ਅਪ ਟੈਪ ਪੂਰਾ ਬਣਾ ਦਿਓ ਪਲਾਜ਼ਾ। ਇਹ ਤੁਹਾਡੇ ਬਿਟਕੋਇਨ ਵੱਧ ਰਹੇ ਜੇ। ਤੂੰ ਯਾਨੀ ਕਿ ਇਹਦਾ ਮਤਲਬ ਆ ਫੇ ਰੁੱਖੀ ਸੁੱਕੀ ਦਈਆਂ ਫਿਰ। ਮੈਂ ਰੁਕੀ ਦੁਕੀ ਕਰਾ ਲਾਂਗਾ, ਬੱਚਿਆਂ ਦਾ ਗੁਜ਼ਾਰਾ ਕਰ ਲਾਂਗਾ। ਕਰਾਓ ਤੇ ਇਹ ਸਹੀ। ਰੁਕੀ ਸੁੱਕੀ ਅਯਾਸ਼ੀ ਕਰ ਲੂਗਾ। ਯਾਰ ਤੈਨੂੰ ਮੈਂ ਗੈਸੀ ਪਕਾਨੇ ਲੈ ਦੇਣਾ ਵਾ, ਜਿਨ੍ਹਾਂ 'ਚ ਗੈਸ ਭਰੀ ਹੁੰਦੀ, ਉਹਨਾਂ ਨੂੰ ਖਾਲੀ ਕਰ ਕਰ ਵੇਚੀ ਜਾ। ਚਲੋ ਲੇਕਿਨ ਮੈਨੂੰ ਮੈਂ ਇੱਕ ਕੰਮ ਅਮਰੀਕਾ ਜਾ ਕੇ ਕਰਾਂਗਾ, ਅਮਰੀਕਾ ਭੇਜ ਦੋ। ਕਿਹੜਾ ਉੱਥੇ ਕੀ ਕੰਮ ਕਰੇਗਾ? ਇਹੀ ਕੰਮ ਕਰ ਲਾਂਗਾ ਜਿਹੜਾ ਤੁਸੀਂ ਪਕਾਨੇ ਵਾਲਾ। ਆਹੋ। ਅੱਛਾ ਅਮਰੀਕਾ ਭੇਜ ਦੋ। ਅਮਰੀਕਾ ਤੁਸੀਂ 20 ਲੱਖ ਚ 50 ਲੱਖ ਚ ਚਲੇ ਜਾਓ, 40 ਲੱਖ ਚ। ਨਹੀਂ, ਕਾਰੋਬਾਰ ਨਹੀਂ ਅਮਰੀਕਾ ਨਹੀਂ ਭੇਜਣਾ, ਪਾਕਿਸਤਾਨ ਇੱਕ ਵੱਡੇ ਆਰਟਿਸਟ ਤੋਂ ਮਹਿਰੂਮ ਹੋ ਜਾਏਗਾ। ਇੱਥੇ ਰਹਿ ਕੇ ਕਰਨਾ ਜਿਹੜਾ ਕਰਨਾ। ਨਹੀਂ ਸਾਥੀ ਮੈਨੂੰ ਭੇਜੋ। ਠੀਕ ਹੈ ਜੀ। ਜਾੜੀਆਂ ਦੇਖਣਾ ਮੇਰੀਆਂ ਤੂੰ। ਪੰਪਾਂ ਦਾ ਕੰਮ ਕਰ ਲਾ। ਕਿਹੜੇ ਪੰਪ? ਲਾਲ ਪੰਪ। ਪੰਪ ਐਸ਼ਕਰ ਨਹੀਂ ਐਸ਼ਕਨ ਨਹੀਂ, ਲਾਲ ਪੰਪ ਦਾ। ਤੇ ਮੈਂ ਨਹੀਂ ਕਰਨਾ, ਮੈਨੂੰ ਲੋਹਾ ਨਹੀਂ ਰਾਸ ਹੈਗਾ। ਅੱਛਾ ਤੈਨੂੰ ਲੋਹਾ ਨਹੀਂ ਰਾਸ, ਨਹੀਂ ਰਾਸ ਤੇ ਜੇ ਲੋਹੇ ਟੈਪ ਹੀ ਲੋਹੇ ਵਰਗੀ ਤੈਨੂੰ ਚੀਜ਼ ਕੋਈ ਹੋਰ ਦੇ ਦਈਏ। ਮਸਲਾ ਨਾ ਕਿਹੜੀ ਹੈ? ਹਾਰਡ ਪਲਾਸਟਿਕ ਦਾ ਕੰਮ ਆ, ਸਟੀਲ, ਹੋਰ 2-3 4 ਚੀਜ਼ਾਂ ਐਸੀਆਂ। ਬਸ ਉਸਤਾਦ ਜੀ ਤੁਹਾਡਾ ਸਾਥ ਚਾਹੀਦਾ ਮੈਨੂੰ। ਭਾਜਨ ਦੇਖੋ, ਇੱਕ ਲੋਹਾ ਹੁੰਦਾ, ਇੱਕ ਤਾਂਬਾ ਹੁੰਦਾ। ਹਾਂਜੀ ਸੇਮ ਆ, ਲੋਹਾ ਨਹੀਂ ਰਾਸ, ਤਾਂਬੇ ਦਾ ਕਰ ਲਾ। ਨਹੀਂ, ਸਿਲਵਰ ਵੀ ਹੁੰਦੀ ਹੈ। ਸਿਲਵਰ। ਆਈਫੋਨ ਦਾ ਕੰਟੇਨਰ ਲੈ ਦੋ, ਵੇਖ ਰਹੇ ਹੋ। ਉਹ ਮੈਂ ਤੇ ਤੇਰਾ ਦੱਸਦਾ। ਲਓ ਜੀ ਹਿਸਾਬ ਲਾ ਲਓ, ਇਹਦਾ ਤੁਸੀਂ ਕਰ ਲਓ ਜੀ ਹਿਸਾਬ। ਇਹਦੀ ਐਂਜ਼ਾਇਟੀ, ਇਹਦਾ ਡਿਪਰੈਸ਼ਨ, ਇਹ ਦੁਨੀਆ ਦਾ ਆਰਟਿਸਟ ਮੈਂ ਕਿੱਥੇ ਖੜਿਆ, ਉਹਨੇ ਦਿਮਾਗ ਤੇ ਕੀ ਸੋਚ ਰੱਖੀ। ਮੈਂ ਮਰ ਜਾਣਾ ਉਸਤਾਦ ਜੀ, ਮੇਰੇ ਕੋਲ ਪਤਾ ਨਹੀਂ ਲੱਗ ਰਿਹਾ, ਲੇਕਿਨ ਮੈਂ ਕੱਲਾ ਨਹੀਂ, ਮੈਂ ਪਿਆਰ ਬਾਤ ਓਏ ਯਾਰ ਖੁਦਾ ਸਾਨੂੰ ਕੀ ਵਿੱਚ ਲੈ ਛੱਡਣਾ ਨਹੀਂ ਮੈਂ ਤੁਹਾਨੂੰ। ਅਸੀਂ ਇਹਨੂੰ ਕੀ ਕਿਹਾ ਵਾ ਜੇ ਯਾਰ? ਮੈਂ ਨਾ ਰਿਹਾ ਤੇ ਰਹਿਣਾ ਤੁਸੀਂ ਵੀ ਨਹੀਂ। ਉਹਨਾਂ ਦੇ ਬਿਟਕੋਇਨ ਸਾਡੇ ਕੋਲ। ਉਹ ਯਾਰ ਤੂੰ ਕਹਿੰਦਾ ਮੈਂ ਮਰ ਜਾਣਾ, ਤੂੰ ਮਰ ਜਾ, ਮੈਂ ਤੈਨੂੰ ਅਗਲੇ ਦਿਨ ਹੀ ਕੰਮ ਕਰਾ ਦਿਆਂ। ਆ ਲੈ ਫੜ। ਉਸਤਾਦ ਜੀ ਉਹ ਪਟੇ ਵਾਲਾ ਉਹਨਾਂ ਨੂੰ ਬਣਵਾ ਦੋ ਡੱਬਾ, ਜਿਹਦੇ ਚ 5 ਸੀਟਾਂ ਨਹੀਂ ਲਾ ਕੇ ਵੇਚਦੇ। ਗਾਰਮੈਂਟਸ ਦਾ ਕੰਮ ਕਰ। ਗਾਰਬੇਜ ਦਾ ਮੈਂ ਨਹੀਂ ਕਰਦਾ। ਜੈਂਟ ਸ਼ਰਟਾਂ ਲਿਆ, ਉਹਨਾਂ ਦੀ ਸਾਰੀ ਸਿਲਾਈ ਖੋਲ ਕੇ ਕੱਲਾ ਕਪੜਾ ਕਰ ਕਰ ਵੇਚੀ ਜਾ। ਠੀਕ ਹੈ ਨਹੀਂ ਯਾਰ, ਮੇਰੇ ਅਰਬਾਨੀ ਵਾਲਿਆਂ ਦੇ ਕੋਟ ਉਹਨਾਂ ਦੇ ਕਰਵਾ ਦੋ। ਨਹੀਂ ਰਮਾਨੀ ਵਾਲਿਆਂ ਦੇ ਕੋਟ ਨਹੀਂ, ਮੈਂ ਕਿਉਂ? ਬ੍ਰਾਂਡ ਬਣਾਦਾ ਤੈਨੂੰ ਆਪਣਾ ਕੋਈ। ਕਿਹੜਾ? 4 ਜੂਰ ਦਾ ਸਾਫ ਕਰ ਦੇਣਾ ਤੁਹਾਡੀ, ਮੈਂ ਨਹੀਂ ਕਰਦਾ ਐਵੇਂ ਇਹ ਕੰਮ। ਨਹੀਂ ਨਹੀਂ, ਮੈਂ ਨਹੀਂ ਕਰਦੇ ਕੋਲ। ਆ ਬ੍ਰਾਂਡ ਨਹੀਂ, ਜਿਹੜਾ ਬ੍ਰਾਂਡ ਬਾਜਾ ਉਹ ਬਣਾ ਲਾ। ਬ੍ਰਾਂਡ ਬਾਜੇ ਦਾ ਕੰਮ। ਪਹਿਲੇ ਵੀ ਕਿਹਾ ਮੈਨੂੰ ਲੋਹਾ ਰਾਤ ਨਹੀਂ ਹੈਗਾ। ਮੈਂ ਤੇ ਤੁਸੀਂ ਜਹਾਜ਼ ਲੈ ਲਵੋ ਉਸਤਾਦ ਜੀ ਨੂੰ। ਉਹ ਲੈ ਦੇ, ਉਹ ਲੈ ਦੇ, ਉਹ ਲੈ ਦੇ। PIA ਦੀ ਜਗ੍ਹਾ ਤੇ ਧੀ ਆਈਏ, ਉਹ ਧੀ ਆਈਏ ਜਹਾਜ਼ ਹੋਵੇ। ਉਸਤਾਦ ਜੀ ਜਹਾਜ਼ ਲੈ ਕੇ ਦਿਓ, ਮੈਨੂੰ 50 ਸਵਾਰ ਗਿਆ ਹਾਲਾ। ਓਏ ਹੈਲੀਕਾਪਟਰ ਲੈ, ਆਰਾਮ ਨਹੀਂ ਨਾਲ। ਜਹਾਜ਼ ਲੈ ਕੇ ਦਿਓ ਉਸਤਾਦ ਜੀ ਮੈਨੂੰ। ਉਹ ਮੈਨੂੰ ਪਾਊਡਰ ਤੇ ਲਾ ਦਈਏ। ਓਏ ਹੈਲੀਕਾਪਟਰ ਲੈ, ਲਾ ਦੇ ਬੰਦਿਆਂ ਵਿੱਚ ਬੈਠਾ, ਐ ਕਰਕੇ ਥੱਲੇ ਲਾਇਆ, ਜਹਾਜ਼ ਉਤਰ ਕੇ ਪੈਦਲ ਦੌੜ ਗਿਆ। ਐਦਾਂ ਹੀ ਉਸਤਾਦ ਹਾਂ ਜੀ। ਸਹੀ ਹੈ। ਯਾਰ ਉਸਤਾਦ ਜੀ ਕਿੱਦਾਂ ਦਾ ਬੰਦਾ, ਕੋਈ ਮੁਨਾਸਬ ਜੀ ਗੱਲ ਕਰੀਦੀ ਹੁੰਦੀ ਹੈ, ਜਿਹੜਾ ਚਲੋ ਕਰਕੇ ਤੈਨੂੰ ਦੇ ਦੇਣ ਕਾਰੋਬਾਰ ਕਮਾਣਾ ਚੰਗਾ। ਥੀਏਟਰ ਹੀ ਸ਼ੁਰੂ ਕਰ ਲਈਏ ਫਿਰ। ਕੀ ਇੱਕ ਥੀਏਟਰ ਬਣਾ ਦਵੋ ਪਹਿਲਾਂ। ਥੀਏਟਰ ਆ ਗਿਆ ਹੁਣ ਆਪਣੀ ਕਾਰ ਤੇ। ਦੇਖ ਰਹੇ ਨਹੀਂ ਹਾਲ ਕੀ ਹੋਇਆ। ਕੁਝ ਵੀ ਨਹੀਂ ਉਸਤਾਦ ਜੀ, ਸਾਫ ਸੁਥਰਾ ਕੰਮ ਹੋ ਗਿਆ। ਆਪਣੀ ਦੁਕਾਨ ਵੀ ਬਾਬੀ ਹੋ ਗਈ, ਸਾਰੇ ਹੋ ਗਏ। ਯਾਰ ਆਹ ਕਿਹੜਾ ਸਾਫ ਸੁਥਰਾ ਕੰਮ ਹੁੰਦਾ। ਸਾਫ ਸੁਥਰਾ ਕੰਮ ਹੋ ਗਿਆ। ਮੈਡਮ ਉਸਵਾਲ ਅੱਲਾ ਜ਼ਿੰਦਗੀ ਕਰੇ, ਉਹਨੇ ਸਮਝਾ ਰਿਹਾ ਸਾਰਾ। ਹੁਣ ਸਾਰੇ ਹੁਣ ਨਹੀਂ ਕਰਨਗੇ। ਫੂਡ ਫਲਕਾਰ ਕੋਈ ਵੀ ਇਹਦਾ ਗੰਦਾ ਕੰਮ ਨਹੀਂ ਕਰੇਗਾ, ਨਹੀਂ ਤੇ ਤਾਂ ਹਯਾਤ ਬੈਨ ਹੋ ਜਾਏਗਾ ਉਸਤਾਦ ਜੀ। ਮੈਨੂੰ ਤਦੀ ਤੇਰੇ ਬੇੜੇ ਕਰ ਖੋਏ, ਤੈਨੂੰ ਪਤਾ ਵੀ ਮੇਰਾ ਉਹ ਵੀ ਰਸਤਾ ਬੰਦ ਹੋ ਗਿਆ। ਓਏ ਹੋਏ ਹੋਏ, ਤੇ ਪੁੱਠਾ ਨਾਂ ਨਹੀਂ ਲੈਣਾ, ਪੁੱਠਾ ਨਾਂ ਜਿਹੜਾ ਲੈਂਦੇ ਨੇ। ਕੁਛ ਵੀ ਨਹੀਂ ਕਰਨਾ, ਹਾਂਸੀ ਦਾ ਗੋਲ ਗੱਪਾ ਨਹੀਂ ਕੁਛ ਵੀ ਨਹੀਂ ਉਸਤਾਦ ਜੀ। ਜਿਹੜੇ ਹੈ ਨੇ ਜੋ ਹੈ ਨੇ ਫਰਕ ਨਵੇਂ ਜਿਹੜੇ ਤੋਂ। ਹੁਣ ਮੁਨਾਸਬ ਜਿਹਾ ਕੋਈ ਕਾਰੋਬਾਰ ਆਪੇ ਹੀ ਦੱਸ ਦਿਓ। ਉਸਤਾਦ ਜੀ ਇਹਨੂੰ ਗੱਡੀਆਂ ਦਾ ਸ਼ੋਰੂਮ ਬਣਾ ਦਿਓ। ਤੈਨੂੰ ਲਾਟੂਆਂ ਦਾ ਕੰਮ ਕਰਾਦਾ, ਲਾਟੂ ਲੱਕੜ ਦੇ ਲਾਟੂ। ਨਹੀਂ ਉਸਤਾਦ ਜੀ, ਲਾਟੂ ਲੈ ਤੋੜ ਕੇ ਨਾ ਕੱਲੀ ਲੱਕੜ ਦਾ ਝੂਰਾ ਪੂਰਾ ਬਣਾ ਵੇਚੀ ਜਾ। ਮੈਨੂੰ ਲੋਹਾ ਉਹਦਾ ਕੀ ਫਾਇਦਾ ਹੋਏਗਾ ਭਲਾ? ਹੈ ਉਹਦਾ ਕੀ ਫਾਇਦਾ? ਉਹ ਲੋਕੀ ਕਹੋ ਲੋਹਾ ਕੀ? ਮੈਨੂੰ ਲੋਹੇ ਵਾਲੀ ਰਾਤ ਹੈਗਾ।
ਉਹ ਲਾਟੂ ਲੱਕੜ ਦਾ ਨਹੀਂ ਹੁੰਦਾ ਉਹਦੇ ਥੱਲੇ ਕਿੱਲ ਟਿੱਪਾ ਜੀ ਥੱਲੇ ਕਿੱਲ ਨਹੀਂ ਹੁੰਦਾ। ਆਹੋ ਆਹੋ ਯਾਰ ਮੰਜੀਆਂ ਦਾ ਕੰਮ ਸ਼ੁਰੂ ਕਰ ਲਓ। ਹਾਂ ਮੰਜੀਆਂ ਬੱਜੀ ਸਿਰ ਤੇ ਰੱਖ ਕੇ ਲਿਜਾ। ਨਹੀਂ ਹਾਂ ਮੰਜੀਆਂ ਦਾ ਕੰਮ ਠੀਕ ਆ। ਮੈਂ ਨਹੀਂ ਬੱਜੀਆਂ ਦਾ ਕਰਾਂ। 2 ਲੱਖ ਦੀਆਂ ਮੰਜੀਆਂ ਲੈ ਉਹਨਾਂ ਸਾਰੀਆਂ ਖੋਲ ਪਾਵੇ ਲੈਦਾ ਵੇਚੀ ਜਾ ਡੰਡੇ ਲੈਦਾ ਵੇਚੀ ਜਾ। ਮੈਂ ਬੱਜੀ ਨਹੀਂ, ਮੈਂ ਬੱਜੀਆਂ ਦਾ ਕਰਾਂ। ਇੱਕ ਮੰਜੀ ਲੈ ਲਾ ਮੇਰੀ ਗੱਲ ਸੁਣ ਲੈ ਮੈਂ ਲੋਕਾਂ ਨੇ ਰੇਟ ਹੀ ਪੁੱਛੀ ਜਾਣੇ ਸੁਣ ਕਿੰਨੇ ਲਾ ਦੀ ਲਈ ਹੈ ਲੈ। ਇੱਕ ਮੰਜੀ ਲੈ ਲਾ ਹਾਂ। ਉਹਨੂੰ ਪਹਿਲੇ ਵੇਚਣ ਦੀ ਕੋਸ਼ਿਸ਼ ਕਰ। ਤੈਨੂੰ ਰਸਤੇ 'ਚ ਬੰਦੇ ਮਿਲਣਗੇ ਭਾਈ ਕਿੰਨੇ ਦੀ ਲੈ ਆਇਆ ਮੰਜੀ ਕਿੰਨੇ ਦੀ ਲੈ ਆਇਆ ਮੰਜੀ ਜਿੱਥੋਂ ਆਖਰੀ ਬੰਦੇ ਨੂੰ ਤੂੰ ਵੇਚ ਦੇਣੀ। ਬਸ ਓਕੇ ਕਰੋ ਜੀ। ਮੈਂ ਨਹੀਂ ਕਰਨਾ ਕੋਈ ਨਾ। ਮੰਜੀਆਂ ਦਾ ਬੜਾ ਸਿਲਸਿਲਾ ਵਾ। ਨਾਈ ਵੀ ਆ ਕੇ ਸਭ ਤੋਂ ਪਹਿਲੇ ਕਹਿੰਦਾ ਮੰਜੀ ਕੱਢ, ਉਦੋਂ ਆਪਣੀ ਕੱਢ ਕੇ ਦੇਤੀ ਉਹਨੂੰ। ਨਹੀਂ ਮੈਂ ਸੋਨੇ ਦਾ ਕਰਨਾ ਵਾ। ਕਿਹਦਾ? ਸੋਨੇ ਦਾ। ਮੰਜੀ ਤੇ ਹੀ ਸੋਨਾ ਹੁੰਦਾ ਵਾ। ਹਾਂ ਮੇਰਾ ਦਿਲ ਬੜਾ ਰਲਦਾ ਪਿਆ ਸੋਨੇ ਦੇ ਕੰਮ ਤੇ। ਚਲੋ ਨਾ ਤੇਰਾ ਨਾ ਮੇਰਾ ਹਾਂਜੀ ਕੋਈ ਵੀ ਨਾ ਕਰ ਰਹੇ ਇਹਦੇ। ਚਲੋ ਯਾਰ ਬਿਸਮਿਲ੍ਲਾ ਕਰੋ ਜੀ। ਇਹ ਅਸੀਂ ਆਪੇ ਆ ਬਿਆਨਾ ਹੀ ਇਹ ਅਸੀਂ ਬੇਵਕੂਫੀ ਅਸੀਂ ਬੇਵਕੂਫਾਂ ਅਸੀਂ ਇਹਦਾ ਕੀ ਦਰਦ ਅਹਿਸਾਸ ਕਰ ਰਹੇ ਆ। ਉਹ ਸਾਡੇ ਨਸਲਾਂ ਤੱਕ ਦਾ ਵੀ ਰਿਜ਼ਕ ਖੋਣ ਦੇ ਚੱਕਰ ਦੇ ਵਿੱਚ ਆ ਹੈ। 5 ਵਿਟਾਮਿਨ ਲੈ ਜਾਓ ਮੈਨੂੰ ਆ ਲੈ ਜਾਓ ਮੈਨੂੰ ਆਦਾ ਕੰਮ ਕਰ ਦਿਓ ਮੈਨੂੰ ਸ਼ੂਗਰ ਮਿਲ ਪਾ ਦਿਓ। ਮੇਰਾ ਇੱਕ ਹੋਰ ਉਸਤਾਦ ਜੀ ਛੋਟਾ ਜਿਹਾ ਕੰਮ ਤੇ ਉਸਤਾਦ ਜੀ ਕਰਨਾ। ਉਸਤਾਦ ਜੀ ਮੇਰੇ ਭਾਈ ਬਾਪ ਇੱਕ ਵਾਰ ਸਾਮੀ ਵੇਖੀ ਰਾਤੀ ਲੱਗਣਾ ਉਹਨੇ 10 ਕੁ ਵਜੇ ਨਾਲ ਤੂੰ ਵੀ ਪਿਓ ਪੁੱਤ ਲੁੱਟੀਏ ਉਹਨੂੰ। ਹਲਾਲ ਕਮਾਉਣਾ ਵਾ ਹਲਾ ਲਈਏ ਹਰਾਮ ਨਹੀਂ ਕਮਾਉਣਾ। ਉਹਨੂੰ ਬਾਅਦ ਚ ਦੱਸ ਦਾਂਗੇ। ਨਹੀਂ ਸੈੱਟ ਹੋ ਕੇ ਦੱਸ ਦਾਂਗੇ। ਨਹੀਂ ਨਹੀਂ ਜ਼ੁਲਮ ਹੈ। ਅੱਛਾ ਹਲਾਲ ਕਮਾਉਣਾ। ਜੇ ਫਿਰ ਡਕੈਤੀ ਕਰਨੀ ਤੇ ਫਿਰ ਵੱਡੀ ਕਰ। ਕਿੱਥੇ 5 ਲੱਖ ਰੁਪਇਆ ਜੇਬ ਚ ਪਾ ਕੇ ਖਲੋ ਜਾ ਰੋਡ ਤੇ। ਜਿਹੜਾ ਆਉਂਦਾ ਵਾ ਰੋਕ ਉਹਨੂੰ 10,000 ਉਹਦੀ ਜੇਬ ਚ ਪਾ ਭੇਜੀ ਜਾ। ਓਏ ਇੱਕ ਰਾਤ ਚ ਇੱਕ ਰਾਤ ਚ 5 ਲੱਖ ਦੀ ਦਿਹਾੜੀ ਪੂਰੀ। ਇਹਦਾ ਕੀ ਨੁਕਸਾਨ? ਇਹਦਾ ਫਾਇਦਾ ਵਾ ਉਹਨਾਂ ਨੂੰ। ਅੱਛਾ ਚੋਰੀ ਕਰ ਤੇ ਭੰਨ ਕਰ ਰੱਬ ਦਾ। ਲਓ ਜੀ ਨਾਜ਼ਰੀਨ ਤੇਰੇ ਕੋਲ ਜੋ ਹੁੰਦਾ ਫੈਰ ਫੂਰ ਮਾਰਨੇ ਨੂੰ ਮਾਰ ਲਈ ਆ ਲੈ। ਲਓ ਜੀ ਨਾਜ਼ਰੀਨ ਓਕੇ ਆਪਣਾ ਖਿਆਲ ਰੱਖੋ। ਅਸੀਂ ਨੀ 1 ਰੁਪਈਆ ਇਹ ਡਰਾਮੇ ਕਰਦਾ ਇਹਦੇ ਪਿੱਛੇ ਨਹੀਂ ਲੱਗਣਾ। ਮੈਨੂੰ ਕਾਰੋਬਾਰ ਕਰਨਾ ਸੋਨੇ ਦਾ। ਲਾਟੂਆਂ ਦਾ ਕਰ ਲੋ। ਲੋਕੀ ਕਹੂਗੇ ਉਹ ਹਾਕੂ ਲਾਟੂ। ਆਕੂ ਲਾਟੂ ਨਹੀਂ ਤੇ ਏਦਾਂ ਕਰ ਕੂੜਿਆਂ ਚੋਂ ਪੁਰਾਣੇ ਪਕਾਨੇ ਲੱਭ ਕੇ ਧੋ ਕੇ ਦੁਬਾਰਾ ਪੈਕ ਕਰਕੇ ਵੇਚੀ ਜਾ। ਓਕੇ ਅੱਲਾ ਹਾਫਿਜ਼ ਭਾਜੀ। ਪੈਕ ਕਿਉਂ ਕਰੇ ਮੂੰਹ ਤੇ ਚੜਾ ਕੇ ਬਸ ਲੁੱਟਾਂਗੇ।